ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 9 ਅਪ੍ਰੈਲ 2024 27 ਚੇਤ ਨਾਨਕਸ਼ਾਹੀ ਤਮਤ 556 ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ ਬੀਤੇ 24 ਘੰਟੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਮੇਰੇ ਨਾਲ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਇਹਨਾਂ ਨਾਲ ਮਿਲ ਕੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਪਹਿਲੇ ਟੌਪਿਕ ਦੇ ਉੱਤੋਂ ਹੀ। ਅਸੀਂ ਜਦੋਂ ਇੰਟਰਨੈਸ਼ਨਲ ਸਾਰਾ ਦੇਖ ਰਹੇ ਹਾਂ ਹਿਸਾਬ ਕਿਤਾਬ, ਤੇ ਇਹਦੇ ਵਿੱਚ ਇਜ਼ਰਾਈਲ ਦਾ ਜਿਹੜਾ ਹਮਾਸ ਦੇ ਨਾਲ ਜੰਗ ਹੈ, ਜੋ ਗਜ਼ਾ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਉਹਨੂੰ ਲੈ ਕੇ ਬੜੇ ਵੱਡੇ ਲੈਵਲ ਦੇ ਉੱਤੇ ਨੈਗੇਟਿਵਿਟੀ ਹੋ ਰਹੀ ਹੈ ਇਜ਼ਰਾਈਲ ਦੀ। ਅਮਰੀਕਾ ਦੀ ਵੀ ਨੈਗੇਟਿਵਿਟੀ ਇਸ ਲੈਵਲ ਤੱਕ ਹੋ ਰਹੀ ਹੈ ਕਿ ਮਤਲਬ ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਅਮਰੀਕਾ ਦੇ ਵਿਦਨ ਇਸ ਵਕਤ ਬਾਈਡਨ ਗਵਰਨਮੈਂਟ ਜਿਹੜੀ ਹੈ ਉਹ ਅਨਪੋਪੂਲਰ ਹੋ ਰਹੀ ਹੈ ਇਸ ਕਰਕੇ ਕਿ ਉਹ ਇਜ਼ਰਾਈਲ ਦਾ ਸਾਥ ਦੇ ਰਹੇ ਆ ਤੇ ਗਜ਼ਾ ਦੇ ਵਿੱਚ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ, ਜਿਸ ਕਿਸਮ ਦਾ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਕਿਸਮ ਦੀਆਂ ਪਿਕਚਰਸ ਵੀਡੀਓਜ਼ ਉੱਥੋਂ ਆ ਰਹੀਆਂ ਨੇ, ਬੜੇ ਵੱਡੇ ਲੈਵਲ ਦੇ ਉੱਤੇ ਉਹਨੂੰ ਜਿਹੜਾ ਉਹ ਨੈਗੇਟ ਕੀਤਾ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਬੀਤੇ ਹਫਤੇ ਦੇ ਵਿੱਚ ਕਈ ਅਹਿਮ ਡਿਵੈਲਪਮੈਂਟਸ ਹੋਈਆਂ ਨੇ, ਜਦੋਂ ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਵੀ ਹੋਇਆ ਇਸ ਸਾਰੇ ਦੇ ਉੱਤੇ ਕਿ ਗਜ਼ਾ ਦੇ ਵਿੱਚ ਇਮੀਡੀਏਟ ਕੰਪਲੀਟ ਸੀਜ਼ ਫਾਇਰ ਕੀਤਾ ਜਾਵੇ, ਤੇ ਨਾਲ ਹੀ ਨਾਲ ਅਮਰੀਕਾ ਵੱਲੋਂ ਵੀ ਇਜ਼ਰਾਈਲ ਨੂੰ ਇਹ ਸਖਤ ਤਾੜਨਾ ਕੀਤੀ ਗਈ ਹੈ ਕਿ ਅਸੀਂ ਤੁਹਾਨੂੰ ਜਿਹੜੀ ਸਾਡੀ ਸਪੋਰਟ ਹੈ ਇਜ਼ਰਾਈਲ ਨੂੰ, ਉਹ ਅਸੀਂ ਉਸੇ ਸੂਰਤ ਵਿੱਚ ਕੰਟੀਨਿਊ ਕਰਾਂਗੇ ਕਿ ਜੇ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ, ਜਿਹੜਾ ਘਾਣ ਹੋ ਰਿਹਾ ਮਨੁੱਖਤਾ ਦਾ, ਉਹਨੂੰ ਰੋਕਿਆ ਜਾਵੇ ਜਾਂ ਉਹਦੀ ਇੰਟੈਂਸਿਟੀ ਘੱਟ ਹੋਵੇ। ਸੋ ਕੋਈ ਨਾ ਕੋਈ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਚੱਲ ਰਹੀ ਹੈ। ਕੈਨੇਡਾ ਦੇ ਵਿੱਚੋਂ ਹੋਰ ਥਾਵਾਂ ਤੋਂ 2 ਸਟੇਟ ਨੇਸ਼ਨ ਥਿਊਰੀ ਦੀ ਜਿਹੜੀ ਗੱਲ ਹੈ ਉਹ ਵੀ ਸਾਡੇ ਸਾਹਮਣੇ ਆਉਂਦੀ ਹੈ। ਪਰ ਇਸ ਵਕਤ ਜਿਹੜੀ ਸਿਚੁਏਸ਼ਨ ਹੈਗੀ ਹੈ, ਮਤਲਬ ਜੇ ਇਜ਼ਰਾਈਲ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਨੇਤਨਯਾਹੂ ਗਵਰਨਮੈਂਟ ਜਿਹੜੀ ਹੈ ਉਹ ਟਸ ਤੋਂ ਮਸ ਹੋਣ ਦਾ ਨਾਂ ਨਹੀਂ ਲੈ ਰਹੀ। ਹਾਲਾਂਕਿ ਬੀਤੀ ਕੱਲ ਜਿਹੜਾ ਸਾਊਥ ਦਾ ਇਲਾਕਾ ਹੈਗਾ ਗਾਜ਼ਾ ਦਾ, ਤੇ ਉੱਥੋਂ ਉਹਨਾਂ ਨੇ ਆਪਣੇ ਜਿਹੜੇ ਟਰੂਪਸ ਹੈਗੇ ਆ ਉਹ ਵਿਡਰਾ ਕਰਨ ਦੀ ਲਾਈਨ ਸਾਹਮਣੇ ਆਈ ਸੀ, ਤੇ ਐ ਲੱਗਿਆ ਸੀ ਵੀ ਹੋ ਸਕਦਾ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਉਹ ਪ੍ਰੀਵੇਲ ਕੀਤਾ ਹੋਵੇ। ਪਰ ਅਸੀਂ ਅੱਜ ਦੀ ਜਿਹੜੀ ਮੇਜਰ ਖਬਰ ਹੈਗੀ ਆ ਉਹਦੇ ਵਿੱਚ ਦੇਖਦੇ ਹਾਂ ਕਿ ਨੇਤਨਯਾਹੂ ਦੁਬਾਰਾ ਕਹਿੰਦੇ ਆ ਕਿ ਨਹੀਂ, ਅਸੀਂ ਰਫਾ ਦੇ ਉੱਤੇ ਇਨਵੇਜ਼ਨ ਜਿਹੜਾ ਹੈ ਉਹ ਅਸੀਂ ਕਰਾਂਗੇ, ਸਾਡੀ ਜਿਹੜੀ ਫੌਜ ਹੈ ਉਹ ਵਾਪਸ ਚੜ੍ਹਾਈ ਕਰੇਗੀ, ਤੇ ਅਸੀਂ ਉਹਦੀ ਤਾਰੀਖ ਵੀ ਤੈਅ ਕੀਤੀ ਹੋਈ ਹੈ। ਸੋ ਕਈ ਤਰ੍ਹਾਂ ਦੇ ਜਿਹੜੇ ਮਿਕਸਡ ਸਿਗਨਲਸ ਹੈਗੇ ਆ ਉਹ ਦਿੱਤੇ ਜਾ ਰਹੇ ਆ ਇਸ ਸਾਰੀ ਸਿਚੁਏਸ਼ਨ ਦੇ ਮੁਤਲਕ, ਤੇ ਨਾਲ ਹੀ ਨਾਲ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਸੀਜ਼ ਫਾਇਰ ਦੇ ਲਈ ਕਾਇਰੋ ਦੇ ਵਿੱਚ ਉਹ ਵੀ ਚੱਲ ਰਹੀਆਂ ਨੇ। ਸੋ ਉਹਦੇ ਵਿੱਚ ਵੀ ਮਤਲਬ ਇਜਿਪਟ, ਅਮਰੀਕਾ, ਇਜ਼ਰਾਈਲ, ਹਮਾਸ, ਹੋਰ ਕਈ ਈਰਾਨ ਤੋਂ ਲੈ ਕੇ ਹੋਰ ਕਈ ਜਿਹੜੇ ਮੁਲਕ ਹੈਗੇ ਨੇ ਉਹਨਾਂ ਦੇ ਨੁਮਾਇੰਦੇ, ਉਹ ਵੀ ਮਤਲਬ ਵੱਖਰੀ ਕਿਸਮ ਦੀ ਇੱਕ ਉਹ ਉੱਥੇ ਵੀ ਸਿਚੁਏਸ਼ਨ ਇਸ ਕਿਸਮ ਦੀ ਬਣੀ ਹੋਈ ਹੈ। ਤੇ ਨਾਲ ਹੀ ਨਾਲ ਜਿਹੜਾ ਇੰਟਰਨੈਸ਼ਨਲ ਟ੍ਰੇਡ ਨੂੰ ਇੰਪੈਕਟ ਹੋ ਰਿਹਾ ਹੈ, ਰੈੱਡ ਸੀ ਦੇ ਵਿੱਚ ਹੋਵੇ, ਉਹ ਸਾਰੇ ਨੂੰ ਹਿਜ਼ਬੁੱਲਾ ਹੋਵੇ, ਜਾਂ ਅਸੀਂ ਜਦੋਂ ਜਿਹੜੇ ਈਰਾਨ ਬੈਕਡ ਮਲੀਸ਼ੀਆ ਗਰੁੱਪਸ ਹੈਗੇ ਆ, ਜਦੋਂ ਉਹਨਾਂ ਦਾ ਦੇਖਦੇ ਆ ਤੇ ਉਹ ਲਗਾਤਾਰਤਾ ਦੇ ਨਾਲ ਵੈਸਟ ਦੇ ਜਿਹੜੇ ਸ਼ਿਪਿੰਗ ਰਾਊਟਸ ਨੇ ਉਹਨਾਂ ਨੂੰ ਅਟੈਕ ਕਰ ਰਹੇ ਆ, ਉਹਦੇ ਵਿੱਚ UK ਤੋਂ ਲੈ ਕੇ ਅਮਰੀਕਾ ਤੱਕ ਸਾਰਿਆਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋ ਰਿਹਾ ਹੈ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ, ਤੇ ਜਿਹੜੀ ਇਹ ਲੇਟੈਸਟ ਖਬਰ ਇਸ ਵਕਤ ਇਜ਼ਰਾਈਲ ਦੇ ਹਵਾਲੇ ਨਾਲ ਆਈ ਹੈ ਕਿ ਅਸੀਂ ਰਫਾ ਦੇ ਉੱਤੇ ਦੁਬਾਰਾ ਅਟੈਕ ਕਰਾਂਗੇ, ਦੁਬਾਰਾ ਨਹੀਂ ਮਤਲਬ ਅਸੀਂ ਚੜ੍ਹਾਈ, ਸਾਡੀ ਫੌਜ ਜਿਹੜੀ ਅਸੀਂ ਵਾਪਸ ਮੋੜੀ ਹੈ ਉਹ ਦੁਬਾਰਾ ਚੜ੍ਹਾਈ ਕਰੇਗੀ, ਇਹਨੂੰ ਕਿਵੇਂ ਦੇਖਿਆ ਜਾਵੇ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਸਿਚੁਏਸ਼ਨ ਆ ਇਸ ਟਾਈਮ ਗਾਜ਼ਾ ਦੇ ਵਿੱਚ, ਜਿਹੜਾ ਇਜ਼ਰਾਈਲ ਦਾ ਅਟੈਕ ਆ ਉਹਦੇ ਨਾਲ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਫਿਗਰਸ ਦੀ ਗੱਲ ਕਰੀਏ ਤਾਂ ਹੁਣ ਤੱਕ ਦੀਆਂ ਜਿਹੜੀਆਂ ਲੇਟੈਸਟ ਫਿਗਰਸ ਨੇ, ਜਿਹੜੀਆਂ ਕਿ ਹਰ ਰੋਜ਼ ਬਲਕਿ ਹਰ ਪਲ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਕੈਜੂਅਲਟੀਜ਼ ਦੀਆਂ, ਤੇ ਉਹਦੇ ਵਿੱਚ 33,360 ਜਿਹੜੇ ਪੈਲਸਟੀਨੀਅਨ ਨੇ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਆ, ਜਿਹੜੇ ਕਿ ਇਜ਼ਰਾਈਲ ਦੇ ਇਸ ਅਟੈਕ ਦੇ ਵਿੱਚ 7 ਅਕਤੂਬਰ ਤੋਂ ਹੁਣ ਤੱਕ ਮਾਰੇ ਗਏ ਆ, ਤੇ 75,993 ਜਿਹੜੇ ਆ ਉਹ ਜ਼ਖਮੀਆਂ ਦੀ ਗਿਣਤੀ ਜਿਹੜੀ ਆ ਉਹ ਫਿਗਰਸ ਹੁਣ ਤੱਕ ਸਾਹਮਣੇ ਆਏ ਆ। ਤੇ
ਜਿਹੜੀ ਗੱਲ ਹੁਣ ਲੇਟੈਸਟ ਜਿਹੜੀਆਂ ਚੱਲ ਰਹੀਆਂ ਨੇ, ਕਿਉਂਕਿ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆਏ ਹੈਗੀ ਆ ਕਿ ਯੂਐਸ ਦੇ ਜਿਹੜੇ ਐਂਟਨੀ ਬਲਿੰਕਨ ਨੇ, ਉਹ ਸੈਕਟਰੀ, ਯੂਐਸ ਦੇ ਸੈਕਟਰੀ, ਤੇ ਜਿਹੜੇ ਯੂਕੇ ਦੇ ਸੈਕਟਰੀ ਨੇ ਕੈਮਰੂਨ, ਇਹ ਦੋਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ, ਸ਼ਾਇਦ ਹੁਣ ਖਤਮ ਹੋ ਗਈ ਆ ਪਰ ਕੁਝ ਸਮੇਂ ਪਹਿਲਾਂ ਤੱਕ ਚੱਲ ਰਹੀ ਸੀ, ਤੇ ਜਿਹਦੇ ਵਿੱਚ ਜਿਹੜਾ ਮੁੱਖ ਮੁੱਦਾ ਸੀ ਉਹ ਗੱਲ ਇੱਕ ਤਾਂ ਇਹ ਹੈ ਵੀ ਜਿਹੜੀ ਸੀਜ਼ਫਾਇਰ ਦੀ ਡੀਲ ਆ ਉਹਦੇ ਬਾਰੇ ਜਿਹੜੀ ਇਜਿਪਟ ਦੇ ਵਿੱਚ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਆ, ਜਿਹਦੇ 'ਚ ਕਈ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਆ ਉਹ ਸ਼ਾਮਲ ਆ, ਹਮਾਸ ਦੇ ਨੁਮਾਇੰਦੇ ਸ਼ਾਮਲ ਆ ਤੇ ਇਜ਼ਰਾਈਲ ਦੀ ਗਵਰਨਮੈਂਟ ਦੇ, ਤੇ ਜਿਹਦੇ ਵਿੱਚ ਜਿਹੜਾ ਸੀਜ਼ਫਾਇਰ ਦਾ ਪ੍ਰਪੋਜ਼ਲ ਆ ਉਹ ਦੋਵਾਂ ਪਾਰਟੀਆਂ ਨੂੰ ਦਿੱਤਾ ਗਿਆ ਤੇ ਜਿਹਦੇ ਤੇ ਹੁਣ ਦੋਵਾਂ ਪਾਰਟੀਆਂ ਵੱਲੋਂ ਕੁਝ ਘੰਟਿਆਂ ਤੱਕ ਫੈਸਲਾ ਦਿੱਤਾ ਜਾਣਾ ਹੈ ਕਿ ਉਹ ਸੀਜ਼ਫਾਇਰ ਦੇ ਲਈ ਸਹਿਮਤ ਨੇ ਜਾਂ ਨਹੀਂ ਆ। ਤੇ ਇਹਦੇ ਵਿੱਚ ਜਿਹੜਾ ਇਜਿਪਟ ਆ ਉਹ ਸਭ ਤੋਂ ਵੱਡੀ ਭੂਮਿਕਾ ਨਿਭਾ ਰਿਹਾ ਆ, ਤੇ ਨਾਲ ਯੂਐਸ ਦੀ ਵੀ ਹੁਣ ਜਿਹੜੀ ਪੋਲਿਸੀ ਆ ਉਹ ਇਸੇ ਗੱਲ ਤੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹ ਸੀਜ਼ਫਾਇਰ ਇੱਕ ਵਾਰ ਪੋਸੀਬਲ ਹੋ ਜੇ, ਕਿਉਂਕਿ ਜਿਹੜੀ ਐਂਟਨੀ ਬਲਿੰਕਨ ਤੇ ਕੈਮਰੂਨ ਦੀ ਹੁਣ ਦੀ ਪ੍ਰੈਸ ਕਾਨਫਰੰਸ ਸੀ ਅਮਰਵੀਰ ਸਿੰਘ ਜੀ, ਉਹਦੇ 'ਚ ਐਂਟਨੀ ਬਲਿੰਕਨ ਨੂੰ ਜਦੋਂ ਜਿਹੜੀ ਨੇਤਨਯਾਹੂ ਦੀ ਲੇਟੈਸਟ ਸਟੇਟਮੈਂਟ ਆ ਰਫਾਹ ਦੇ ਉੱਤੇ ਅਟੈਕ ਬਾਰੇ, ਗਰਾਊਂਡ ਇਨਵੇਜਨ ਬਾਰੇ, ਜਦੋਂ ਉਹਦੇ ਬਾਰੇ ਸਵਾਲ ਕੀਤਾ ਗਿਆ ਕਿ ਇਹ ਤਰੀਕ ਉਹਨਾਂ ਨੇ ਕਿਹਾ ਕਿ ਅਸੀਂ ਮਿਥ ਲਈ ਹੋਈ ਆ ਗਰਾਊਂਡ ਇਨਵੇਜਨ ਦੀ, ਤੇ ਨੇਤਨਯਾਹੂ ਦੀ ਜਿਹੜੀ ਸਟੇਟਮੈਂਟ ਆ ਮਤਲਬ ਇੱਕ ਥਾਂ ਦੇ ਉੱਤੇ ਰਿਕਰੂਟਮੈਂਟ ਜਿਹੜਾ ਇਹਨਾਂ ਦਾ ਸੈਂਟਰ ਆ ਮਤਲਬ ਉੱਥੇ ਬੋਲਦੇ ਆ ਨੇਤਨਯਾਹੂ ਨੇ ਮੰਗਲਵਾਰ ਵਾਲੇ ਦਿਨ, ਭਾਵ ਅੱਜ 7 ਤੋਂ ਕੁਝ ਘੰਟੇ ਪਹਿਲਾਂ ਹੀ ਉਹਨੇ ਦੁਬਾਰਾ ਇਹ ਗੱਲ ਨੂੰ ਦੁਹਰਾਇਆ ਆ ਕਿ ਕੋਈ ਵੀ ਦੁਨੀਆ ਦੀ ਤਾਕਤ ਸਾਨੂੰ ਰਫਾਹ ਦੇ ਉੱਤੇ ਗਰਾਊਂਡ ਇਨਵੇਜਨ ਤੋਂ ਨਹੀਂ ਰੋਕ ਸਕਦੀ ਆ, ਤੇ ਨੇਤਨਯਾਹੂ ਇਹ ਗੱਲ ਨੂੰ ਦੁਬਾਰਾ ਬਾਰ-ਬਾਰ ਦੁਹਰਾ ਰਹੇ ਆ। ਤੇ ਐਂਟਨੀ ਬਲਿੰਕਨ ਨੇ ਇਹ ਗੱਲ ਕਹੀ ਆ ਕਿ ਸਾਨੂੰ ਉਸ ਤਰੀਕ ਬਾਰੇ ਕੁਝ ਨਹੀਂ ਯੂਐਸ ਨੂੰ ਪਤਾ ਕਿ ਜਿਹੜੀ ਤਰੀਕ ਦੀ ਗੱਲ ਨੇਤਨਯਾਹੂ ਨੇ ਕੀਤੀ ਆ, ਤੇ ਐਂਟਨੀ ਬਲਿੰਕਨ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜਾਂ ਸਟੇਟਮੈਂਟ ਆ ਉਹਦੇ 'ਚ ਉਹਨਾਂ ਨੇ ਇਹੀ ਕੋਸ਼ਿਸ਼ ਕੀਤੀ ਆ ਵੀ ਉਹ ਯੂਐਸ ਇਹ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਮਤਲਬ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਇਨਵੇਜਨ ਆ ਇਹਨੂੰ ਟਾਲ ਕੇ ਤੇ ਹੋਰ ਜਿਹੜਾ ਤਰੀਕਾ ਆ ਉਹਦੇ ਨਾਲ ਜਿਹੜੇ ਮਤਲਬ ਗੱਲਾਂ ਚੀਜ਼ਾਂ ਹਾਸਲ ਕਰਨੀਆਂ ਚਾਹੁੰਦਾ ਇਜ਼ਰਾਈਲ ਉਹ ਪੋਸੀਬਲ ਕੀਤੀਆਂ ਜਾ ਸਕਣ ਕਿ ਗਰਾਊਂਡ ਇਨਵੇਜਨ ਨਾ ਹੋਵੇ। ਉਹਦੇ ਪਿੱਛੇ ਹੁਣ ਜਿਹੜਾ ਰਫਾਹ ਦਾ ਰੌਲਾ ਆ, ਜਿਵੇਂ ਸਾਡੇ ਦਰਸ਼ਕ ਕਾਫੀ ਜਾਣਕਾਰ ਵੀ ਨੇ ਪਰ ਜਿਹੜੇ ਲੋਕ ਸਮਝਣਾ ਚਾਹੁੰਦੇ ਆ ਤਾਂ ਇਹ ਬੜੀ ਜ਼ਰੂਰੀ ਗੱਲ ਆ ਕਿ ਜਿਹੜਾ ਗਾਜ਼ਾ, ਇੱਕ ਅਸੀਂ ਜਾਣਦੇ ਗਾਜ਼ਾ ਪੱਟੀ ਆ, ਬੜਾ ਛੋਟਾ ਜਿਹਾ ਇਲਾਕਾ ਆ, ਉਹਦੇ ਵਿੱਚ ਬਾਕੀ ਸਮੁੰਦਰ ਲੱਗਦਾ ਆ ਜਾਂ ਫਿਰ ਬਾਕੀ ਦਾ ਜਿਹੜਾ ਸਾਰਾ ਲੈਂਡ ਉਹਦੀਆਂ ਐਂਟਰੀਜ਼ ਨੇ ਜਾਂ ਐਗਜ਼ਿਟ ਨੇ ਉਹ ਸਾਰੇ ਇਜ਼ਰਾਈਲ ਦੀ ਟੈਰੀਟਰੀ ਦੇ ਥੱਲੇ ਆ, ਤੇ ਸਿਰਫ ਇੱਕ ਰਫਾਹ ਦਾ ਹੀ ਅਸੀਂ ਕਹਿ ਸਕਦੇ ਇੱਕ ਰਸਤਾ ਆ ਜਿੱਥੋਂ ਕਿ ਗਾਜ਼ਾ ਦੇ ਲੋਕ ਇਜਿਪਟ ਵੱਲ ਐਗਜ਼ਿਟ ਕਰ ਸਕਦੇ ਆ। ਤੇ ਇਹ ਜਦੋਂ ਤੋਂ ਅਟੈਕ ਸ਼ੁਰੂ ਹੋਇਆ ਤਾਂ ਉਹ ਤੋਂ ਬਾਅਦ ਇਜ਼ਰਾਈਲ ਦੀ ਪਾਲਿਸੀ ਰਹੀ ਹੈ ਕਿ ਉਹਨਾਂ ਨੇ ਗਾਜ਼ਾ ਦੇ ਵਿੱਚ ਲਗਾਤਾਰ ਹਮਲੇ ਕਰਕੇ ਰਫਾਹ ਜਿਹੜਾ ਆ ਉਹਨੂੰ ਇੱਕ ਸੇਫ ਏਰੀਆ ਮੰਨਿਆ ਗਿਆ ਸੀ ਹੁਣ ਤੱਕ ਦੇ ਸਾਰੇ ਅਟੈਕ 'ਚ, ਕਿ ਲੋਕਾਂ ਨੂੰ ਇਹ ਗੱਲ ਕਹੀ ਵੀ ਗਈ, ਅਨਾਊਂਸਮੈਂਟਸ ਵੀ ਇਜ਼ਰਾਈਲ ਦੀ ਅਥਾਰਟੀਜ਼ ਵੱਲੋਂ ਥਾਂ ਤੇ ਜਦੋਂ ਸ਼ਹਿਰ 'ਚ ਕਿਸੇ 'ਚ ਹਮਲਾ ਕਰਦੇ ਸੀ ਤਾਂ ਇਹੀ ਅਨਾਊਂਸਮੈਂਟ ਕਰਦੇ ਸੀ ਕਿ ਤੁਸੀਂ ਰਫਾਹ ਚਲੇ ਜਾਓ, ਕਿ ਤੁਸੀਂ ਆਪਣੇ ਘਰ ਇੱਥੋਂ ਛੱਡ ਕੇ ਤੇ ਰਫਾਹ ਚਲੇ ਜਾਓ। ਤੇ ਹੁਣ ਸਾਰੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਮਿਲੀਅਨਸ ਲੋਕ ਜਿਹੜੇ ਆ ਉਹ ਰਫਾਹ ਦੇ ਵਿੱਚ ਰਿਫਿਊਜੀ ਵਜੋਂ ਰਹਿ ਰਹੇ ਆ, ਸ਼ੈਲਟਰ ਹੋਮਸ ਜਿਹੜੇ ਆ ਉੱਥੇ ਪੜ੍ਹਾਏ ਆ, ਮਤਲਬ ਉਹਨਾਂ ਦੇ ਵਿੱਚ ਰਹਿ ਰਹੇ ਆ। ਤਾਂ ਹੁਣ ਜਿੱਥੇ ਇੰਨੀ ਵੱਡੀ ਆਬਾਦੀ ਆ, ਹੁਣ ਫਾਈਨਲੀ ਜਿਹੜਾ ਉਹ ਇੱਕ ਲਾਸਟ ਪੁਆਇੰਟ ਆ ਗਾਜ਼ਾ ਦੇ ਵਿੱਚ ਲੋਕਾਂ ਨੂੰ ਜਿੱਥੇ ਇਕੱਠੇ ਕਰ ਲਿਆ ਗਿਆ ਤੁਸੀਂ ਕਹਿ ਸਕਦੇ ਹੋ, ਤੇ ਹੁਣ ਇਜ਼ਰਾਈਲ ਨੇ ਇਹ ਅਨਾਊਂਸ ਕਰਤਾ ਕਿ ਅਸੀਂ ਉਸ ਥਾਂ ਤੇ ਅਟੈਕ ਕਰਾਂਗੇ। ਤਾਂ ਇਹ ਪਾਲਿਸੀ ਉਹੀ ਹੈ ਕਿ ਤੁਸੀਂ ਗਾਜ਼ਾ ਦੇ ਜਿਹੜੇ ਪੈਲਸਟੀਨੀਅਨ ਨੇ ਉਹਨਾਂ ਤੋਂ ਖਾਲੀ ਕਰਾਉਣਾ ਹੈ। ਤਾਂ ਉਹ ਵੀ ਮਤਲਬ ਹੁਣ ਸਾਹਮਣੇ ਆ ਰਹੀ ਹੈ ਕਿ ਉਹਦੇ ਵਿੱਚ ਕਾਫੀ, ਕਿਉਂਕਿ ਜੇ ਉੱਥੇ ਇਜ਼ਰਾਈਲ ਦੀਆਂ ਗਰਾਊਂਡ ਫੋਰਸਿਸ ਅਟੈਕ ਕਰਦੀਆਂ ਨੇ ਤਾਂ ਲੋਕਾਂ ਦੇ ਕੋਲ ਫਿਰ ਉਸ ਅਟੈਕ ਤੋਂ ਬਚਣ ਦੇ ਲਈ ਇਜਿਪਟ ਵਾਲੇ ਪਾਸੇ ਜਾਣ ਤੋਂ ਬਿਨਾਂ ਕੋਈ ਰਾਹ ਨਹੀਂ। ਤੇ ਫਿਲਹਾਲ ਅਜੇ ਤੱਕ ਇਜਿਪਟ ਨੇ ਜਿਹੜੇ ਆਪਣੇ ਗੇਟ ਆ ਉਹ ਓਪਨ ਨਹੀਂ ਕੀਤੇ ਆ ਉੱਥੋਂ ਲੋਕਾਂ ਦੇ ਇਜਿਪਟ 'ਚ ਦਾਖਲ ਹੋਣ ਵਾਸਤੇ। ਤਾਂ ਕਰਕੇ ਜਿਹੜੀ ਸਿਚੁਏਸ਼ਨ ਆ ਇਹ ਬਹੁਤ ਵੱਡਾ ਹਿਊਮੈਨਿਟੇਰੀਅਨ ਕ੍ਰਾਈਸਿਸ ਪਹਿਲਾਂ ਹੀ ਬਣਿਆ ਹੋਇਆ, ਪਰ ਇਹ ਹੁਣ ਹੋਰ ਜ਼ਿਆਦਾ ਖਤਰਨਾਕ ਰੂਪ ਲੈ ਸਕਦਾ ਹੈ ਜੇ ਉੱਥੇ ਗਰਾਊਂਡ ਇਨਵੇਜਨ ਹੁੰਦੀ ਆ। ਤੇ ਯੂਐਸ ਜਿਹੜਾ ਆ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜਿਹੜੀ ਯੂਐਸ ਗਵਰਨਮੈਂਟ ਆ ਉਹ ਬਹੁਤ ਵੱਡਾ ਉਹਦਾ ਕ੍ਰਿਟਿਸਿਜ਼ਮ ਹੋ ਰਿਹਾ ਆ ਜਿਹੜੀ ਪਾਲਿਸੀ ਉਹਨੇ ਅਡੋਪਟ ਕੀਤੀ ਆ 7 ਅਕਤੂਬਰ ਤੋਂ ਬਾਅਦ, ਤੇ ਕੋਈ ਵੀ ਇਹੋ ਜਿਹਾ ਸਟਰੋਂਗ ਸਟੈਪ ਨਹੀਂ ਲਿਆ ਵੀ ਜਿਹੜੀ ਇਹ ਹਿਊਮੈਨਿਟੇਰੀਅਨ ਕ੍ਰਾਈਸਿਸ ਬਣਿਆ। ਤਾਂ ਇਹਦੇ ਵਿੱਚ ਬਲਕਿ ਲੋਕ ਯੂਐਸ ਦੀ ਗਵਰਨਮੈਂਟ ਨੂੰ ਬਰਾਬਰ ਦਾ ਭਾਈਵਾਲ ਸਮਝ ਰਹੇ ਆ, ਯੂਐਸ ਤੇ ਯੂਕੇ ਦੀਆਂ ਗਵਰਨਮੈਂਟਸ ਨੂੰ। ਤੇ ਮੈਂ ਕੁਝ ਦਿਨ ਪਹਿਲਾਂ ਮੇਰਾ ਆਪਣਾ ਐਕਸਪੀਰੀਅੰਸ ਆ ਇੱਥੇ ਟੋਰਾਂਟੋ ਦੇ ਵਿੱਚ, ਮੈਨੂੰ ਇੱਕ ਟੈਕਸਸ ਤੋਂ BBC ਗੋਰੀ ਉਹ ਮਿਲੀ ਤੇ ਗੱਲਬਾਤ
ਚੱਲੀ ਤੇ ਮਤਲਬ ਟੈਕਸਸ ਇੱਕ ਬਿਲਕੁਲ ਅਸੀਂ ਕਹਿ ਸਕਦੇ ਕਿ US ਦਾ ਜਿਹਨੂੰ ਮਤਲਬ ਰਿਜਿਡ ਏਰੀਆ ਮੰਨਿਆ ਜਾਂਦਾ ਵੀ ਉੱਥੋਂ ਤੇ ਉਹ ਗੋਰੀ BBC ਜਿਹੜੀ ਉਹ ਇਹ ਗੱਲ ਕਹਿ ਰਹੀ ਹੈ ਵੀ ਜੋ ਪੈਲਸਤੀਨ ਦੇ ਵਿੱਚ ਹੋ ਰਿਹਾ ਵੀ ਮਤਲਬ ਉਹਦੀਆਂ ਅੱਖਾਂ 'ਚ ਹੰਝੂ ਤੱਕ ਆ ਰਹੇ ਸੀ ਵੀ ਬਹੁਤ ਮਾੜਾ ਹੋ ਰਿਹਾ ਤੇ ਸਾਡੀ ਗਵਰਨਮੈਂਟ ਉਹਦੇ ਵਿੱਚ ਭਾਈਵਾਲ ਆ ਹਨਾ। ਤੇ ਮਤਲਬ US ਦੇ ਵਿੱਚ ਜਿਹੜੀ ਇਹ ਆਮ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਕ੍ਰਿਟਿਸਿਜ਼ਮ ਆ ਆਪਣੀ ਗਵਰਨਮੈਂਟ ਦਾ। ਤੇ ਉਸ ਤੋਂ ਇਲਾਵਾ ਅਸੀਂ ਯੂਰਪ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਯੂਰਪ ਦੇ ਵਿੱਚ ਜਿੱਥੇ ਲੋਕਾਂ ਨੇ ਮਤਲਬ ਲੱਖਾਂ ਦੀ ਗਿਣਤੀ 'ਚ ਲੋਕ ਇਸ ਹਮਲੇ ਦੇ ਖਿਲਾਫ ਸੜਕਾਂ ਤੇ ਉਤਰੇ। ਉਸ ਤੋਂ ਇਲਾਵਾ ਹੁਣ ਸਪੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਲਗਾਤਾਰ ਮੀਟਿੰਗਸ ਕਰ ਰਹੇ ਆ ਯੂਰੋਪੀਅਨ ਕੰਟਰੀਜ਼ ਦੇ ਹੋਰ ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ ਕਿ ਜਿਹੜਾ ਪੈਲਸਟੀਨੀਅਨ ਸਟੇਟ ਦਾ ਰੈਜ਼ੋਲੂਸ਼ਨ ਯੂਰੋਪੀਅਨ ਯੂਨੀਅਨ ਦੇ ਵਿੱਚ ਲਿਆ ਕੇ ਪਾਸ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਅਟੈਕ ਇਹਨੂੰ ਰੋਕਿਆ ਜਾ ਸਕੇ। ਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਆਇਰਲੈਂਡ ਦੇ ਜਿਹੜੇ ਆਈ ਥਿੰਕ ਨਵੇਂ ਉੱਥੇ ਪ੍ਰਾਈਮ ਮਿਨਿਸਟਰ ਬਣੇ ਆ। ਆਇਰਲੈਂਡ ਦੇ ਜਿਹੜੇ ਹੁਣ ਇਲੈਕਸ਼ਨ ਹੋਈ ਆ ਉੱਥੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਤੇ ਉਹਨਾਂ ਨੇ ਇਜ਼ਰਾਈਲ ਨੂੰ ਅਕਿਊਜ਼ ਕੀਤਾ ਆ ਕਿ ਉਹ ਗਾਜ਼ਾ ਦੇ ਵਿੱਚ ਮਤਲਬ ਪਹਿਲੀ ਸਪੀਚ ਸੀ ਉਹਦੀ ਤੇ ਉਹਨਾਂ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਜਿਹੜੀ ਇਜ਼ਰਾਈਲੀ ਗਵਰਨਮੈਂਟ ਆ ਉਹ ਲੋਕਾਂ ਨੂੰ ਭੁੱਖ ਦੇ ਨਾਲ ਤੇ ਮਤਲਬ ਇਸ ਤਰ੍ਹਾਂ ਮਾਰ ਰਹੀ ਵੀ ਅਟੈਕ ਕਰ ਰਹੀ ਹੈ। ਤਾਂ ਯੂਰਪ ਦੇ ਵਿੱਚ ਕਾਫੀ ਸਟਰੋਂਗਲੀ ਜਿਹੜਾ ਇਜ਼ਰਾਈਲ ਦਾ ਵਿਰੋਧ ਹੋਇਆ ਆ ਸਟੇਟਸ ਦੇ ਵੱਲੋਂ। ਪਰ ਅਸੀਂ ਇਹ ਦੇਖ ਰਹੇ ਹਾਂ ਕਿ UK ਤੇ US ਜਿਹੜੇ ਕਿ ਵੱਡੇ ਪਲੇਅਰਸ ਨੇ ਇਹ ਸਾਰੀ ਗੇਮ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੋ ਜਿਹਾ ਰਿਸਪੌਂਸ ਚਾਹੀਦਾ ਸੀ ਇਸ ਹਿਊਮੈਨਿਟੇਰੀਅਨ ਕ੍ਰਾਈਸਿਸ ਨੂੰ ਰੋਕਣ ਦੇ ਲਈ ਉਹ ਨਜ਼ਰ ਨਹੀਂ ਆਇਆ। ਤੇ ਅੱਜ ਦੀ ਵੀ ਜਿਹੜੀ ਇਹਨਾਂ ਦੋਵੇਂ ਸੈਕਟਰੀਜ਼ ਦੀ ਜਿਹੜੀ ਅਸੀਂ ਦੇਖਦੇ ਹਾਂ ਪ੍ਰੈਸ ਕਾਨਫਰੰਸ ਆ ਉਹਦੇ 'ਚ ਵੀ ਕੋਈ ਸਟਰੋਂਗ ਗੱਲ ਇਸ ਤਰ੍ਹਾਂ ਦੀ ਇਜ਼ਰਾਈਲ ਦੇ ਖਿਲਾਫ ਨਹੀਂ ਬਲਕਿ ਡੇਵਿਡ ਕੈਮਰੂਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੀ UK ਦੀ ਪਾਲਿਸੀ ਆ ਵੈਪਨਸ ਦੀ ਸੇਲ ਨੂੰ ਲੈ ਕੇ ਇਜ਼ਰਾਈਲ ਦੇ ਬਾਰੇ ਉਹਦੇ 'ਚ ਕੋਈ ਚੇਂਜ ਨਹੀਂ UK ਕਰ ਰਿਹਾ। ਮਤਲਬ US ਤੇ UK ਸਭ ਤੋਂ ਵੱਧ ਜਿਹੜੇ ਵੈਪਨਸ ਨੇ ਉਹ ਇਜ਼ਰਾਈਲ ਨੂੰ ਦੇ ਰਹੇ ਆ ਜਿਹੜੇ ਕਿ ਉੱਥੇ ਪੈਲਸਟੀਨੀਅਨਸ ਦੇ ਉੱਤੇ ਆਮ ਲੋਕਾਂ ਦੇ ਉੱਤੇ ਗਾਜ਼ਾ ਦੇ ਵਿੱਚ ਯੂਜ਼ ਹੋ ਰਹੇ ਆ। ਤਾਂ ਅਮਰਵੀਰ ਸਿੰਘ ਜੀ ਇਹ ਇੱਕ ਬੜਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਕੋੜਾ ਸੱਚ ਆ ਅੱਜ ਦੇ ਸਮੇਂ ਦਾ ਸਾਡਾ ਕਿ ਲਗਾਤਾਰ ਲੋਕ ਅਸੀਂ ਕੱਲ ਵੀ ਮੈਂ ਸ਼ੋਅ 'ਚ ਗੱਲ ਕੀਤੀ ਸੀ ਵੀ ਅੱਜ ਦਾ ਉਹ ਸਮਾਂ 21ਵੀਂ ਸਦੀ ਦੁਨੀਆ ਦੀ ਸਿਵਲਾਈਜ਼ਡ ਸੈਂਚੁਰੀ ਕਿਹਾ ਜਾਂਦਾ ਵੀ ਅੱਜ ਦੁਨੀਆ ਦੀ ਵੱਡੀ ਆਬਾਦੀ ਜਿਹੜੀ ਆ ਜੀ ਉਹ ਪੜ੍ਹ ਲਿਖ ਚੁੱਕੀ ਆ। ਜਿਹੜਾ ਪੁਰਾਣਾ ਸਮਾਂ ਸੀ ਉਹਨੂੰ ਅੱਜ ਦੇ ਪੜ੍ਹੇ ਲਿਖੇ ਲੋਕ ਜਿਹੜੇ ਆ ਰੂੜੀਵਾਦੀ ਸਮਾਂ ਕਹਿੰਦੇ ਆ। ਪਰ ਅੱਜ ਜਿਹੜੀ ਡੈਮੋਕ੍ਰੈਟਿਕ ਸੁਸਾਇਟੀਜ਼ ਜਿਹੜੀਆਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਨੂੰ ਐਸਟੈਬਲਿਸ਼ ਕਰਨ ਦੀਆਂ ਲੰਬਰਦਾਰ ਬਣਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਗਵਰਨਮੈਂਟਸ ਨੇ ਉਹ ਇੰਨੇ ਵੱਡੇ ਜੈਨੋਸਾਈਡ ਦੇ ਵਿੱਚ ਮਤਲਬ ਪਾਰਟਿਸਿਪੈਂਟ ਨੇ। ਤੇ ਦੂਜਾ ਦੁਨੀਆ ਦੇ ਵਿੱਚ ਇੰਨੀਆਂ ਤਾਕਤਵਰ ਸਟੇਟਸ ਨੇ ਦੁਨੀਆ ਦੇ ਵਿੱਚ ਇੱਕ ਇੰਟਰਨੈਸ਼ਨਲ ਲਾਅ ਆ ਇੰਟਰਨੈਸ਼ਨਲ ਨੋਰਮਸ ਨੇ ਉਹਦੇ ਬਾਵਜੂਦ ਦੁਨੀਆ ਦੇ ਵਿੱਚ ਇੰਨਾ ਵੱਡਾ ਮੀਡੀਆ ਆ ਕਿ ਅੱਜ ਸਾਰੀ ਦੁਨੀਆ ਇਹ ਖਬਰਾਂ ਰੋਜ਼ ਪੜ੍ਹਦੀ ਦੇਖਦੀ ਤਸਵੀਰਾਂ ਦੇਖਦੀ ਆ ਵੀ ਗਾਜ਼ਾ ਦੇ ਵਿੱਚ ਕਿਵੇਂ ਬੱਚੇ ਜਿਹੜੇ ਆ ਉਹ ਕਤਲ ਹੋ ਰਹੇ ਆ ਪਰ ਫਿਰ ਵੀ ਕੋਈ ਕੁਝ ਨਹੀਂ ਕਰ ਰਿਹਾ। ਮਤਲਬ ਸਾਰੇ ਜਿਹੜੇ ਲੋਕ ਆ ਸਿਰਫ ਬਿਆਨਬਾਜ਼ੀਆਂ ਤੱਕ ਸੀਮਤ ਆ। ਜੇ ਕੋਈ ਭਾਵੇਂ ਇਜ਼ਰਾਈਲ ਦੇ ਪੱਖ 'ਚ ਭਾਵੇਂ ਕੋਈ ਵਿਰੋਧ 'ਚ ਪਰ ਬਿਆਨਬਾਜ਼ੀਆਂ ਨੇ ਗਰਾਊਂਡ ਦੇ ਉੱਤੇ ਇਸ ਕਤਲੋਗਾਰਤ ਨੂੰ ਰੋਕਣ ਦੇ ਵਿੱਚ ਹਿਊਮੈਨਿਟੀ ਜਿਹੜੀ ਆ ਉਹ ਟੋਟਲੀ ਫੇਲ ਹੋਈ ਆ। ਤੇ ਹੁਣ ਤੱਕ 33,000 ਦੇ ਕਰੀਬ ਅਸੀਂ ਇਹ ਦੇਖ ਚੁੱਕੇ ਹਾਂ ਅੰਕੜਾ। ਜੇ ਇਸੇ ਤਰ੍ਹਾਂ ਇਹ ਹਮਲੇ ਜਾਰੀ ਰਹਿੰਦੇ ਆ ਤਾਂ ਮਤਲਬ ਇਹ ਬਹੁਤ ਵੱਡਾ ਅੰਕੜਾ ਹੋ ਸਕਦਾ ਤੇ ਹਜੇ ਅਨਰਿਕਾਰਡਡ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੈਜੁਅਲਟੀਜ਼ ਹੁੰਦੀਆਂ ਨੇ ਤਾਂ ਬਹੁਤ ਜ਼ਿਆਦਾ ਅੰਕੜੇ ਜਿਹੜੇ ਅਨਰਿਕਾਰਡਡ ਰਹਿ ਜਾਂਦੇ ਆ ਜੀ। ਇਸ ਕਰਕੇ ਮਤਲਬ ਜਿਹੜੀ ਹੁਣ ਤੱਕ ਦੀ ਸਿਚੁਏਸ਼ਨ ਆ ਤਾਂ ਰਾਫਾ ਦੇ ਉੱਤੇ ਜੇ ਅਟੈਕ ਜਿਵੇਂ ਦਾ ਮੈਂ ਤੁਹਾਨੂੰ ਦੱਸਿਆ ਕਿ ਨੇਤਨਯਾਹੂ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਅਸੀਂ ਡੇਟ ਫਾਈਨਲ ਕਰ ਚੁੱਕੇ ਹਾਂ ਪਰ ਅੱਜ ਉਹਨੇ ਆਪਣੇ ਰਿਕਰੂਟਮੈਂਟ ਸੈਂਟਰ ਦੇ ਵਿੱਚ ਜਿੱਥੇ ਉਹ ਆਪਣੀ ਇਸ ਜੰਗ ਦੇ ਲਈ ਭਰਤੀ ਕਰ ਰਹੇ ਆ ਤੇ ਉੱਥੇ ਉਹਨੇ ਬੋਲਦਿਆਂ ਇਹ ਗੱਲ ਕਹੀ ਆ ਵੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਇਸ ਅਟੈਕ ਤੋਂ ਨਹੀਂ ਰੋਕ ਸਕਦੀ। ਤੇ ਅਸੀਂ ਦੇਖਿਆ ਵੀ ਨੇਤਨਯਾਹੂ ਜਿਹੜਾ ਆ ਉਹਨੇ ਹੁਣ ਤੱਕ 7 ਅਕਤੂਬਰ ਤੋਂ ਬਾਅਦ ਆਪਣੀ ਹਰ ਗੱਲ ਪਗਾਈ ਹੈ ਤੇ ਉਹਨੇ ਹਰ ਤਰ੍ਹਾਂ ਦਾ ਹਮਲਾ ਕੀਤਾ। ਤੇ ਜੇ ਰਫਾ ਦੇ ਉੱਤੇ ਅਟੈਕ ਹੁੰਦਾ ਤਾਂ ਉਹਦੇ 'ਚ ਮੈਂ ਵੀ ਤੁਹਾਨੂੰ ਐਕਸਪਲੇਨ ਕਰਤਾ ਹੈ ਕਿ ਕਿੰਨੀ ਵੱਡੀ ਪ੍ਰੋਬਲਮ ਹੋ ਸਕਦੀ ਹੈ ਹਿਊਮੈਨਿਟੇਰੀਅਨ ਐਂਗਲ ਤੋਂ ਕਿਉਂਕਿ ਸਾਰੀ ਜਿਹੜੀ ਏਡ ਆ ਉਹਦੀ ਸਪਲਾਈ ਰੁਕ ਸਕਦੀ ਹੈ ਤੇ ਲੋਕਾਂ ਦੇ ਕੋਲ ਉੱਥੋਂ ਮੂਵ ਕਰਨ ਦੇ ਲਈ ਕੋਈ ਰਾਹ ਨਹੀਂ ਕਿਉਂਕਿ ਇੱਕੋ ਇੱਕ ਰਾਹ ਇਜਿਪਟ ਵੱਲ ਜਾਣ ਦਾ ਤੇ ਇਜਿਪਟ ਨੇ ਅਜੇ ਤੱਕ ਰਸਤਾ ਬੰਦ ਕੀਤਾ ਹੋਇਆ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਤਲਬ ਅਸੀਂ ਕਿਆਸ ਵੀ ਨਾ ਲਗਾ ਸਕਦੇ ਕਿ ਉੱਥੇ ਹਾਲਾਤ ਕੀ ਬਣ ਸਕਦੇ ਆ। ਬਿਲਕੁਲ ਨਹੀਂ ਇਹ ਬੜੀ ਹੀ ਖਤਰਨਾਕ ਜਿਹੜੀ ਸਿਚੁਏਸ਼ਨ ਹੈ ਉਹ ਬਣਦੀ ਜਾਪ ਰਹੀ ਹੈ ਇਸ ਦੇ ਵਿੱਚ ਤੇ ਥੋੜਾ ਜਿਹਾ ਇਹਦੇ ਤੇ ਸਿਆਸਤ ਬਾਰੇ ਗੱਲ ਕੀਤੀ ਜਾਵੇ ਜਿੱਥੇ ਇਹ ਗੱਲ ਹਰ ਇੱਕ ਮੁਲਕ ਤੇ ਹਰ ਇੱਕ ਬੰਦੇ ਦੇ ਸਮਝ ਦੇ ਵਿੱਚ ਆ ਰਹੀ ਹੈ ਕਿ ਉੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਤੇ ਜਿਹੜਾ ਸੀਜ਼ ਫਾਇਰ ਹੈ ਉਹ ਅੱਜ ਦੀ ਸਮੇਂ ਦੀ ਬੜੀ ਅਹਿਮ ਲੋੜ ਹੈ ਪਰ ਇਹ ਇੰਪਲੀਮੈਂਟ ਕਿਉਂ ਨਹੀਂ ਹੋ ਪਾ ਰਿਹਾ। ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਤੱਕ ਇਸ ਦੇ ਉੱਤੇ ਆ ਚੁੱਕਿਆ ਆ
ਪਰ ਫਿਰ ਵੀ ਇਜ਼ਰਾਈਲ ਕਿਉਂ ਬੈਕ ਆਫ ਨਹੀਂ ਕਰ ਰਿਹਾ। ਹੁਣ ਇਜ਼ਰਾਈਲ ਦੀ ਜਿਹੜੀ ਇੰਟਰਨਲ ਸਿਆਸਤ ਹੈਗੀ ਹੈ ਇਹਦੇ ਵਿੱਚ, ਉਹਦਾ ਵੀ ਇਹ ਸਾਰੇ ਪਾਰਟ ਦੇ ਨਾਲ ਜਿਹੜੀ ਇਜ਼ਰਾਈਲ ਦਾ ਸਟੈਂਡ ਹੈ ਉਹਦੇ ਨਾਲ ਗੱਲ ਜਾ ਕੇ ਜੁੜਦੀ ਹੈ। ਕੋਲੀਸ਼ਨ ਗਵਰਨਮੈਂਟ ਹੈ ਨੇਤਨਯਾਹੂ ਸਰਕਾਰ ਦੀ, ਉਹ ਅਨਪੋਪੂਲਰ ਵੀ ਹੋ ਰਹੇ ਸੀ। ਜਦੋਂ ਬੰਦਾ ਅਨਪੋਪੂਲਰ ਹੋ ਰਿਹਾ ਹੋਵੇ ਆਪਣੀ ਲੋਕਲ ਸਿਆਸਤ ਦੇ ਵਿੱਚ, ਉਦੋਂ ਇਸ ਕਿਸਮ ਦੀ ਸਿਚੁਏਸ਼ਨ ਨੂੰ ਉਭਾਰਨਾ ਤੇ ਉਹਨੂੰ ਵੱਡਾ ਬਣਾ ਕੇ ਪੇਸ਼ ਕਰਨਾ ਤੇ ਉਹਦੇ ਤੇ ਇੱਕ ਅਟੈਕਿੰਗ ਮੋਡ ਦੇ ਵਿੱਚ ਆਉਣਾ, ਉਹ ਸਿਆਸਤਦਾਨਾਂ ਨੂੰ ਜਾਂ ਜਿਹੜੀ ਹਕੂਮਤ ਹੁੰਦੀ ਆ ਉਹਨੂੰ ਸੂਤ ਬੈਠਦਾ ਆ, ਉਹਨਾਂ ਨੂੰ ਉਹ ਸੂਟ ਕਰਦਾ ਹੁੰਦਾ। ਇਹੀ ਚੀਜ਼ ਨੇਤਨਯਾਹੂ ਨੇ ਕੀਤੀ ਹੈ। ਪਰ ਹੁਣ ਜਿਸ ਲੈਵਲ ਤੱਕ ਉਹ ਚਲੀ ਗਈ ਹੈ, ਹੁਣ ਉਹਨਾਂ ਕੋਲੋਂ ਵੀ ਉਹ ਗੱਲ ਸੰਭਾਲੀ ਨਹੀਂ ਜਾ ਰਹੀ। ਹੁਣ ਜਿਹੜੇ ਰਾਈਟ ਵਿੰਗਰ ਹੈਗੇ ਉਹਨਾਂ ਦੀ ਗਵਰਨਮੈਂਟ ਦੇ ਵਿੱਚ, ਉਹ ਤੇ ਇਹ ਲੱਭ ਰਹੇ ਆ ਵੀ ਜੀ ਇਹਨਾਂ ਨੂੰ ਖਤਮ ਕਰੋ, ਜਿਹੜੀ ਜ਼ਮੀਨ ਹੈਗੀ ਹੈ ਉਹ ਹਥਿਆਓ ਹੋਰ ਜ਼ਿਆਦਾ, ਗਾਜ਼ਾ ਦੇ ਉੱਤੇ ਕਬਜ਼ਾ ਕਰੋ ਜਾ ਕੇ, ਤੇ ਨਾਲ ਹੀ ਨਾਲ ਜਿਹੜੇ ਹੌਸਟੇਜਸ ਹੈਗੇ ਆ ਉਹਨਾਂ ਨੂੰ ਛੁਡਾਓ। ਮਨੁੱਖਤਾ ਦੇ ਪੱਖ ਤੋਂ ਜਿਹੜੇ ਹੌਸਟੇਜਸ ਦੀ ਗੱਲ ਹੈਗੀ ਆ ਲੋਕਲ ਇਜ਼ਰਾਈਲ ਦੇ ਵਿੱਚ, ਉਹਨੂੰ ਲੈ ਕੇ ਵੀ ਵਿਰੋਧ ਪ੍ਰਦਰਸ਼ਨ ਜਿਹੜੇ ਹੈਗੇ ਆ ਉਹ ਨੇਤਨਯਾਹੂ ਦੇ ਖਿਲਾਫ ਹੋ ਰਹੇ ਆ। ਉਹਨਾਂ ਦੀ ਕਨੈਸਟ ਦੇ ਵਿੱਚ ਵੀ ਜਿਹੜਾ ਵਿਰੋਧ ਹੈ ਉਹ ਹੋ ਰਿਹਾ। ਸੋ ਇੱਕ ਤੇ ਇਹ ਫੈਕਟਰ ਹੈਗਾ। ਦੂਜਾ ਜਿਹੜੀ ਅਮਰੀਕਾ ਦੀ ਸਿਆਸਤ ਹੈਗੀ ਹੈ, ਹੁਣ ਅਮਰੀਕਾ ਦਾ ਰੋਲ ਇਹਦੇ ਵਿੱਚ ਬੜਾ ਨੈਗੇਟਿਵਲੀ ਪੋਰਟਰੇ ਕੀਤਾ ਜਾ ਰਿਹਾ ਹੈ ਜਾਂ ਨੈਗੇਟਿਵਲੀ ਪੋਰਟਰੇ ਹੋ ਰਿਹਾ ਹੈ, ਐਂਡ ਜਸਟੀਫਾਈਡ ਹੈ ਉਹ ਕਿ ਅਮਰੀਕਾ ਕਿਸ ਲੈਵਲ ਤੇ ਜਾ ਕੇ ਇਜ਼ਰਾਈਲ ਦੀ ਸਪੋਰਟ ਕਰ ਰਿਹਾ। ਜੇ ਅਮਰੀਕਾ ਚਾਹੇ ਇੱਕ ਸਖਤ ਸਟੈਂਡ ਲਿਆ ਜਾਵੇ ਇਜ਼ਰਾਈਲ ਨੂੰ ਉਸ ਕਿਸਮ ਦੀ, ਜਿਹਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਟਰੋਂਗਲੀ ਪੁਸ਼ ਕੀਤਾ ਜਾਵੇ, ਤੇ ਇਹਦਾ ਜਿਹੜਾ ਸੋਲਿਊਸ਼ਨ ਹੈ ਉਹ ਕੱਢਿਆ ਜਾ ਸਕਦਾ। ਅਮਰੀਕਾ ਕਿਉਂ ਨਹੀਂ ਉੱਥੇ ਤੱਕ ਪਹੁੰਚ ਰਿਹਾ ਜਾਂ ਕਿਉਂ ਨਹੀਂ ਉਸ ਸਟਰੋਂਗਰ ਅਪਰੋਚ ਦੇ ਨਾਲ ਇਸ ਪਾਰਟ ਨੂੰ ਲੀਡ ਕਰ ਰਿਹਾ, ਇਹ ਇੱਕ ਕੁਐਸਚਨ ਮਾਰਕ ਹੈ। ਇਹਦੇ 'ਚ ਬਾਈਡਨ ਸਰਕਾਰ ਦੇ ਵੀ ਇਸ ਵਕਤ ਚਾਂਸਸ ਬਣ ਰਹੇ ਆ ਕਿ ਬੜਾ ਹੀ ਅਨਪੋਪੂਲਰ ਉਹਨਾਂ ਦੀ ਲੋਕਲ ਸਿਆਸਤ ਦੇ ਵਿੱਚ ਕੰਮ ਹੋ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਵੰਬਰ ਦੇ ਵਿੱਚ ਚੋਣਾਂ ਹੋਣੀਆਂ ਨੇ, ਇਸ ਗੱਲ ਦਾ ਖਾਮਿਆਜ਼ਾ ਬਾਈਡਨ ਸਰਕਾਰ ਨੂੰ ਭੁਗਤਣਾ ਪੈ ਸਕਦਾ। ਨਿੱਜੀ ਤੌਰ ਤੇ ਬਾਈਡਨ ਦੀ ਵੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਹੈਗੀ ਹੈ ਉਹਦੇ ਤੇ ਬੜਾ ਵੱਡਾ ਸੈਟਬੈਕ ਬਾਈਡਨ ਨੂੰ ਲੱਗ ਸਕਦਾ। ਸੋ ਥੋੜਾ ਜਿਹਾ ਸਿਆਸਤ ਬਾਰੇ ਕੀ ਸਮਝਿਆ ਜਾਵੇ, ਭਾਵੇਂ ਉਹ ਇਜ਼ਰਾਈਲ ਦੀ ਸਿਆਸਤ ਹੋਵੇ ਇੰਟਰਨਲ, ਜਾਂ ਇਜ਼ਰਾਈਲ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨ ਹੈਗੇ ਆ ਉਹਨਾਂ ਦੇ ਮੱਦੇਨਜ਼ਰ ਜਿਹੜੀ ਅਮਰੀਕਾ ਦੀ ਪਾਲਿਸੀ ਹੈ ਉਹਦੇ ਬਾਰੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਗੱਲ ਮਤਲਬ ਇਜ਼ਰਾਈਲ ਦੀ ਸਿਆਸਤ ਬਾਰੇ ਆ, ਤਾਂ ਉਹਦੇ 'ਚ ਅੱਜ ਜਿਹੜਾ ਲੇਟੈਸਟ ਸਟੇਟਮੈਂਟ ਆਈ ਹੈ ਇਜ਼ਰਾਈਲ ਦੇ ਫੋਰਮਰ ਪ੍ਰਾਈਮ ਮਿਨਿਸਟਰ ਨੇ ਏਹੂਦ ਓਲਮਰਟ, ਉਹਨਾਂ ਨੇ ਇਸ ਸਾਰੀ ਸਿਚੁਏਸ਼ਨ ਤੇ ਸਟੇਟਮੈਂਟ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਜਿਹੜੀ ਜੰਗ ਆ ਗਾਜ਼ਾ ਦੀ, ਉਹ ਜਿਸ ਤਰੀਕੇ ਦੇ ਨਾਲ ਲੜੀ ਜਾ ਰਹੀ ਆ, ਜਿਸ ਤਰੀਕੇ ਦਾ ਅਟੈਕ ਜਿਹੜੀ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ, ਤੇ ਇਹ ਬੈਂਜਾਮਿਨ ਨੇਤਨਯਾਹੂ ਦਾ ਸਿਰਫ ਪਰਸਨਲ ਇੰਟਰਸਟ ਦੇ ਬੇਸਿਸ ਤੇ ਸਾਰੇ ਡਿਸੀਜਨ ਲਏ ਜਾ ਰਹੇ ਆ। ਤਾਂ ਮਤਲਬ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਆ, ਤੇ ਉਹਦੇ ਚੋਂ ਕਹਿੰਦੇ ਵੀ ਇਹ ਪਰਸਨਲ ਇੰਟਰਸਟ ਕਾਹਦੇ ਵਾਸਤੇ ਹੈ, ਇਨ ਆਰਡਰ ਟੂ ਰਿਮੇਨ ਇਨ ਪਾਵਰ। ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਕੋਲੀਜਨ ਗਵਰਨਮੈਂਟ ਰਨ ਕਰ ਰਹੇ ਆ ਬੈਂਜਾਮਿਨ ਨੇਤਨਯਾਹੂ, ਤੇ ਉਹਨਾਂ ਦੀ ਸਰਕਾਰ ਦੇ ਮਤਲਬ ਇਜ਼ਰਾਈਲ ਦੇ ਵਿੱਚੋਂ ਕਾਫੀ ਅਨਪੋਪੂਲਰ ਹੋ ਰਹੇ ਸੀ ਇੰਟਰਨਲ ਉੱਥੇ ਪੋਲਿਸੀਜ਼ ਨੂੰ ਲੈ ਕੇ। ਤੇ ਉਹਦੇ ਵਿੱਚ ਜਿਹੜੀ ਉਹਨਾਂ ਦਾ ਜਿਹੜਾ ਰਾਈਟ ਵਿੰਗ ਸਪੋਰਟ ਗਰੁੱਪ ਆ, ਉਹਦਾ ਜਿਹੜਾ ਇਸ ਟਾਈਮ ਮੈਨੂੰ ਲੱਗਦਾ ਸ਼ਾਇਦ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਆ ਜਿਹੜਾ ਉਹਨਾਂ ਦੇ ਜਿਹੜੇ ਅਲਾਈ ਨੇ, ਤੇ ਉਹਨਾਂ ਲਗਾਤਾਰ ਇਸ ਗੱਲ ਨੂੰ ਪੁਸ਼ ਕਰ ਰਹੇ ਆ ਕਿ ਜੇ ਰਫਾਹ ਦੇ ਉੱਤੇ ਅਟੈਕ ਨਾ ਕੀਤਾ, ਜੇ ਇਨਵੇਡ ਨਾ ਕੀਤਾ ਰਫਾਹ ਨੂੰ, ਤਾਂ ਜਿਹੜੇ ਉਹ ਸਰਕਾਰ ਸੁੱਟ ਦੇਣਗੇ। ਤੇ ਬੈਂਜਾਮਿਨ ਨੇਤਨਯਾਹੂ ਸਿਰਫ ਸਰਕਾਰ ਦੇ ਵਿੱਚ, ਤੇ ਮਤਲਬ ਸਾਬਕਾ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਬੈਂਜਾਮਿਨ ਨੇਤਨਯਾਹੂ ਜਿੰਨੇ ਡਿਸੀਜਨ ਲੈ ਰਹੇ ਉਹ ਸਿਰਫ ਇਸ ਗੱਲ ਲਈ ਲੈ ਰਿਹਾ ਕਿ ਮੈਂ ਸਰਕਾਰ ਚਲਾਉਣਾ ਚਾਹੁੰਦਾ। ਤੇ ਇਹ ਅੱਜ ਉਹਨਾਂ ਦੀ ਸਟੇਟਮੈਂਟ ਆ। ਤੇ ਮਤਲਬ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਇਜ਼ਰਾਈਲ ਦੇ ਡਿਸੀਜਨ ਨੇ ਆਪਣੀ ਇੰਟਰਨਲ ਜਿਹੜੀ ਪੋਲਿਟਿਕਸ ਆ ਉਹਨੂੰ ਦੇਖ ਕੇ ਲੈ ਸਕਦੇ ਹਾਂ। ਪਰ ਦੇਖੋ ਅਮਰਵੀਰ ਸਿੰਘ ਜੀ, ਕਿੰਨਾ ਵੱਡਾ ਸਵਾਲ ਆ ਕਿ ਇੱਕ ਬੰਦਾ ਜਾਂ ਇੱਕ ਗਰੁੱਪ ਸਿਰਫ ਸੱਤਾ 'ਚ ਰਹਿਣ ਦੇ ਲਈ ਮਤਲਬ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਿਹਾ ਹੈ, ਸਿਰਫ ਇੱਕ ਅਹੁਦੇ ਤੇ ਰਹਿਣ ਦੇ ਲਈ। ਜਿਹੜਾ ਹੋ ਸਕਦਾ ਹੈ ਕਿ ਜੇ ਇੱਕ ਵਾਰ ਸਰਕਾਰ ਉਹਦੀ ਚਲੇ ਵੀ ਜਾਵੇ, ਹੋ ਸਕਦਾ ਫਿਰ 5 ਸਾਲਾਂ ਬਾਅਦ ਸਰਕਾਰ ਆ ਜਾਏ ਜਦੋਂ ਇਲੈਕਸ਼ਨ ਹੋਣੇ ਆ, ਪਰ ਉਹ ਮਤਲਬ ਬੰਦੇ ਦੀ ਕਿੰਨੀ ਲਾਲਸਾ ਵੱਧ ਚੁੱਕੀ ਹੈ। ਤੇ ਦੂਜੇ ਪਾਸੇ ਜਿਹੜਾ ਯੂਐਸ ਦੀ ਪੋਲਿਟਿਕਸ ਆ, ਉਹ ਤਾਂ ਅਸੀਂ ਦੇਖ ਰਹੇ ਹਾਂ ਕਿ ਯੂਐਸ ਦੇ ਹੁਣ ਇਲੈਕਸ਼ਨ ਵੀ ਨੇੜੇ ਆ, ਤੇ ਯੂਐਸ ਦੇ ਇਲੈਕਸ਼ਨ ਦੇ ਵਿੱਚ ਮਤਲਬ ਇੱਕ ਤਾਂ ਇਹ ਫੈਕਟਰ ਆ ਕਿ ਯੂਐਸ ਦੇ ਇਲੈਕਸ਼ਨ ਦੇ ਵਿੱਚ ਮਤਲਬ ਯੂਐਸ ਮਤਲਬ ਬਾਈਡਨ ਬਾਰੇ ਇਹ ਗੱਲ ਕਹੀ, ਮਤਲਬ ਹਮੇਸ਼ਾ ਮੰਨਿਆ ਜਾਂਦਾ ਸੀ ਕਿ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੂੰ ਜਿਹੜੀਆਂ ਇਹੋ ਜਿਹੀਆਂ
ਧਾਰਨਾਵਾਂ ਨੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਚਾਹੇ ਉਹ ਮਤਲਬ ਥੋੜੇ ਲਿਬਰਲ ਹੋਣ ਜਾਂ ਫਿਰ ਵੱਖ-ਵੱਖ ਪਛਾਣਾਂ ਦੇ ਲਈ ਸਪੇਸ ਦੇਣ ਦੀ ਗੱਲ ਹੋਵੇ, ਤਾਂ ਉਹਦੇ 'ਚ ਉਹ ਲੋਕ ਬਾਈਡਨ ਨੂੰ ਪਸੰਦ ਕਰਦੇ ਸੀ ਜਾਂ ਡੈਮੋਕ੍ਰੇਟਸ ਨੂੰ ਪਸੰਦ ਕਰਦੇ ਸੀ। ਪਰ ਦੂਜੇ ਪਾਸੇ ਜਿਹੜੇ ਰਿਪਬਲਿਕਨਸ ਨੇ ਉਹਨਾਂ ਦਾ ਅਸੀਂ ਦੇਖਿਆ ਕਿ ਟਰੰਪ ਦਾ ਜਿਹੋ ਜਿਹੀ ਸਟੇਟਮੈਂਟਸ ਰਹੀਆਂ ਪਿਛਲੇ ਰਜੀਮ ਆਪਣੇ ਟਰਮ ਦੇ ਵਿੱਚ, ਤੇ ਉਸ ਤੋਂ ਇਲਾਵਾ ਜਿਹੜਾ ਟਰੰਪ ਦਾ ਇੱਕ ਆਈਡੀਆ ਵੀ ਹੈਗਾ ਪੋਲੀਟਿਕਸ ਦਾ, ਤਾਂ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਵੀ US ਆਈਡੈਂਟਿਟੀ ਦੇ ਬੇਸਡ ਆ, ਵੀ ਉਹ ਸਿਰਫ ਓਨਲੀ ਮਤਲਬ ਫਸਟ US ਦੀ ਗੱਲ ਕਰਦਾ ਆ ਹਮੇਸ਼ਾ, ਟਰੰਪ ਓਪਨਲੀ ਗੱਲ ਕਰਦਾ। ਤੇ ਹੁਣ ਉੱਥੇ ਸਿਚੁਏਸ਼ਨ ਇਹ ਹੈ ਕਿ ਜਿਹੜਾ ਬਾਈਡਨ ਹੈ, ਜਿੱਥੋਂ ਇਹ ਆਸ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਕਿ ਉਹ ਇਹੋ ਜਿਹੇ ਸਿਚੁਏਸ਼ਨ ਦੇ ਵਿੱਚ ਹਿਊਮੈਨਿਟੀ ਦੇ ਪੱਖ 'ਚ ਡਿਸੀਜਨ ਲੈਣਗੇ, ਤਾਂ ਉਹਨਾਂ ਦਾ ਰੋਲ ਟੋਟਲੀ ਓਪੋਜ਼ਿਟ ਰਿਹਾ ਆ। ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਇਸ ਜੰਗ ਨੂੰ ਰੋਕਣ ਦੀ ਬਜਾਏ, ਮਤਲਬ ਚਾਹੇ UN ਦੇ ਰੈਜ਼ੋਲਿਊਸ਼ਨਸ ਨੂੰ ਤੁਸੀਂ ਦੇਖ ਲਓ, ਚਾਹੇ ਹੋਰ ਉਹਨਾਂ ਦੇ ਐਕਟਸ ਨੂੰ ਤੁਸੀਂ ਦੇਖ ਲਓ, ਮਤਲਬ ਉਹਨਾਂ ਨੇ ਹਰ ਥਾਂ ਦੇ ਉੱਤੇ ਇਸ ਜੰਗ ਨੂੰ ਹਵਾ ਦੇਣ ਦਾ ਹੀ ਕੰਮ ਕੀਤਾ, ਜਿਹੜਾ ਮਤਲਬ ਅਸੀਂ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਦੇਖਦੇ ਹਾਂ, ਐਨਾਲਿਸਿਸ ਕਰਦੇ ਹਾਂ। ਤੇ ਦੂਜੇ ਪਾਸੇ ਜਿਹੜਾ ਹੁਣ ਓਪੋਜੀਸ਼ਨ ਆ US ਦੇ ਵਿੱਚ, ਓਪੋਜੀਸ਼ਨ ਤਾਂ ਆਲਰੇਡੀ ਜਿਹੜੀ ਇਹਦੇ ਤੇ ਕੁਝ ਉਹਨਾਂ ਦੀ ਪੋਲਿਸੀ ਨਹੀਂ ਹੈ ਬੋਲਣ ਦੀ, ਤੇ ਉਹ ਇਹਦੇ ਤੇ ਕੁਝ ਵੀ ਨਹੀਂ ਬੋਲ ਰਹੇ। ਤਾਂ US ਦੀ ਪੋਲਿਟਿਕਸ ਕਿਉਂਕਿ ਸਿਰਫ ਦੋ ਪਾਰਟੀਆਂ ਦੇ ਉੱਤੇ ਹੀ ਡਿਪੈਂਡ ਆ, ਮਤਲਬ ਡੈਮੋਕ੍ਰੈਟਸ ਅਤੇ ਰਿਪਬਲਿਕਨਸ। ਤਾਂ ਹੁਣ ਮਸਲਾ ਇਹ ਹੈ ਵੀ ਜਿਹੜੇ ਲੋਕ ਇਸ ਜੰਗ ਦੇ ਖਿਲਾਫ ਵੀ ਆ, ਉਹਨਾਂ ਦੇ ਕੋਲ ਅਗਲੀ ਇਲੈਕਸ਼ਨ ਦੇ ਵਿੱਚ ਰਾਹ ਕਿਹੜਾ ਬਚਦਾ, ਮਤਲਬ ਮਾਫੀ ਚਾਹੁੰਦਾ ਜੀ, ਮਤਲਬ ਉਹਨਾਂ ਦੇ ਕੋਲ ਕਿਹੜਾ ਰਾਹ ਬਚਦਾ ਆ ਅਗਲੀ ਇਲੈਕਸ਼ਨ ਦੇ ਵਿੱਚ ਚੁਣਨ ਦੇ ਲਈ, ਕਿ ਉਹ ਬਾਈਡਨ ਜਾਂ ਟਰੰਪ ਦੋਨਾਂ ਚੋਂ ਕਿਹਨੂੰ ਚੁਣ ਕੇ ਕਿਹੜਾ ਬੰਦਾ ਜਿਹੜਾ ਆ ਉਹ ਇਜ਼ਰਾਈਲ ਦੇ ਇਹਨਾਂ ਹਮਲਿਆਂ ਦੇ ਖਿਲਾਫ ਆ। ਤਾਂ ਮੇਰੇ ਐਨਾਲਿਸਿਸ ਦੇ ਮੁਤਾਬਕ ਮੈਨੂੰ ਤਾਂ ਕੋਈ ਵੀ ਲੱਗ ਨਹੀਂ ਰਿਹਾ ਵੀ ਜਿਹੜੀ US ਦੀ ਕੋਈ ਪੋਲੀਟੀਕਲ ਕਲਾਸ ਜਿਹੜੀ ਹੈਗੀ ਆ, ਉਹਦੇ ਚੋਂ ਇਹਨਾਂ ਚੋਂ ਕੋਈ ਜਿਹੜੇ ਬੰਦੇ ਪ੍ਰੈਜ਼ੀਡੈਂਟ ਦੀ ਦੌੜ ਦੇ ਵਿੱਚ ਹੈਗੇ ਆ, ਵੀ ਕੋਈ ਮਤਲਬ ਇਸ ਹਿਊਮੈਨਿਟੇਰੀਅਨ ਕ੍ਰਾਈਸਿਸ ਦੇ ਵਿੱਚ ਸਾਨੂੰ ਲੋਕਾਂ ਵਾਲੇ ਪਾਸੇ ਖੜਾ ਦਿਖਦਾ ਹੋਵੇ। ਤਾਂ ਇਹ ਸਿਚੁਏਸ਼ਨ US ਦੀ ਪੋਲਿਟਿਕਸ ਦੀ ਆ ਇਸ ਟਾਈਮ। ਤੇ ਇਜ਼ਰਾਈਲ ਦਾ ਜਿਵੇਂ ਆਪਾਂ ਡਿਸਕਸ ਕਰ ਲਿਆ ਕਿ ਉੱਥੋਂ ਦੀਆਂ ਜੇ ਸਿਰਫ ਮਤਲਬ ਬੈਂਜਾਮਿਨ ਨੇਤਨਯਾਹੂ ਸਰਕਾਰ ਦੇ ਵਿੱਚ ਰਹਿਣ ਦੇ ਲਈ ਇਹ ਜੋ ਸਾਰਾ ਕੁਝ ਕਰ ਰਹੇ ਆ। ਪਰ ਇਹਦੇ ਨਾਲ ਅਸੀਂ ਹੋਰ ਵੀ ਜੇ ਦੇਖੀਏ ਅਮਰਵੀਰ ਸਿੰਘ ਜੀ, ਮਤਲਬ ਇੱਥੇ ਕੁਝ ਜਿਹੜੇ ਇੰਟੈਲੈਕਚੁਅਲਸ ਨੇ, ਖਾਸ ਤੌਰ ਤੇ ਜਿਹੜੇ ਪੈਲਸਤੀਨ ਨੂੰ ਸਟੱਡੀ ਕਰਦੇ ਰਹੇ ਆ ਜਾਂ ਪੈਲਸਤੀਨ ਦੇ ਨਾਲ ਜੁੜੇ ਹੋਏ ਆ, ਉਹਨਾਂ ਦਾ ਇਹ ਮੰਨਣਾ ਆ ਕਿ ਜਿਹੜਾ ਪੈਲਸਤੀਨ ਆ, ਮਤਲਬ ਜਿਹੜਾ ਉਹ ਰੀਜਨ ਆ, ਉਹ ਇੱਕ ਤਰ੍ਹਾਂ ਦੇ ਨਾਲ ਮਤਲਬ US ਉਹਨੂੰ ਐਜ਼ ਅ ਕੋਲੋਨੀ ਟਰੀਟ ਕਰਦਾ ਆ। ਤੇ ਉੱਥੇ ਜਿਹੜਾ ਉਸ ਖਿੱਤਾ ਆ, ਮਤਲਬ ਇਹਨੂੰ ਤੁਸੀਂ ਜੋ ਉੱਥੇ US ਕਰ ਰਿਹਾ ਆ, US ਜੋ ਡਿਸੀਜਨਸ ਲੈ ਰਿਹਾ ਆ, ਉਹਨੂੰ ਤੁਸੀਂ US ਦੀ ਇੰਟਰਨਲ ਪੋਲਿਟਿਕਸ ਨਾਲ ਜੋੜ ਕੇ ਨਹੀਂ ਦੇਖ ਸਕਦੇ। ਮਤਲਬ ਉਹ US ਦੀ ਜਿਹੜੀ ਐਕਸਟਰਨਲ ਪੋਲਿਸੀ ਆ ਮਿਡਲ ਈਸਟ ਦੇ ਵਿੱਚ, ਉਹਦੇ ਨਾਲ ਜੋੜ ਕੇ ਉਹ ਸਾਰੇ ਡਿਸੀਜਨਸ ਲੈ ਰਿਹਾ ਹੈ। ਤੇ ਉਹਦੇ ਵਿੱਚ ਜਿਹੜੇ ਪੈਲਸਤੀਨੀਅਨਸ ਨੇ, ਫਿਰ ਉਹਨਾਂ ਦੇ ਲਈ ਕੋਈ ਮਤਲਬ ਜਿਹੜੀਆਂ ਭਾਵਨਾਵਾਂ, ਮਨੁੱਖੀ ਭਾਵਨਾਵਾਂ ਹੁੰਦੀਆਂ ਨੇ, ਭਾਵੇਂ UK ਦੀਆਂ ਹੋਣ ਜਾਂ US ਦੀ ਜਿਹੜੀ ਪੋਲੀਟੀਕਲ ਲੋਬੀ ਆ ਉਹਦੀਆਂ ਨਹੀਂ ਆ। ਤੇ ਦੂਜਾ ਇਜ਼ਰਾਈਲ ਦੀ ਜਿਹੜੀ ਜਿਊਸ ਦੀ ਇੱਕ ਲੋਬੀ ਆ, ਉਹ ਬੜੀ ਮਤਲਬ ਇਫੈਕਟਿਵ ਆ US ਦੀ ਡਿਸੀਜਨ ਮੇਕਿੰਗ ਦੇ ਵਿੱਚ, ਉਹਨੂੰ ਵੀ ਉਹ ਕਾਰਨ ਮੰਨਦੇ ਆ US ਦੇ ਇਹਨਾਂ ਸਾਰੇ ਡਿਸੀਜਨਸ ਦਾ। ਤੇ ਇਹਦੇ ਨਾਲ ਜਿਹੜਾ ਇੰਟਰਸਟਿੰਗ ਫੈਕਟਰ ਪਰ ਇਹ ਹੈ ਕਿ ਜਿਹੜੀ ਇਹ ਸਾਰੀ ਜੰਗ ਹੁਣ 7 ਅਕਤੂਬਰ ਤੋਂ ਬਾਅਦ ਚੱਲ ਰਹੀ ਆ, ਉਹਦੇ 'ਚ ਜਿਹੜੀਆਂ ਅਰਬ ਕੰਟਰੀਜ਼ ਨੇ, ਮਤਲਬ ਉਹਨਾਂ ਦਾ ਜਿਹੜਾ ਰੋਲ ਆ ਉਹ ਵੀ ਇਹ ਸਾਡੇ ਸਾਹਮਣੇ ਆ। ਕਿ ਭਾਵੇਂ ਇਹ ਗੱਲ ਹਮੇਸ਼ਾ ਸਿੱਖਾਂ ਦੇ ਵਿੱਚ ਇਹ ਗੱਲ ਬੜੀ ਆਮ ਹੁੰਦੀ ਆ ਵੀ ਦੇਖੋ ਮੁਸਲਮਾਨ ਜਿਹੜੇ ਆ ਉਹਨਾਂ ਦੇ ਕੋਲ ਕਿੰਨੇ ਮੁਲਕ ਆ, ਕਿ ਉਹ ਆਪਣੇ ਜਿਹੜੇ ਆ ਮਤਲਬ ਇੱਕ ਜੇ ਕਿਸੇ ਮੁਸਲਮਾਨ ਤੇ ਜ਼ੁਲਮ ਹੁੰਦਾ ਆ ਤਾਂ ਉਹ ਦੂਜਾ ਜਿਹੜਾ ਮੁਸਲਮਾਨ ਆ ਉਹਦੀ ਆਸ ਹੁੰਦੀ ਆ ਕਿ ਚਲੋ ਸਾਡੇ ਲਈ ਕੋਈ ਬੋਲੂਗਾ। ਤਾਂ ਅਰਬ ਕੰਟਰੀਜ਼ ਬੋਲੀਆਂ ਜ਼ਰੂਰ ਨੇ, ਜਿਵੇਂ ਮੈਂ ਪਹਿਲਾਂ ਗੱਲ ਕਹੀ ਵੀ ਜੇ ਕੋਈ ਬੋਲਿਆ ਵੀ ਆ ਤਾਂ ਉਹ ਸਿਰਫ ਬਿਆਨਾਂ ਤੱਕ ਸੀਮਤ ਆ। ਪਰ ਜਿਹੜਾ ਕੋਈ ਗਰਾਊਂਡ ਦੇ ਉੱਤੇ ਜਾਨਾਂ ਬਚਾਉਣ ਦੀ ਗੱਲ, ਜਦੋਂ ਤੁਹਾਡੇ ਕੋਲ ਰਿਸੋਰਸਿਸ ਆ, ਜਦੋਂ ਤੁਹਾਡੇ ਕੋਲ ਮਤਲਬ ਤਾਕਤ ਆ। ਅਸੀਂ ਇੱਕ ਪਾਸੇ ਸਿੱਖ ਇਤਿਹਾਸ ਦੇਖਦੇ ਆ ਵੀ ਜਦੋਂ ਸਿੱਖਾਂ ਦੇ ਕੋਲ ਘੱਲੂ ਘਾਰੇ ਹੋ ਕੇ ਸਿੱਖ ਆਪਣੇ ਘਰਾਂ ਨੂੰ ਮੁੜਦੇ ਸੀ, ਇਹ ਜੇ ਫੱਟ ਉਹਨਾਂ ਦੇ ਸਹੀ ਨਹੀਂ ਸੀ ਹੋਏ ਹੁੰਦੇ, ਉਦੋਂ ਵੀ ਕਿਸੇ ਤੇ ਵਿਪਤਾ ਪੈਂਦੀ ਸੀ, ਤਾਂ ਉਹ ਸੀਮਤ ਸਾਧਨਾਂ ਦੇ ਨਾਲ ਵੀ ਮਤਲਬ ਅਕਾਲ ਪੁਰਖ ਦੀ ਅੰਸ਼-ਬੰਸ਼ ਜਾਣ ਕੇ ਸਾਰੀ ਕੁੱਲ ਕਾਇਨਾਤ ਨੂੰ ਤੇ ਉਹ ਇੰਟਰਫੇਅਰ ਕਰਦੇ ਸੀ। ਇੰਟਰਫੇਅਰ ਸਿਰਫ ਬਿਆਨਾਂ ਤੱਕ ਸੀਮਤ ਨਹੀਂ, ਬਲਕਿ ਜਿਹੜਾ ਜ਼ਾਲਮ ਸੀ, ਜ਼ਾਲਮ ਦੀ ਭਖਿਆ ਦੇ ਲਈ ਅਟੈਕ ਤੱਕ ਕਰਦੇ ਸੀ। ਪਰ ਹੁਣ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਉਹਦੇ 'ਚ ਅਸੀਂ ਦੇਖ ਰਹੇ ਹਾਂ ਵੀ ਸਿਰਫ ਪ੍ਰੋਕਸੀਸ ਤੱਕ ਕੁਛ ਨਾ ਕੁਛ ਜਿਹੜੇ ਉਹ ਹੋਏ ਆ, ਉਹ ਵੀ ਅਸੀਂ ਦੇਖਿਆ ਵੀ ਇੱਥੇ ਜੰਗ ਰੋਕਣ ਦੇ ਲਈ ਕੋਈ ਕਿਸੇ ਵੱਲੋਂ ਕੋਈ ਇਹੋ ਜਿਹਾ ਪ੍ਰੈਸ਼ਰ ਟੈਕਟਿਕ ਅਰਬ ਕੰਟਰੀਜ਼ ਦੇ ਵੱਲੋਂ ਵੀ ਨਹੀਂ ਵਰਤਿਆ ਗਿਆ, ਤੇ ਉਹ ਵੀ ਟੋਟਲੀ
ਮੁਸਲਿਮ ਯੂਨਿਟੀ ਵੀ ਇੱਥੇ ਫੇਲ ਹੋਈ ਆ। ਤਾਂ ਮੈਂ ਇਹਦੇ 'ਚ ਮੇਰੀ ਸਮਝ ਵੀ ਇਹੀ ਸੀ ਅਮਰਵੀਰ ਸਿੰਘ ਜੀ ਵੀ ਕੀ ਚੱਕਰ ਆ ਵੀ ਦੁਨੀਆ ਤਾਂ ਕਿਉਂਕਿ ਜਿਹੜੀ ਪੈਲਸਤੀਨ ਤੇ ਇਜ਼ਰਾਈਲ ਦੀ ਜਿਹੜੀ ਇਹ ਜੰਗ ਆ ਇਹਨੂੰ ਮੁਸਲਿਮ ਤੇ ਜਿਊਸ ਦਾ ਕਨਫਲਿਕਟ ਸਮਝਦੀ ਆ ਵੀ ਇੱਕ ਪਾਸੇ ਮੁਸਲਮਾਨ ਨੇ ਤੇ ਦੂਜੇ ਪਾਸੇ ਜਿਊ ਆ ਤੇ ਇਹਨਾਂ ਦਾ ਇਹ ਕਨਫਲਿਕਟ ਆ। ਤੇ ਫਿਰ ਜਿਹੜੇ ਮੁਸਲਮਾਨ ਜਦੋਂ ਇੰਨੇ ਕਤਲੋਗਾਰਤ ਹੋ ਰਹੀ ਆ ਤੇ ਬਾਕੀ ਮੁਸਲਮਾਨ ਜਿਹੜੇ ਆ ਉਹਨਾਂ ਦੇ ਅੰਦਰ ਕਿਉਂ ਨਹੀਂ ਮਤਲਬ ਇਹਦੇ ਖਿਲਾਫ ਇੱਕ ਟਰਬੂਲੈਂਸ ਪੈਦਾ ਹੋ ਰਹੀ। ਤਾਂ ਉੱਥੇ ਇੱਕ ਸਕੋਲਰ ਸੀ ਪੈਲਸਤੀਨ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਧਾਰਨਾ ਹੈ ਬਣਾਈ ਜ਼ਰੂਰ ਗਈ ਆ ਵੀ ਇਹ ਮੁਸਲਮਾਨਾਂ ਤੇ ਜਿਊਸ ਦੀ ਲੜਾਈ ਆ, ਪਰ ਇਸ ਤਰੀਕੇ ਦੇ ਨਾਲ ਨਹੀਂ। ਉਹ ਕਹਿੰਦੇ ਵੀ ਪੈਲਸਤੀਨੀਅਨ ਜਿਹੜੇ ਆ ਉਹਨਾਂ ਨੂੰ ਇੱਕ ਐਜ਼ ਅ ਕੋਲੋਨੀ ਟਰੀਟ ਕਰਕੇ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹ ਆਸ ਨਹੀਂ ਲਾਈ ਜਾ ਸਕਦੀ ਵੀ ਜਿਹੜੇ ਅਰਬ ਨੇ ਉਹ ਪੈਲਸਤੀਨੀਅਨਸ ਦੀ ਮਦਦ ਲਈ ਆਪਣੇ ਜਿਹੜੇ ਇੰਟਰਸਟ ਨੇ ਉਹਨੂੰ ਸਟੇਕ ਤੇ ਲਾਉਣਗੇ, ਤੇ ਨਾ ਉਹਨਾਂ ਨੇ ਅਜੇ ਤੱਕ ਲਾਇਆ ਆ। ਤਾਂ ਉਹਨਾਂ ਦੀ ਸਮਝ ਇਹ ਆ, ਉਹ ਕਹਿੰਦੇ ਪੈਲਸਤੀਨੀਅਨਸ ਦੀ ਲੜਾਈ ਆ ਤੇ ਪੈਲਸਤੀਨੀਅਨਸ ਨੂੰ ਹੀ ਲੜਨੀ ਪੈਣੀ ਆ ਆਪਣੀ ਜਿਹੜੀ ਆਜ਼ਾਦੀ ਦੀ ਜਾਂ ਆਪਣੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ। ਤੇ ਦੁਨੀਆ ਭਾਵੇਂ ਇਹਨੂੰ ਇਸ ਤਰੀਕੇ ਨਾਲ ਸਮਝਦੀ ਆ ਪਰ ਸਾਡੇ ਲਈ ਇਹ ਲੜਾਈ ਪੈਲਸਤੀਨ ਦੀ ਹੀ ਲੜਾਈ ਆ। ਤਾਂ ਇਹ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਅਰਬ ਦੀ ਪੋਲੀਟੀਕਲ ਆਈਡੀਆ ਜਾਂ ਸਮਝ ਆ ਪੈਲਸਤੀਨ ਦੇ ਕਨਫਲਿਕਟ ਬਾਰੇ ਉਹ ਵੀ ਇਹੀ ਇਸ ਤਰੀਕੇ ਦੀ ਆ। ਤੇ ਦੂਜੇ ਪਾਸੇ ਯੂਐਸ ਦੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਇਹੋ ਜਿਹੀ ਨਜ਼ਰ ਨਹੀਂ ਆਉਂਦੀ ਵੀ ਜਿਹੜੀ ਇਹਦੇ ਤੇ ਸਟਰੋਂਗ ਕੋਈ ਸਟੈਂਡ ਲੈ ਸਕੇ। ਕੁਛ ਇੰਡੀਵਿਜੂਅਲਸ ਜ਼ਰੂਰ ਹੈਗੇ ਆ, ਚਾਹੇ ਡੈਮੋਕ੍ਰੈਟਸ 'ਚ ਹੋਣ ਚਾਹੇ ਕੁਛ ਰਿਪਬਲਿਕਨਸ ਦੇ ਵਿੱਚ ਵੀ ਹੈਗੇ ਜਿਨ੍ਹਾਂ ਨੇ ਵਿਰੋਧ ਕੀਤਾ, ਪਰ ਪਾਰਟੀ ਲੈਵਲ ਤੇ ਆਰਗੇਨਾਈਜੇਸ਼ਨ ਦੇ ਲੈਵਲ ਤੇ ਕੋਈ ਇਹੋ ਜਿਹਾ ਸਟਰਕਚਰ ਨਹੀਂ। ਤੇ ਇਸ ਤੋਂ ਇਲਾਵਾ ਅਸੀਂ ਯੂਕੇ ਦਾ ਦੇਖਿਆ, ਕੈਨੇਡਾ ਦੇ ਵਿੱਚ ਜ਼ਰੂਰ ਐਨਡੀਪੀ ਦੀ ਕੋਸ਼ਿਸ਼ ਦੇ ਨਾਲ, ਜਗਮੀਤ ਸਿੰਘ ਹੋਰਾਂ ਦੀ ਕੋਸ਼ਿਸ਼ ਦੇ ਨਾਲ ਉਹ ਰੈਜ਼ੋਲੂਸ਼ਨ ਪਾਸ ਹੋਇਆ ਆ ਪੈਲਸਟੀਨੀਅਨ ਸਟੇਟ ਦਾ। ਪਰ ਇਹ ਸਾਰੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮਿਡਲ ਈਸਟ ਦੇ ਵਿੱਚ ਜੀਓਪੋਲੀਟੀਕਲ ਜਿਹੜੇ ਡਿਸੀਜਨਸ ਹੋਣੇ ਆ ਉਹਦੇ ਵਿੱਚ ਕੈਨੇਡਾ ਦਾ ਉਹਨਾਂ ਵੱਡਾ ਰੋਲ ਨਹੀਂ ਆ ਤੇ ਉਹ ਯੂਐਸ ਤੇ ਯੂਕੇ ਦਾ ਹੀ ਵੱਡਾ ਰੋਲ ਆ। ਤੇ ਇਹਨਾਂ ਦੋਵੇਂ ਥਾਵਾਂ ਦੇ ਉੱਤੇ ਅੱਜ ਦੀ ਜਿਹੜੀ ਕਾਨਫਰੰਸ ਆ ਉਹ ਵੀ ਕਲੀਅਰ ਕਰਦੀ ਆ ਵੀ ਜਦੋਂ ਜਿਹੜੇ ਹਥਿਆਰਾਂ ਦੇ ਨਾਲ ਉੱਥੇ ਲੋਕ ਮਰ ਰਹੇ ਆ ਤੇ ਉਹਨਾਂ ਹਥਿਆਰਾਂ ਨੂੰ ਉਸ ਥਾਂ ਦੇ ਉੱਤੇ ਭੇਜਣਾ ਉਹਨੂੰ ਤੁਸੀਂ ਕੋਈ ਵੀ ਮਤਲਬ ਇਲੀਗਲ ਜਾਂ ਉਹਨੂੰ ਕੋਈ ਵੀ ਅਨਐਥੀਕਲ ਨਹੀਂ ਮੰਨ ਰਿਹਾ ਯੂਕੇ ਅੱਜ ਤੱਕ ਦੀ ਡੇਟ 'ਚ ਵੀ। ਤੇ ਉਹ ਕਹਿੰਦਾ ਵੀ ਉਹ ਰੈਗੂਲਰ ਰਹਿਣਗੇ। ਜਾਂਦੇ ਜਾਂਦੇ ਮੈਂ ਤੁਹਾਨੂੰ ਇਹਦੇ ਤੇ ਇੱਕ ਹੋਰ, ਮੈਂ ਕੱਲ ਦੀ ਗੱਲ ਆ, ਮੈਂ ਇੱਕ ਮੂਵੀ ਦੇਖ ਰਿਹਾ ਸੀ ਮਤਲਬ ਸਟੇਟ ਸੀਕ੍ਰੇਟਸ ਕਰਕੇ ਉਹਦਾ ਸ਼ਾਇਦ ਨਾਮ ਸੀ। ਉਹ ਜਦੋਂ ਇਰਾਕ ਦੇ ਉੱਤੇ ਅਟੈਕ ਕੀਤਾ ਆ ਬੁਸ਼ ਦੀ ਐਡਮਿਨਿਸਟ੍ਰੇਸ਼ਨ ਆ ਉਹਦੇ ਤੇ ਉਹ ਮੂਵੀ ਬਣੀ ਆ, ਰੀਅਲ ਸਟੋਰੀ ਹੈਗੀ ਆ ਉਹ। ਤੇ ਉਹਦੇ 'ਚ ਜਿਹੜੀ ਇੰਟੈਲੀਜੈਂਸ ਬ੍ਰਿਟੇਨ ਦੀ ਸੀ ਉਹਦੇ ਇੱਕ ਐਮਪਲੋਈ ਨੇ ਇੱਕ ਇੰਪੋਰਟੈਂਟ ਡਾਕੂਮੈਂਟ ਸੀ ਜਿਹੜਾ ਇਸ ਗੱਲ ਨੂੰ ਪ੍ਰੂਵ ਕਰਦਾ ਸੀ ਕਿ ਜਿਹੜਾ ਯੂਐਨ, ਕਿਉਂਕਿ ਯੂਐਸ ਜਿਹੜਾ ਆ ਉਦੋਂ ਯੂਐਨ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰਾਉਣਾ ਚਾਹੁੰਦਾ ਸੀ ਇਸ ਅਟੈਕ ਨੂੰ ਜਸਟੀਫਾਈ ਕਰਾਉਣ ਵਾਸਤੇ ਯੂਐਨ ਦੇ ਸਿਕਿਉਰਿਟੀ ਕਾਉਂਸਲ 'ਚ, ਪਰ ਉਹ ਪਾਸ ਨਹੀਂ ਹੋ ਸਕਿਆ ਸੀ। ਤਾਂ ਉਸ ਤੋਂ ਪਹਿਲਾਂ ਯੂਐਸ ਤੇ ਯੂਕੇ ਨੇ ਇੱਕ ਕਾਮਨ ਅਟੈਂਪਟ ਕੀਤਾ ਸੀ ਕਿ ਜਿਹੜੇ ਕੰਟਰੀਜ਼ ਨੋਨ ਪਰਮਾਨੈਂਟ ਮੈਂਬਰਸ ਹੈਗੀਆਂ ਸੀ ਸਿਕਿਉਰਿਟੀ ਕਾਉਂਸਲ ਦੀਆਂ, ਉਹਨਾਂ ਦੇ ਜਿਹੜੇ ਉੱਥੇ ਨੁਮਾਇੰਦੇ ਸੀ ਉਹਨਾਂ ਦੀ ਇੰਟੈਲੀਜੈਂਸ ਗੈਦਰ ਕਰਕੇ ਤੇ ਉਹਨਾਂ ਦੀ ਬਾਂਹ ਮਰੋੜਨ ਦੀ, ਤਾਂ ਕਿ ਉਹ ਵੋਟ ਇਸ ਰੈਜ਼ੋਲੂਸ਼ਨ ਦੇ ਪੱਖ 'ਚ ਪਾਉਣ। ਪਰ ਉੱਥੇ ਜਿਹੜਾ ਇੱਕ ਐਮਪਲੋਈ ਸੀ ਯੂਕੇ ਦੇ ਆਫਿਸ ਦੇ ਵਿੱਚ, ਉਹਨੂੰ ਜਦੋਂ ਇਹ ਮੇਲ ਮਿਲੀ ਕਿ ਇਸ ਤਰੀਕੇ ਦੇ ਨਾਲ ਵੋਟ ਟਵਿਸਟ ਕਰਾਉਣਾ ਚਾਹੁੰਦੇ ਆ ਤਾਂ ਉਹਨੇ ਉਹ ਮੀਡੀਆ ਦੇ ਵਿੱਚ ਲੀਕ ਕਰਤੀ ਸੀ ਉਹ ਈਮੇਲ। ਹਾਲਾਂਕਿ ਉਸ ਤੋਂ ਬਾਅਦ ਉਹ ਰੈਜ਼ੋਲੂਸ਼ਨ ਯੂਐਨ ਸਿਕਿਉਰਿਟੀ ਕਾਉਂਸਲ 'ਚ ਪਾਸ ਨਹੀਂ ਸੀ ਹੋਇਆ ਇਰਾਕ ਦੇ ਉੱਤੇ ਅਟੈਕ ਕਰਨ ਦਾ ਕਿ ਸਦਾਮ ਹੁਸੈਨ ਦੇ ਕੋਲ ਕੋਈ ਇਸ ਤਰ੍ਹਾਂ ਦੇ ਵੈਪਨਸ ਹੈਗੇ ਆ ਮਾਸ ਡਿਸਟਰਕਸ਼ਨ ਦੇ। ਪਰ ਉਸ ਰੈਜ਼ੋਲੂਸ਼ਨ ਤੋਂ ਬਿਨਾਂ ਹੀ ਯੂਕੇ ਨੇ ਜਿਹੜਾ ਆ ਤੇ ਯੂਐਸ ਨੇ ਉਹ ਅਟੈਕ ਕੀਤਾ ਸੀ ਇਰਾਕ ਦੇ ਉੱਤੇ। ਤੇ ਯੂਕੇ ਨੇ ਜਿਹੜਾ ਆਪਣੇ ਲੋਕਲ ਲੋਜ਼ ਦੇ ਵਿੱਚ ਜਿਹੜਾ ਉੱਥੋਂ ਦਾ ਅਟਾਰਨੀ ਜਨਰਲ ਸੀ ਉਹਨੇ ਇੱਕ ਪਹਿਲਾਂ ਤੱਕ ਉਹ ਇਸ ਗੱਲ ਦੇ ਉੱਤੇ ਵਜਿੱਦ ਸੀ ਕਿ ਬਿਨਾਂ ਰੈਜ਼ੋਲੂਸ਼ਨ ਤੋਂ ਇਹ ਅਟੈਕ ਨਹੀਂ ਹੋ ਸਕਦਾ, ਇਹ ਇਲੀਗਲ ਹੋਊਗਾ। ਪਰ ਫਿਰ ਲਾਸਟ ਦੇ ਵਿੱਚ ਉਹਨੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਤੁਸੀਂ ਕੋਈ ਪੁਰਾਣਾ ਜਿਹੜਾ ਰੈਜ਼ੋਲੂਸ਼ਨ ਆ ਉਹਦੇ ਬੇਸਿਸ ਤੇ ਹੀ ਅਟੈਕ ਕਰ ਸਕਦੇ ਹੋ ਕੰਟੀਨਿਊਟੀ ਦੇ ਵਿੱਚ। ਤਾਂ ਮਤਲਬ ਇਹ ਸੀ ਕਿ ਉਹ ਫਿਰ ਬੜਾ ਵੱਡਾ ਮਸਲਾ ਬਣਿਆ ਸੀ। ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਉਹ ਅਟੈਕ ਹੋਇਆ ਤੇ ਉੱਥੋਂ ਕੋਈ ਮਾਸ ਡਿਸਟਰਕਸ਼ਨ ਦੇ ਵੈਪਨਸ ਵੀ ਨਹੀਂ ਮਿਲੇ ਸੀ, ਪਰ ਕਿੰਨੇ ਲੱਖਾਂ ਦੇ ਵਿੱਚ ਉੱਥੇ ਲੋਕਾਂ ਦੀ ਮੌਤ ਹੋਈ ਆ ਉਸ ਅਟੈਕ ਦੇ ਨਾਲ। ਤੇ ਟੋਨੀ ਬਲੇਅਰ ਦੀ ਗਵਰਨਮੈਂਟ ਸੀ ਉਦੋਂ ਯੂਕੇ ਦੇ ਵਿੱਚ। ਤੇ ਉਹ ਜਿਹੜਾ ਸਾਰਾ ਮਤਲਬ ਉਹ ਸਟੋਰੀ ਆ ਉਹ ਕੇਸ ਆ, ਤਾਂ ਸਾਨੂੰ ਇਹ ਦੱਸਦਾ ਵੀ ਹਿਸਟਰੀ ਰਹੀ ਆ ਕਿ ਕਿਵੇਂ ਜਿਹੜੀਆਂ ਇੱਕ ਗਵਰਨਮੈਂਟਸ ਰਹੀਆਂ ਨੇ ਯੂਐਸ ਯੂਕੇ ਦੀਆਂ, ਉਹਨਾਂ ਨੇ ਮਿਡਲ ਈਸਟ ਦੇ ਵਿੱਚ ਹੋਵੇ ਜਾਂ ਕਿਤੇ ਹੋਵੇ ਮਤਲਬ ਸਿਰਫ ਆਪਣੇ ਮਫਾਦਾਂ ਦੇ ਲਈ ਲੱਖਾਂ ਲੋਕਾਂ ਦੀ ਜਾਨ ਦਾਅ ਤੇ ਲਾਈ ਆ। ਤੇ ਉਸੇ ਤਰੀਕੇ ਦਾ ਹੁਣ ਪਾਲਿਸੀ, ਮੈਂ ਜਦੋਂ ਕੱਲ ਮੂਵੀ ਦੇਖ ਰਿਹਾ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਜਿਹੜੇ ਹਮਾਸ ਨੂੰ ਸਿਰਫ ਇੱਕ ਜਸਟੀਫਾਈ ਕਰਨ ਦੇ ਲਈ ਹਮਾਸ ਨੂੰ ਖਤਮ ਕਰਨਾ ਇੱਕ ਰੀਜ਼ਨ ਬਣਾ ਲਿਆ ਗਿਆ
ਵੀ ਹਮਾਸ ਮਤਲਬ ਜਿੰਨੇ ਇਜ਼ਰਾਈਲ ਅਟੈਕ ਕਰ ਰਿਹਾ ਉਹ ਇਹ ਨਹੀਂ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਮਾਰ ਰਹੇ ਹਾਂ, ਉਹ ਕਹਿ ਰਿਹਾ ਜੀ ਅਸੀਂ ਹਮਾਸ ਨੂੰ ਮਾਰ ਰਹੇ ਹਾਂ। ਪਰ ਜਦੋਂ ਹਮਾਸ ਨੂੰ ਮਾਰ ਰਿਹਾ ਤਾਂ ਹਮਾਸ ਮਰ ਰਹੀ ਹੈ ਜਾਂ ਨਹੀਂ ਮਰ ਰਹੀ ਇਹ ਤਾਂ ਦੁਨੀਆ ਨੂੰ ਕਿਤੇ ਨਜ਼ਰ ਨਹੀਂ ਆ ਰਿਹਾ, ਨਾ ਕਿਤੇ ਦੇਖ ਰਿਹਾ ਆ। ਜਿਵੇਂ ਨਾ ਉੱਥੇ ਇਰਾਕ ਦੇ ਵਿੱਚ ਕੋਈ ਮਾਸ ਡਿਸਟਰਕਸ਼ਨ ਦੇ ਵੈਪਨ ਮਿਲੇ ਆ, ਉਹ ਦੁਨੀਆ ਨੂੰ ਕਿਤੇ ਨਹੀਂ ਦਿਖੇ। ਪਰ ਦੁਨੀਆ ਨੂੰ ਕੀ ਦਿਖਿਆ, ਜੋ ਰਿਐਲਿਟੀ ਸੀ ਉਹ ਇਹ ਸੀ ਕਿ ਉੱਥੇ ਵੀ ਲੱਖਾਂ ਲੋਕ, ਆਮ ਲੋਕ ਮਰੇ, ਤੇ ਹੁਣ ਗਾਜ਼ਾ ਦੇ ਵਿੱਚ ਵੀ ਜਿਹੜੇ ਲੱਖਾਂ ਆਮ ਲੋਕ ਜਿਹੜੇ ਆ ਮਰਦੇ ਸਾਰੀ ਦੁਨੀਆ ਦੇਖ ਰਹੀ ਹੈ। ਬਿਲਕੁਲ, ਬੜਾ ਅਨਫੋਰਚੂਨੇਟ ਪਾਰਟ ਹੈ ਜਿਵੇਂ ਤੁਸੀਂ ਬਖੂਬੀ ਇਹਨੂੰ ਜਿਹੜੀ ਸਿਆਸਤ ਹੈਗੀ ਹੈ ਜਾਂ ਜਿਹੜੀਆਂ ਇੰਟਰਨਲ ਕਮਜ਼ੋਰੀਆਂ ਨੇ ਉਹਨਾਂ ਨੂੰ ਬਿਆਨ ਕੀਤਾ। ਮਤਲਬ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਜਦੋਂ ਮੁਲਕਾਂ ਦੀ ਗੱਲ ਹੁੰਦੀ ਹੈ ਤੇ ਕੌਮਾਂ ਦੇ, ਮੁਲਕਾਂ ਦੇ ਮਤਲਬ ਇਵੈਂਚੁਅਲੀ ਗੱਲ ਆ ਕੇ ਮੁਫਾਦਾਂ ਤੇ ਟਿਕਦੀ ਹੈ। ਇੰਟਰਸਟ ਕਿੱਥੇ ਲਾਇਆ ਕਰਦੇ ਆ ਤੇ ਤੁਹਾਡੇ ਫਾਇਦੇ ਦੇ ਵਿੱਚ ਕੀ ਹੈ ਉਸੇ ਨੂੰ ਤੁਸੀਂ ਫੋਲੋ ਕਰਦੇ ਹੋ। ਉਹੀ ਗੱਲ ਇਸ ਵਕਤ ਇਜ਼ਰਾਈਲ ਕਰ ਰਿਹਾ ਹੈ, ਭਾਵੇਂ ਉਹ ਹਿਸਟਰੀ ਦੀ ਗੱਲ ਹੋਵੇ, ਸਾਈਕੋ ਹਿਸਟਰੀ ਦੀ ਗੱਲ ਹੋਵੇ ਜਿਹੜੀ ਕਿ ਪਿਛਲੇ 60-70 ਸਾਲਾਂ ਤੋਂ ਚੱਲਦੀ ਆ ਰਹੀ ਹੈ। ਫਲਸਤੀਨ ਨੂੰ ਕਿਵੇਂ ਹੌਲੀ ਹੌਲੀ ਕਰਕੇ ਨੂੜਿਆ ਜਾ ਰਿਹਾ ਹੈ, ਨੱਪਿਆ ਜਾ ਰਿਹਾ ਹੈ, ਟੈਰੀਟਰੀ ਜਿਹੜੀ ਹੈ ਉਹਦੇ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹੀ ਵਰਤਾਰਾ ਹੁਣ ਦੇਖਣ ਨੂੰ ਮਿਲ ਰਿਹਾ ਤੇ ਮੁਸਲਮਾਨ ਮੁਲਕਾਂ ਦੇ ਨਾਲ ਵੀ ਗੱਲ ਉੱਥੇ ਹੀ ਆ ਕੇ ਖੜ ਜਾਂਦੀ ਹੈ। ਉਹ ਆਪਣਾ ਬਿਜ਼ਨਸ ਇੰਟਰਸਟ ਜੁੜੇ ਹੋਏ ਆ, ਉਹਨਾਂ ਨੇ ਉਸ ਕਿਸਮ ਦੀਆਂ ਡੀਲਾਂ, ਭਾਵੇਂ ਉਹ ਸਿਕਿਉਰਿਟੀ ਦੇ ਹਵਾਲੇ ਨਾਲ ਹੋਣ ਜਾਂ ਬਿਜ਼ਨਸ ਦੇ ਹਵਾਲੇ ਨਾਲ, ਜਿਹੜੀਆਂ ਆਇਲ ਡੀਲਸ ਬਣੀਆਂ ਹੋਈਆਂ ਨੇ, ਅਦਰਵਾਈਜ਼ ਅਸੀਂ ਦੇਖਦੇ ਹਾਂ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਜਿਹੜੀਆਂ ਸੰਧੀਆਂ ਕੀਤੀਆਂ ਹੋਈਆਂ ਨੇ ਵੈਸਟ ਨੇ ਜਾਂ ਜਿਹੜੇ ਇਜ਼ਰਾਈਲ ਵਰਗੇ ਮੁਲਕ ਹੈਗੇ ਆ, ਇਜ਼ਰਾਈਲ ਨੇ ਮੁਸਲਮਾਨ ਨੇਸ਼ਨ ਦੀਆਂ, ਜਿਹੜੇ ਪ੍ਰੋਮਿਨੈਂਟ ਮੁਸਲਿਮ ਨੇਸ਼ਨ ਨੇ ਉਹਨਾਂ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਗੱਲ ਆ ਕੇ ਉੱਥੇ ਹੀ ਮੁੱਕਦੀ ਹੈ ਤੇ ਇਸ ਸਾਰੇ ਦੇ ਵਿੱਚ, ਇਹ ਸਾਰੀ ਸਿਆਸਤ ਦੇ ਚਲਦਿਆਂ ਜਿੱਥੇ ਇੰਟਰਸਟ ਤੇ ਬਿਜ਼ਨਸ ਇੰਟਰਸਟ ਹਾਵੀ ਨੇ, ਉੱਥੇ ਜਿਹੜੀ ਕੈਜੂਅਲਿਟੀ ਹੈ ਉਹ ਮਨੁੱਖਤਾ ਬਣ ਰਹੀ ਹੈ, ਹਿਊਮਨ ਬੀਇੰਗਸ ਬਣ ਰਹੇ ਨੇ, ਵੱਡੀ ਤਾਦਾਦ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ, ਜਿਨ੍ਹਾਂ ਦਾ ਲੜਾਈ ਦੇ ਨਾਲ ਜਾਂ ਕਿਸੇ ਵੀ ਹੋਰ ਚੀਜ਼ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਉਹਨਾਂ ਦੀ ਮੌਤ ਹੋ ਰਹੀ ਹੈ। ਇਹ ਅੱਜ ਦੀ ਸੱਚਾਈ ਹੈ ਤੇ ਇਹੀ ਮਤਲਬ ਇੱਕ ਤਰਾਸਦੀ ਵੀ ਹੈ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ। ਨਾਲ ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜਿੱਥੇ ਅਸੀਂ ਇਹ ਗੱਲ ਕੀਤੀ ਹੈ ਕਿ ਸੱਤਾ ਦੇ ਵਿੱਚ ਰਹਿਣ ਦੇ ਲਈ ਜਿਹੜੀ ਸੱਤਾ ਦੀ ਭੁੱਖ ਹੈਗੀ ਹੈ ਉਹਨੂੰ ਭਰਨ ਦੇ ਲਈ ਜਿਹੜੇ ਸਿਆਸਤਦਾਨ ਨੇ ਉਹ ਕਿਸ ਲੈਵਲ ਤੱਕ ਜਾਂਦੇ ਨੇ, ਕਿਸ ਲੈਵਲ ਤੱਕ ਜਾ ਕੇ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਉਹ ਕੀਤੀ ਜਾਂਦੀ ਹੈ। ਜਿੱਥੇ ਅਸੀਂ ਇਜ਼ਰਾਈਲ ਦਾ ਜ਼ਿਕਰ ਕੀਤਾ, ਉੱਥੇ ਹੁਣ ਭਾਰਤ ਵੱਲ ਨਜ਼ਰ ਮਾਰੀਏ। ਭਾਰਤ ਦੇ ਵਿੱਚ ਹੁਣ ਚੋਣਾਂ ਜਿਹੜੀਆਂ ਨੇ ਉਹ ਸਿਰ ਤੇ ਨੇ। ਆਉਂਦੇ ਹਫ਼ਤੇ ਤੱਕ, ਹੋਰ ਕੁਝ ਦਿਨਾਂ ਤੱਕ ਜਿਹੜਾ ਆ ਉੱਥੇ ਚੋਣ ਜ਼ਾਬਤਾ ਵੀ ਲੱਗ ਜਾਣਾ। ਪਹਿਲੇ ਪੜਾਅ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਨੇ ਉਹ ਸ਼ੁਰੂ ਹੋ ਜਾਣੀਆਂ ਨੇ ਤੇ ਨਾਲ ਹੀ ਨਾਲ ਮਤਲਬ ਜਿਹੜੀ ਬੀਜੇਪੀ ਦੀ ਸਿਆਸਤ ਹੈਗੀ ਹੈ ਪਿਛਲੇ 10 ਸਾਲਾਂ ਤੋਂ, ਖਾਸ ਤੌਰ ਤੇ ਜੇ ਦੇਖਣਾ ਹੋਵੇ, ਉਹਨਾਂ ਦੀ ਪੋਲਰਾਈਜੇਸ਼ਨ ਦੀ ਨੀਤੀ ਥੱਲੇ, ਘੱਟ ਗਿਣਤੀਆਂ ਨੂੰ ਕਿਵੇਂ ਉਹਨਾਂ ਨੇ ਟਾਰਗੇਟ ਕੀਤਾ ਉਹਦੇ ਥੱਲੇ, ਜਾਂ ਜਿਸ ਕਿਸਮ ਦੇ ਨੈਰੇਟਿਵ ਉਹਨਾਂ ਨੇ ਸੈੱਟ ਕੀਤੇ, ਹਥਕੰਡੇ ਅਪਣਾਏ, ਉਹ ਪਾਕਿਸਤਾਨ ਦੇ ਖਿਲਾਫ ਹੋਵੇ, ਮੁਸਲਮਾਨਾਂ ਦੇ ਖਿਲਾਫ ਹੋਵੇ, ਬਾਲਾਕੋਟ ਤੇ ਪੁਲਵਾਮਾ ਅਟੈਕ ਤੋਂ ਲੈ ਕੇ ਅਸੀਂ ਹੁਣ ਤੱਕ ਦਾ ਸਾਰਾ ਸਫ਼ਰ ਉਹ ਦੇਖ ਰਹੇ ਹਾਂ। ਉਹਦੇ 'ਚ ਹੁਣ ਲੇਟੈਸਟ ਜਦੋਂ ਅਸੀਂ ਦੇਖਦੇ ਹਾਂ ਤੇ ਰਾਮ ਮੰਦਿਰ ਦਾ ਸ਼ਿਲਾਨਿਆਸ ਜਿਹੜਾ ਕਹਿ ਕੇ ਕੀਤਾ, ਪ੍ਰੋਗਰਾਮ ਰੱਖਿਆ ਗਿਆ। ਹੁਣ ਅੱਜ ਦਾ ਮਤਲਬ ਲੇਟੈਸਟ ਬਿਆਨ ਨਰਿੰਦਰ ਮੋਦੀ ਦਾ ਹੈਗਾ ਕਿ ਜੀ ਕਾਂਗਰਸ ਜਿਹੜੀ ਆ ਉਹਨੇ ਇਨਸਲਟ ਕੀਤੀ ਹੈ ਕਿ ਉਹ ਰਾਮ ਮੰਦਿਰ ਦੀ ਇਨਾਗਰੇਸ਼ਨ ਤੇ ਨਹੀਂ ਪਹੁੰਚੇ। ਉਹ ਮਤਲਬ ਉਹੀ ਇਨਸਲਟ ਜਿਹੜੇ ਇਹਨਾਂ ਦੇ ਧਰਮ ਗੁਰੂ ਸੀ ਉਹ ਵੀ ਨਹੀਂ ਪਹੁੰਚੇ ਹੈਗੇ, ਉਹਨਾਂ ਲਈ ਮਤਲਬ ਡਿਫਰੈਂਟ ਕਿਸਮ ਦੀ ਨੀਤੀ ਬਣ ਜਾਂਦੀ ਹੈ। ਸੋ ਇਹ ਜਿਹੜੀ ਮੋਦੀ ਸਰਕਾਰ ਦੀ ਨੀਤੀ ਹੈ ਮੁਸਲਮਾਨਾਂ ਦੇ ਖਿਲਾਫ, ਉਹ ਹੁਣ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਜਾਂ ਇਹ ਕਹਿ ਲਓ ਇੱਕ ਨੈਰੇਟਿਵ ਬਿਲਡ ਕੀਤਾ ਆ ਸਾਰੇ ਕਾਸੇ ਨੂੰ ਮੁੱਖ ਰੱਖਦਿਆਂ ਹੋਇਆਂ। ਹੁਣ ਉਹਦੇ 'ਚ ਕਿਸੇ ਵੀ ਪੱਖ ਨੂੰ ਜਾਂ ਕਿਸੇ ਵੀ ਪਹਿਲੂ ਨੂੰ ਨਹੀਂ ਛੱਡਿਆ ਜਾ ਰਿਹਾ ਮੋਦੀ ਸਰਕਾਰ ਵੱਲੋਂ। ਇੱਕ ਚੀਜ਼ ਜਿਹੜੀ ਅਸੀਂ ਸਾਡੇ ਸ਼ੋਅ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਯੂਪੀ ਦੇ ਮਦਰਸਿਆਂ ਦੇ ਹਵਾਲੇ ਨਾਲ, ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਜ਼ਰੂਰ ਇਸ ਨੂੰ ਡਿਸਕਸ ਕਰਨਾ ਚਾਹਾਂਗੇ। ਤਾਂ ਯੂਪੀ ਦੇ ਮਦਰਸਿਆਂ ਨੂੰ ਟਾਰਗੇਟ ਕੀਤਾ ਗਿਆ। ਅਸੀਂ ਡਿਸਕਸ ਪਹਿਲਾਂ ਵੀ ਕੀਤਾ, ਪਰ ਹੁਣ ਮਤਲਬ ਪਿਛਲੇ ਹਫ਼ਤੇ ਦੀ ਜਿਹੜੀ ਸੁਪਰੀਮ ਕੋਰਟ ਦੀ ਵਰਡਿਕਟ ਸੀਗੀ ਇਹਦੇ ਉੱਤੇ ਕਿ ਜਿਹੜੀ ਯੂਪੀ ਦੀ ਸਰਕਾਰ ਹੈਗੀ ਆ ਉਹ ਆਪਣੇ ਫੈਸਲੇ ਜਾਂ ਆਪਣੇ ਐਕਸ਼ਨ ਨੂੰ ਠੱਲ ਪਾਵੇ। ਉਹਨਾਂ ਨੇ ਇਸ ਨੂੰ ਰੋਕਿਆ ਜ਼ਰੂਰ, ਪਰ
ਇਹਦੇ ਪਿੱਛੇ ਇਹ ਸਮਝਣਾ ਜ਼ਰੂਰੀ ਹੈ ਕਿ ਯੂਪੀ ਦੀ ਜਿਹੜੀ ਸਰਕਾਰ ਹੈ ਉਹ ਕਿੱਥੋਂ ਆ ਰਹੀ ਹੈ, ਉਹਦੀ ਮੈਂਟੈਲਿਟੀ ਕੀ ਹੈ ਤੇ ਕਿਉਂ ਮਦਰਸਿਆਂ ਨੂੰ ਇਲੀਗਲ ਕਹਿ ਕੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਸਾਰੇ ਦੇ ਸਾਰੇ ਮਦਰਸੇ ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਬੱਚੇ ਆ ਉਹ ਪੜ੍ਹਦੇ ਆ, ਉਹਨਾਂ ਮਦਰਸਿਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਬਾਰੇ ਜ਼ਰੂਰ ਡਿਸਕਸ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜੀ ਦੇਖੋ ਨਿਊਜ਼ ਅੱਜ ਅਸੀਂ ਪਿਕ ਕੀਤੀ ਆ, ਮਤਲਬ ਇਹ ਨਿਊਜ਼ ਆਪਣੇ ਆਪ ਦੇ ਵਿੱਚ ਜਿਹੜਾ ਇੰਡੀਆ ਦੀ ਇਸ ਟਾਈਮ ਐਡਮਿਨਿਸਟ੍ਰੇਸ਼ਨ ਆ ਉਹਦਾ ਜਿਹੜਾ ਰਵੱਈਆ ਆ, ਮਤਲਬ ਐਂਟੀ ਮਾਈਨੋਰਿਟੀ, ਉਹਦੇ ਨਾਲ ਜੁੜਦੀ ਇਹ ਖਬਰ ਆ। ਜਦੋਂ ਅਸੀਂ ਮਦਰਸਿਆਂ ਦੀ ਇਹ ਗੱਲ ਨੂੰ ਦਾ ਹੁਣ ਡਿਸਕਸ ਕਰਾਂਗੇ ਤਾਂ ਇਹ ਸਿਰਫ ਮੁਸਲਮਾਨਾਂ ਦੇ ਲਈ ਸਮਝਣਾ ਜ਼ਰੂਰੀ ਨਹੀਂ, ਬਲਕਿ ਸਿੱਖਾਂ ਦੇ ਲਈ ਹੋਣਾ ਜ਼ਰੂਰੀ ਆ। ਸਭ ਤੋਂ ਪਹਿਲੀ ਗੱਲ ਇਹ ਆ ਵੀ ਸਿੱਖਿਆ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ, ਕਿਉਂ ਮਦਰਸੇ ਜਿਹੜੇ ਆ ਉਹ ਟਾਰਗੇਟ ਕੀਤੇ ਜਾ ਰਹੇ ਆ ਤੇ ਟਾਰਗੇਟ ਕਿਸ ਹੱਦ ਤੱਕ ਕੀਤੇ ਜਾ ਰਹੇ ਆ। ਤੁਸੀਂ ਦੇਖੋ ਵੀ ਜਦੋਂ ਜੋਗੀ ਦੀ ਸਰਕਾਰ ਆਈ ਆ ਤਾਂ ਜੋਗੀ ਦੀ ਸਰਕਾਰ ਨੇ 2017 ਦੇ ਵਿੱਚ ਜਦੋਂ ਪਹਿਲੀ ਵਾਰ ਜੋਗੀ ਚੀਫ ਮਿਨਿਸਟਰ ਬਣਿਆ ਤੇ ਇਹਨੇ ਇੱਕ ਆਰਡਰ ਜਾਰੀ ਕੀਤਾ। ਆਰਡਰ ਇਹ ਸੀ ਕਿ ਜਿਹੜੇ ਮਦਰਸੇ ਨੇ ਯੂਪੀ ਦੇ ਵਿੱਚ ਉਹ ਸਾਰੇ ਮਦਰਸੇ ਜਿਹੜੇ ਆ ਆਪਣੇ ਜਿਹੜੇ ਉਹਨਾਂ ਦੇ ਮਤਲਬ ਕਹਿ ਸਕਦੇ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਤਿਰੰਗਾ ਲਹਿਰਾਉਣਗੇ ਤੇ ਸਾਰੇ ਮਦਰਸਿਆਂ ਦੇ ਵਿੱਚ ਜਿਹੜਾ ਭਾਰਤ ਦਾ ਰਾਸ਼ਟਰੀ ਗੀਤ ਆ ਉਹ ਗਾਇਆ ਜਾਊਗਾ। ਮਤਲਬ ਇਹ ਕੰਪਲਸਰੀ ਹੋਊਗਾ। ਜਿਹੜਾ ਮਦਰਸਾ ਇਹ ਨਹੀਂ ਕਰਦਾ ਫੋਲੋ ਇਸ ਆਰਡਰ ਨੂੰ ਤਾਂ ਉਹ ਮਦਰਸੇ ਬੰਦ ਕੀਤੇ ਜਾਣਗੇ। ਤਾਂ ਇਹ ਜਿਹੜਾ ਮਤਲਬ ਇਹ ਜਿਹੜੀ ਧਾਰਨਾ ਆ ਵੀ ਇੱਕ ਮਦਰਸਾ, ਤੁਹਾਨੂੰ ਇਹ ਕਿਉਂ ਲੱਗ ਰਿਹਾ ਵੀ ਉੱਥੇ ਜਿਹੜਾ ਭਾਰਤ ਦਾ ਝੰਡਾ ਚੜਾਉਣਾ ਜਾਂ ਉੱਥੇ ਜਿਹੜਾ ਭਾਰਤ ਦਾ ਰਾਸ਼ਟਰੀ ਗੀਤ ਗਾਉਣਾ ਜਿਹੜਾ ਆ ਉਹ ਜ਼ਰੂਰੀ ਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਮੁਸਲਮਾਨ ਨੇ ਜੇ ਉਹ ਝੰਡਾ ਨਹੀਂ ਚਲਾਉਣਗੇ ਜਾਂ ਫਿਰ ਉਹ ਤੁਸੀਂ ਕਹਿ ਸਕਦੇ ਹੋ ਵੀ ਭਾਰਤ ਦਾ ਰਾਸ਼ਟਰੀ ਗੀਤ ਨਹੀਂ ਗਾਉਂਦੇ ਆ, ਫਿਰ ਉਹ ਭਾਰਤੀ ਨਹੀਂ, ਵੀ ਉਹਨਾਂ ਦੇ ਭਾਰਤੀ ਹੋਣ ਤੇ ਵੀ ਉਹਨਾਂ ਦੇ ਅੰਦਰ ਇਹ ਜੇ ਭਾਰਤੀ ਰਾਸ਼ਟਰਵਾਦ ਦੀ ਉੱਤੇ ਫਿਰ ਸ਼ੰਕਾ ਆ, ਹਨਾ। ਤੇ ਉਹ ਫਿਰ ਭਾਰਤੀ ਰਾਸ਼ਟਰਵਾਦ ਤੇ ਸ਼ੰਕਾ ਹੋਣ ਦਾ ਮਤਲਬ ਕੀ ਆ ਵੀ ਭਾਰਤੀ ਰਾਸ਼ਟਰਵਾਦ ਕੀ ਆ, ਫਿਰ ਉਹ RSS ਦੀ ਉਹੀ ਆਈਡੀਓਲੋਜੀ ਆ ਵੀ ਜੇ ਤੁਸੀਂ ਫਿਰ ਭਾਰਤੀ ਬਣ ਜਾਂਦੇ ਹੋ ਫਿਰ ਤੁਸੀਂ ਓਬਵੀਅਸ ਜੀ ਗੱਲ ਆ ਵੀ ਹਿੰਦੂ ਵੀ ਬਣਨਾ ਤੁਹਾਨੂੰ ਪ੍ਰਵਾਨ ਆ, ਤੁਸੀਂ ਮਤਲਬ ਹਿੰਦੂ ਹੋਣਾ ਮਤਲਬ ਤੁਸੀਂ ਹਿੰਦੂ ਹੋ ਜਾਓਗੇ ਜੇ ਤੁਸੀਂ ਕਰ ਭਾਰਤੀ ਹੋ ਜਾਂਦੇ। ਜਿਹਨੂੰ ਮੋਹਨ ਭਾਗਵਤ ਆਪਣੀ ਹਰ ਸਾਲ ਦੀ ਸਪੀਚ 'ਚ ਕਹਿੰਦਾ ਵੀ ਅਸੀਂ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹ ਤਾਂ ਭਾਰਤ ਰਾਸ਼ਟਰ ਉਹਦੇ ਨਾਲੋਂ ਵੱਖਰਾ ਨਹੀਂ, ਕਿਉਂਕਿ ਹਰ ਭਾਰਤੀ ਹਿੰਦੂ ਆ, ਕਿਉਂਕਿ ਭਾਰਤੀ ਸੱਭਿਆਚਾਰ ਹਿੰਦੂ ਸੱਭਿਆਚਾਰ ਆ, ਭਾਰਤੀ ਆਇਡੈਂਟੀਟੀ ਹਿੰਦੂ ਆਇਡੈਂਟੀਟੀ ਆ। ਤਾਂ RSS ਜੇ ਉਹਦੇ 'ਚ ਅਸੀਂ ਕਹਿ ਸਕਦੇ ਹਾਂ 1947 ਦੇ ਵਿੱਚ ਜਿਹੜਾ ਕੌਂਸਟੀਟਿਊਸ਼ਨ ਬਣਾਇਆ ਗਿਆ, ਜਿਹੜੀ ਘਾਟ ਦੀ ਇੰਡੀਅਨ ਆਇਡੈਂਟੀਟੀ ਦੀ ਘੜੀ ਗਈ, ਪਹਿਲੀ ਗੱਲ ਤਾਂ ਇਹ ਇੰਡੀਅਨ ਆਇਡੈਂਟੀਟੀ ਦੀ ਘਾਟ ਤੇ ਹੀ ਜਿਹੜਾ ਐਲੀਟ ਉੱਚ ਜਾਤੀ ਹਿੰਦੂ ਸੀ ਉਹਨੇ ਘੜੀ। ਤੇ ਉਹ ਤੁਸੀਂ ਦੇਖ ਸਕਦੇ ਹੋ ਵੀ ਭਾਰਤ ਮਾਤਾ ਦਾ ਕਨਸੈਪਟ ਜਿੱਥੋਂ ਆਉਂਦਾ ਆ, ਭਾਰਤੀ ਆਇਡੈਂਟੀਟੀ ਜਿੱਥੋਂ ਆਉਂਦੀ ਆ, ਉਹ ਸਾਰੀ ਹਿੰਦੂ ਧਾਰਮਿਕ ਉਹ ਰੀਤਾਂ 'ਚ ਆਉਂਦੀ ਹੈ ਤੇ ਉਹਦੇ ਤੇ ਉਹ ਕੰਮ ਕਰਦਿਆਂ ਨੇ ਮਤਲਬ ਜਿਹੜਾ ਸੈਕੂਲਰਿਜ਼ਮ ਇੰਡੀਆ ਦਾ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਪੋਇਜ਼ਨ ਸੀ ਜਿਹਨੇ ਬਾਕੀ ਦੀਆਂ ਪਛਾਣਾਂ ਨੂੰ ਇੱਥੇ ਕਤਲ ਕਰ ਦਿੱਤਾ। ਤੇ ਹੁਣ ਜਿਹੜੇ ਉਹਦੇ ਚੋਂ ਰਹਿੰਦੇ ਖੁੰਦੇ ਲੋਕ ਜਿਹੜੇ ਹੈਗੇ ਆ ਹਜੇ ਉਹ ਆਪਣੀਆਂ ਪਛਾਣਾਂ ਨੂੰ ਬਚਾ ਰਹੇ ਆ। ਤਾਂ ਪਛਾਣਾਂ ਨੂੰ ਬਚਾਉਣ ਦਾ ਅਹਿਮ ਕੇਂਦਰ ਕੀ ਹੁੰਦਾ? ਤੁਹਾਡੇ ਸਕੂਲ, ਤੁਹਾਡੀ ਸਿੱਖਿਆ ਪ੍ਰਣਾਲੀ, ਜਿਹਦੇ ਨਾਲ ਤੁਸੀਂ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਆਪਣੀ ਪਛਾਣ ਦੱਸਦੇ ਹੋ। ਤਾਂ ਹੁਣ ਜਿਹੜਾ ਇੰਡੀਆ ਦਾ ਜਿਹੜਾ ਸਟੇਟ ਦਾ ਸਟਰਕਚਰ ਆ ਉਹਦੇ ਵਿੱਚ ਜਿੰਨੇ ਸਕੂਲ ਨੇ, ਮਤਲਬ ਸਿੱਖਾਂ ਦੇ ਲਈ ਇਹ ਗੱਲ ਸਮਝਣੀ ਕਿਉਂ ਜ਼ਰੂਰੀ ਆ ਵੀ ਮੁਸਲਮਾਨਾਂ ਦੇ ਅੰਦਰ ਅੱਜ ਸਿੱਖ ਇਹ ਗੱਲ ਕਹਿੰਦੇ ਆ ਵੀ ਉਹਨਾਂ ਦੇ ਨਿਆਣੇ ਵੱਧ ਟਾਈਮ ਦੇ ਨਮਾਜ਼ੀ ਨੇ, ਮਤਲਬ ਉਹਨਾਂ ਦੇ ਨਿਆਣਿਆਂ ਦੇ ਅੰਦਰ ਆਪਣੇ ਧਰਮ ਨੂੰ ਲੈ ਕੇ ਵੱਧ ਵੱਡਾ ਮਤਲਬ ਅਕੀਦਾ ਆ। ਤੇ ਜਿਹੜੀ ਇਹ ਗੱਲ ਮਤਲਬ ਸਿੱਖਾਂ ਦੇ ਅੰਦਰ ਚੱਲਦੀ ਆ, ਉਹ ਮੁਸਲਮਾਨਾਂ ਦੇ ਅੰਦਰ ਇਹ ਗੱਲ ਹੋਣ ਦਾ ਕਾਰਨ ਆ ਵੀ ਉਹਨਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਆ ਵੱਡੀ ਗਿਣਤੀ ਦੇ ਵਿੱਚ ਉਹ ਮਦਰਸਿਆਂ 'ਚ ਹੁੰਦੀ ਹੈ, ਜਿਹੜੇ ਕਿ ਮਸਜਿਦਾਂ ਦੇ ਵਿੱਚ ਚੱਲਦੇ ਆ, ਜਿੱਥੇ ਕਿ ਉਹ ਧਾਰਮਿਕ ਸਿੱਖਿਆ ਦੇ ਨਾਲ ਨਾਲ ਜਿਹੜੀ ਆਪਣੀ ਦੁਨਿਆਵੀ ਸਿੱਖਿਆ ਆ ਉਹ ਹਾਸਲ ਕਰਦੇ ਆ ਤੇ ਉਹਨਾਂ ਦੀ ਆਇਡੈਂਟੀਟੀ ਉੱਥੇ ਸੋਲਿਡ ਰਹਿੰਦੀ ਆ। ਉਹਨਾਂ ਦੀ ਪਛਾਣ ਜਿਹੜੀ ਆ ਉਸ ਤਰ੍ਹਾਂ ਦੇ ਨਾਲ ਭਾਰਤੀ ਪਛਾਣ ਦੇ ਵਿੱਚ ਜਾਂ ਓਬਵੀਅਸ ਦੀ ਗੱਲ ਆਵੇ ਹਿੰਦੂ ਪਛਾਣ ਦੇ ਵਿੱਚ ਜੱਜ ਨਹੀਂ ਹੁੰਦੀ। ਤੇ ਇਸ ਕਰਕੇ ਜਿਹੜਾ ਇੰਡੀਆ ਦੀਆਂ ਜਿੱਥੇ ਹੁਣ ਜਿਹੜੀ ਯੋਗੀ ਆਦਿੱਤਿਆਨਾਥ ਵਰਗੀਆਂ ਸਰਕਾਰਾਂ ਨੇ, ਹੁਣ ਉਹ ਜਦੋਂ ਤੋਂ ਮਤਲਬ ਮੋਦੀ ਦੀ ਰਜੀਮ ਆਈ ਆ ਉਹ ਤੋਂ ਬਾਅਦ ਉਹਨਾਂ ਨੇ ਇਹ ਟਾਰਗੇਟ ਬਣਾ ਲਿਆ ਕਿ ਮਦਰਸੇ ਜਿਹੜੇ ਆ ਉਹ ਬੰਦ ਕਰਾਏ ਜਾਣ, ਜਿਹਦੇ 'ਚ ਫਿਰ ਤੁਸੀਂ ਜਿਵੇਂ ਗੱਲ ਕੀਤੀ ਕਿ ਇਹਨਾਂ ਨੇ ਆਰਡਰ ਵੀ ਲੈ ਲਿਆ ਸੀ ਉੱਥੋਂ ਹਾਈ ਕੋਰਟ ਤੋਂ, ਪਰ ਹੁਣ ਸੁਪਰੀਮ ਕੋਰਟ ਨੇ ਉੱਤੇ ਸਟੇ ਲਾਈ ਆ ਉਸ ਆਰਡਰ ਤੇ। ਤਾਂ ਜੇ ਆਪਾਂ ਕੁਛ ਨੰਬਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਆ ਵੀ
ਉਹਨਾਂ ਦਾ ਜਿਹੜਾ ਤਰਕ ਆ ਉਹ ਇਹ ਆ ਵੀ ਜਿਹੜੇ ਮਦਰਸੇ ਆ ਉਹ ਸਰਕਾਰੀ ਪੈਸੇ ਦੇ ਉੱਤੇ ਚੱਲਦੇ ਆ, ਕਿਉਂਕਿ ਸਰਕਾਰ ਤੋਂ ਕੁਝ ਫੰਡ ਮਿਲਦਾ ਮਦਰਸਿਆਂ ਨੂੰ। ਤੇ ਸੈਕੂਲਰਿਜ਼ਮ ਦੀ ਜਾਂ ਕਨਸਟੀਟਿਊਸ਼ਨ ਦੀ ਜਿਹੜੀ ਭਾਵਨਾ ਹੈ ਉਹਦੇ ਖਿਲਾਫ ਆ ਵੀ ਤੁਸੀਂ ਸਰਕਾਰ ਦੇ ਫੰਡ ਦੇ ਨਾਲ ਕੋਈ ਵੀ ਜਿਹੜਾ ਐਜੂਕੇਸ਼ਨਲ ਇੰਸਟੀਚਿਊਟ ਆ ਉਹ ਡਿਸਕ੍ਰਿਮੀਨੇਸ਼ਨ ਕਰੇ ਵੀ ਉੱਥੇ ਸਿਰਫ ਇੱਕੋ ਧਰਮ ਦਾ ਜਿਹੜਾ ਜਵਾਕ ਪੜ੍ਹ ਸਕਦਾ ਹੈ ਜਾਂ ਉਹ ਰਿਲੀਜੀਅਸ ਐਜੂਕੇਸ਼ਨ ਦੇਵੇ ਤੇ ਉਹ ਕਿਸੇ ਦੂਜੇ ਧਰਮ ਦੇ ਜਿਹੜੇ ਜਵਾਕ ਨੇ ਜਾਂ ਸਟੂਡੈਂਟ ਨੇ ਉਹਨਾਂ ਨੂੰ ਐਡਮਿਟ ਨਾ ਕਰੇ। ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਕਨਸਟੀਟਿਊਸ਼ਨ ਦੇ ਖਿਲਾਫ ਆ ਤੇ ਬੰਦ ਹੋਣੇ ਚਾਹੀਦੇ ਆ। ਤੇ ਉਹ ਫਿਰ ਹੁਣ ਸੁਪਰੀਮ ਕੋਰਟ ਨੇ ਉੱਤੇ ਹਾਲਾਂਕਿ ਰੋਕ ਲਾਤੀ ਹੈ, ਪਰ ਜੇ ਨੰਬਰਾਂ ਦੀ ਗੱਲ ਕਰੀਏ ਤਾਂ ਆਪਣੇ ਕੋਲ ਅਮਰਵੀਰ ਸਿੰਘ ਜੀ ਕਹਿੰਦੇ ਆ ਕਿ 25,000 ਜਿਹੜੇ ਆ ਮਦਰਸੇ ਆ ਯੂਪੀ ਦੇ, ਜਿਨ੍ਹਾਂ ਦੇ ਵਿੱਚੋਂ ਜਿਹੜਾ ਯੂਪੀ ਦਾ ਮਦਰਸਾ ਐਜੂਕੇਸ਼ਨ ਬੋਰਡ ਆ ਉਹਦੇ ਨਾਲ 16,500 ਜਿਹੜਾ ਮਦਰਸਾ ਆ ਉਹ ਰਜਿਸਟਰਡ ਆ। ਤੇ ਸਿਰਫ ਇਹਨਾਂ ਦੇ ਵਿੱਚੋਂ 25,000 ਮਦਰਸਿਆਂ ਦੇ ਵਿੱਚੋਂ 560 ਮਦਰਸੇ ਆ ਜਿਹੜੇ ਸਰਕਾਰ ਤੋਂ ਫੰਡ ਲੈਂਦੇ ਆ। ਤੇ ਕਹਿੰਦੇ ਜਿਹੜਾ ਉਹ ਫੰਡ ਵੀ ਆ ਉਹ ਵੀ ਕੋਈ ਮਤਲਬ ਇਹ ਨਹੀਂ ਕਿ ਸਮੇਂ ਸਿਰ ਆਉਂਦਾ ਆ, ਮਤਲਬ ਉਹ ਜਿਵੇਂ ਦਾ ਇੰਡੀਆ ਦਾ ਸਿਸਟਮ ਹੈਗਾ ਹੀ ਅਸੀਂ ਜਾਣਦੇ ਆ ਵੀ ਉਹ ਕੋਈ ਸਮੇਂ ਸਿਰ ਫੰਡ ਨਹੀਂ ਆਉਂਦਾ ਤੇ ਇਰੈਗੂਲੈਰਿਟੀਜ਼ ਉਹਦੇ 'ਚ ਰਹਿੰਦੀਆਂ ਨੇ। ਪਰ ਉਹ ਵੀ ਤੁਸੀਂ ਦੇਖੋ ਕਿ ਕਿੰਨੀ ਘੱਟ ਪਰਸੈਂਟੇਜ ਆ, ਪਰ ਉਹਨਾਂ ਉਸ ਘੱਟ ਪਰਸੈਂਟੇਜ ਨੂੰ ਆਧਾਰ ਬਣਾ ਕੇ ਜਿਹੜੇ ਬਾਕੀ ਦੇ ਸਾਰੇ ਮਦਰਸੇ ਆ ਉਹਨਾਂ ਨੂੰ ਵੀ ਸਰਕਾਰ ਮਤਲਬ ਬੰਦ ਕਰਨਾ ਚਾਹੁੰਦੀ ਹੈ ਕਿ ਅਸੀਂ ਪੈਸੇ ਦਿੰਦੇ ਹਾਂ ਤਾਂ ਕਰਕੇ ਇੱਥੇ ਜਿਹੜੀ ਹੈ ਸੈਕੂਲਰਿਜ਼ਮ ਲਾਗੂ ਕੀਤਾ ਜਾਵੇ, ਵੀ ਇਹ ਉਹਦੀ ਭਾਵਨਾ ਤੋਂ ਖਿਲਾਫ ਆ, ਕਨਸਟੀਟਿਊਸ਼ਨ ਦੀ ਭਾਵਨਾ ਤੋਂ। ਤੇ ਹੁਣ ਆਪਣੇ ਤੁਸੀਂ ਦੇਖਣਾ ਹੋਵੇ ਤਾਂ ਮਤਲਬ ਇਹਨਾਂ ਦੇ ਆਪਣੇ ਮੰਦਿਰਾਂ ਦੇ ਵਿੱਚ ਇਸ ਤਰੀਕੇ ਦੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਇੰਸਟੀਚਿਊਟ ਚੱਲਦੇ ਆ ਜਿਹੜੇ ਕਿ ਗੈਰ ਸਰਕਾਰੀ ਹੁੰਦੇ ਆ, ਮਤਲਬ ਪ੍ਰਾਈਵੇਟ ਤੌਰ ਦੇ ਉੱਤੇ ਜਿੱਥੇ ਤੁਸੀਂ ਆਪਣੇ ਧਰਮ ਦੀ ਸਿੱਖਿਆ ਮਤਲਬ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ। ਪਰ ਇਹਨਾਂ ਨੇ ਉਹ ਜਿਹੜੇ ਗੈਰ ਸਰਕਾਰੀ ਸੀ ਉਹਨਾਂ ਨੂੰ ਵੀ ਇਹਨਾਂ ਨੇ ਬੰਦ ਕਰਨ ਦੇ ਆਰਡਰ ਦਿੱਤੇ। ਇਹਦੇ ਵਿੱਚ ਇਹਨਾਂ ਨੇ ਯੂਪੀ ਸਰਕਾਰ ਨੇ 2022 ਦੇ ਵਿੱਚ ਇੱਕ ਸਰਵੇ ਕਰਵਾਇਆ ਸਟੇਟ ਦੇ ਆਪਣੇ ਯੂਪੀ ਦੇ ਵਿੱਚ ਜਿੰਨੇ ਮਦਰਸੇ ਆ ਉਹਨਾਂ ਦਾ, ਤੇ ਜਿਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਕਿ ਅਨਰੈਕੋਗਨਾਈਜ਼ਡ ਤੇ ਇਲੀਗਲ ਮਦਰਸੇ ਕਿੰਨੇ ਆ। ਤੇ ਫਿਰ ਉਹਨਾਂ ਨੇ ਕੀਤਾ ਕਿ ਜਿਹੜੀ ਉਹਦੀ ਫਾਈਂਡਿੰਗ ਸੀ ਉਹ ਪਬਲਿਕ ਤਾਂ ਨਹੀਂ ਕੀਤੀ ਆ, ਪਰ ਜਿਹੜਾ ਸਰਕਾਰ ਨੇ ਇੱਕ ਆਰਡਰ ਜਾਰੀ ਕੀਤਾ ਅਕਤੂਬਰ 2023 ਦੇ ਵਿੱਚ ਕਿ ਜਿੰਨੇ ਵੀ ਵੈਸਟਰਨ ਯੂਪੀ ਦੇ ਮੁਜ਼ੱਫਰਨਗਰ ਸ਼ਹਿਰ ਦੇ ਵਿੱਚ ਇਰੈਗੂਲਰ ਮਦਰਸੇ ਆ, ਭਾਵ ਸਰਕਾਰ ਦੇ ਨਾਲ ਰਜਿਸਟਰਡ ਨਹੀਂ ਆ, ਜਿਹੜੇ ਤਾਂ ਸਰਕਾਰ ਦੇ ਨਾਲ ਰਜਿਸਟਰਡ ਆ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਉਹ ਕਨਸਟੀਟਿਊਸ਼ਨ ਦੀ ਭਾਵਨਾ ਦੇ ਖਿਲਾਫ ਆ ਤੇ ਉਹ ਇਸ ਕਰਕੇ ਬੰਦ ਹੋਣੇ ਚਾਹੀਦੇ ਆ। ਤੇ ਜਿਹੜੇ ਕੋਈ ਬਿਨਾਂ ਸਰਕਾਰ ਦੀ ਮਦਦ ਤੋਂ ਆਪਣੇ ਆਪ ਕਮਿਊਨਿਟੀ ਕੋਈ ਆਪਣੇ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦੇਣ ਦੇ ਲਈ ਚਲਾ ਰਹੀ ਆ, ਉਹਨੂੰ ਉਹਨਾਂ ਨੇ ਕਹਿਤਾ ਕਿ ਇਰੈਗੂਲਰ ਜਿੰਨੇ ਮਦਰਸੇ ਆ 24 ਘੰਟਿਆਂ ਦੇ ਵਿੱਚ ਬੰਦ ਕੀਤੇ ਜਾਣ। ਤੇ ਜਿਹੜਾ ਕੋਈ ਮਦਰਸਾ 24 ਘੰਟਿਆਂ ਦੇ ਵਿੱਚ ਬੰਦ ਨਹੀਂ ਹੋਇਆ ਤੇ ਉਹਨਾਂ ਇੱਕ ਵੀ ਕਲਾਸ ਕੋਈ ਲਾਈ ਆਪਣੇ ਉੱਥੇ ਤੇ ਉਹਨੂੰ ਪਰ ਡੇ 10,000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਦੇਣਾ ਪਊਗਾ। ਤਾਂ ਜਿਹੜਾ ਮਤਲਬ ਤੁਸੀਂ ਇਹ ਫਿਰ ਸਮਝ ਸਕਦੇ ਹੋ ਵੀ ਜਿਹੜੀ ਇਹ ਪਾਲਿਸੀ ਆ ਮਤਲਬ ਉਹਦੇ ਵਿੱਚ ਉਹਨਾਂ ਦਾ ਆਧਾਰ ਇਹੀ ਆ ਵੀ ਉਹਨਾਂ ਨੂੰ ਇਸ ਗੱਲ ਤੋਂ ਡਰ ਲੱਗਦਾ ਵੀ ਜਿਹੜੇ ਮੁਸਲਮਾਨ ਨੇ ਉਹ ਆਪਣੇ ਬੱਚਿਆਂ ਨੂੰ ਜਿਹੜਾ ਆਪਣੀ ਪਛਾਣ ਦੇ ਵਿੱਚ ਕਾਇਮ ਕਿਵੇਂ ਰੱਖ ਰਹੇ ਆ ਤੇ ਉਹਦਾ ਜਰੀਆ ਮਦਰਸੇ ਆ। ਕਿਉਂਕਿ ਜਿਹੜੀ ਮਾਡਰਨ ਸਟੇਟ ਆ ਉਹਦੇ ਵਿੱਚ ਅਮਰਵੀਰ ਸਿੰਘ ਜੀ ਕਿਹਾ ਜਾਂਦਾ ਕਿ ਸਕੂਲ ਜਿਹੜਾ ਆ ਉਹ ਮੈਨੀਪੂਲੇਸ਼ਨ ਦਾ ਸਭ ਤੋਂ ਵੱਡਾ ਟੂਲ ਆ, ਜਿਹੜਾ ਸਕੂਲ ਕਰਿਕੂਲਮ ਆ। ਤੇ ਸਟੇਟ ਦੇ ਹੱਥ ਦੇ ਵਿੱਚ ਕਿਉਂਕਿ ਸਕੂਲ ਕਰਿਕੂਲਮ ਹੁੰਦਾ ਆ ਤਾਂ ਬੱਚੇ ਤਾਂ ਅਸੀਂ ਜਾਣਦੇ ਆ ਕਿ ਇੱਕ ਸਾਫ਼ ਸਲੇਟ ਵਾਂਗ ਹੁੰਦੇ ਆ ਜਿਨ੍ਹਾਂ ਦੇ ਉੱਤੇ ਨਕਸ਼ ਜਿਹੜੇ ਆ ਤੁਸੀਂ ਸਿੱਖਿਆ ਦੇ ਰਾਹੀਂ ਉਭਾਰਨੇ ਹੁੰਦੇ ਆ। ਤੇ ਜਦੋਂ ਉਹ ਸਿੱਖਿਆ ਦਾ ਪ੍ਰਬੰਧ ਸਟੇਟ ਦੇ ਹੱਥ 'ਚ ਆ ਮਤਲਬ ਸਟੇਟ ਉਹਨੂੰ ਕੰਟਰੋਲ ਕਰਦੀ ਹੈ ਤੇ ਸਟੇਟ ਜਿਹੋ ਜਿਹੀ ਅੱਜ ਦੀ ਭਾਰਤੀ ਸਟੇਟ ਅਸੀਂ ਦੇਖਦੇ ਆ ਕਿ ਜਿਹਦਾ ਮੂਲ ਖਾਸਾ ਹੀ ਇਹ ਆ ਕਿ ਉਹਨੇ ਸਾਰਿਆਂ ਦੀ ਇੱਕ ਆਈਡੈਂਟੀਟੀ ਬਣਾਉਣੀ ਆ, ਹਿੰਦੂ ਰਾਸ਼ਟਰ ਬਣਾਉਣਾ ਆ ਜਾਂ ਹਿੰਦੂ ਆਈਡੈਂਟੀਟੀ ਬਣਾਉਣੀ ਆ ਤੇ ਉਹਦੀ ਜਿਹੜਾ ਕਰਿਕੂਲਮ ਆ ਉਹਦਾ ਸਾਰਾ ਉਹ ਵੀ ਉਸੇ ਤੇ ਬੇਸਡ ਉਹ ਫਿਰ ਬਣਾਉਂਦੇ ਆ। ਤੇ ਬੱਚਿਆਂ ਨੂੰ ਫਿਰ ਉਹੀ ਗੱਲ ਹੁੰਦੀ ਆ ਵੀ ਜਿਵੇਂ ਅਸੀਂ ਕਈ ਵਾਰ ਸਿੱਖਾਂ ਦੇ ਵਿੱਚ ਇਹ ਅੱਜ ਕਮਜ਼ੋਰੀ ਆਈ ਦੇਖਦੇ ਆ ਕਈ ਸਿੱਖਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਸਿੱਖ ਬਾਅਦ ਚੋਂ ਆ ਜੀ ਪਹਿਲਾਂ ਮੈਂ ਭਾਰਤੀ ਆ ਜੀ। ਤਾਂ ਉਹਨਾਂ ਨੂੰ ਪਰ ਅਣਜਾਣਪੁਣੇ ਦੇ ਵਿੱਚ ਉਹਨਾਂ ਬੇਅਕਲਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਇਹ ਨਹੀਂ ਕਹਿ ਰਹੇ ਹੋ ਵੀ ਸਿੱਖ ਮੈਂ ਬਾਅਦ ਚੋਂ ਭਾਰਤੀ, ਬਲਕਿ ਤੁਸੀਂ ਸਿੱਖੀ ਨੂੰ ਛੱਡ ਹੀ ਗਏ ਹੋ ਕਿਉਂਕਿ ਤੁਸੀਂ ਇਹ ਕਹਿ ਰਹੇ ਹੋ ਮੈਂ ਸਿੱਖ ਨਹੀਂ ਆ ਮੈਂ ਹਿੰਦੂ ਹਾਂ ਜੇ ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ। ਤੇ ਮਤਲਬ ਇਹ ਸਾਰਾ ਕੁਝ ਜਿਹੜਾ ਆ ਹੁਣ ਸਟੇਟ ਆਪਣੀ ਪਾਵਰ ਦੇ ਨਾਲ ਇਸ ਤਰੀਕੇ ਦੇ ਨਾਲ ਕਰ ਰਹੀ ਆ। ਪਰ ਦੂਜੇ ਪਾਸੇ ਅਸੀਂ ਦੇਖੀਏ ਮੈਂ ਦੇਖ ਰਿਹਾ ਵੀ ਅੱਜ ਤਾਂ ਹੁਣ ਦੁਨੀਆ ਦੇ ਵਿੱਚ ਬੜੀ ਗੱਲ ਹੁੰਦੀ ਹੈ ਜੀ, ਫਰੀਡਮਸ ਦੀ ਗੱਲ ਹੁੰਦੀ ਆ, ਆਜ਼ਾਦੀਆਂ ਦੀ ਗੱਲ ਹੁੰਦੀ ਆ। ਅਮਰਵੀਰ ਸਿੰਘ ਜੀ ਇੱਕ ਡਾਕੂਮੈਂਟ ਆ, ਇੱਕ ਕਿਤਾਬ ਸੀ ਜਿਹੜਾ ਸਿੱਖ ਰਾਜ ਦਾ ਐਜੂਕੇਸ਼ਨਲ ਸਿਸਟਮ ਸੀ ਉਹਦੇ ਬਾਰੇ। ਉਸ ਕਿਤਾਬ ਦੇ ਵਿੱਚ ਮੈਂ ਉਹਦੇ ਰਾਈਟਰ ਦਾ ਮੈਂ ਨਾਮ ਲੱਭ ਰਿਹਾ, ਸ਼ਾਇਦ ਮੈਂ ਉਹ ਵੀ ਆਪਣੇ ਦਰਸ਼ਕਾਂ ਨੂੰ ਦੱਸ ਸਕਾਂ। G.W. ਲੈਟਨਰ ਸੀ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸਥਾਪਿਤ ਹੋਈ ਆ। ਉਹਦੇ ਵਿੱਚ ਅਹਿਮ ਰੋਲ ਸੀ ਇਹਨਾਂ ਦਾ। ਇੱਕ ਗੋਰਾ ਸੀ, ਐਕੈਡਮੀਸ਼ੀਅਨ ਸੀ
ਤੇ ਉਹਨਾਂ ਨੇ ਸਿੱਖ ਰਾਜ ਦਾ ਜਿਹੜਾ ਸਿੱਖਿਆ ਦਾ ਢਾਂਚਾ ਸੀ ਉਹਦੇ ਤੇ ਕਿਤਾਬ ਲਿਖੀ। ਤਾਂ ਉਹਦੇ 'ਚ ਉਹ ਦੱਸਦੇ ਆ ਕਿ ਜਿਹੜਾ ਲੈਟਨਰ ਆ ਉਹਨੇ ਦੱਸਿਆ ਕਿ that every mosque, temple, ਧਰਮਸ਼ਾਲਾ and ਗੁਰਦੁਆਰਾ had associated schools where students received religious education। ਮਤਲਬ ਵੀ ਹਰ ਜਦੋਂ ਸਿੱਖ ਰਾਜ ਦੇ ਵਿੱਚ ਸਿੱਖਿਆ ਦਾ ਢਾਂਚਾ ਇਹ ਸੀ ਕਿ ਹਰ ਧਰਮ ਦਾ ਜਿਹੜਾ ਇੱਕ ਧਾਰਮਿਕ ਸਥਾਨ ਸੀ ਉਹਦੇ ਵਿੱਚ ਹੀ ਜਿਹੜੇ ਬੱਚਿਆਂ ਦੇ ਲਈ ਸਿੱਖਿਆ ਦਾ ਪ੍ਰਬੰਧ ਕੀਤਾ ਜਾਂਦਾ ਸੀ। ਤੇ ਮਤਲਬ ਇੰਨਾ ਕੁ ਤੁਸੀਂ ਸੈਕੂਲਰਿਜ਼ਮ ਫਿਰ ਅਸਲ ਦੇ ਵਿੱਚ ਕੀ ਹੁੰਦਾ? ਸੈਕੂਲਰਿਜ਼ਮ ਅਸਲ ਦੇ ਵਿੱਚ ਤਾਂ ਇਹੀ ਹੈ ਨਾ ਵੀ ਤੁਸੀਂ ਜਿਹੜਾ ਹਰ ਧਰਮ ਆ ਉਹਨੂੰ ਵਧਣ ਫੁੱਲਣ ਦਾ ਆਪੋ ਆਪਣਾ ਹੱਕ ਹੋਣਾ ਚਾਹੀਦਾ ਆ, ਉਹਦੇ ਕੋਲ ਆਪਣੀ ਸਪੇਸ ਹੋਣੀ ਚਾਹੀਦੀ ਆ। ਤਾਂ ਸਿੱਖ ਰਾਜ ਜਿਹਨੂੰ ਮਤਲਬ ਅੱਜ ਕਈ ਤੁਸੀਂ ਭਾਵੇਂ ਉਹ ਕਮਿਊਨਿਸਟਾਂ ਦੀ ਗੱਲ ਕਰ ਲਓ ਜਾਂ ਇੰਡੀਅਨ ਨੈਸ਼ਨਲਿਸਟਾਂ ਦੀ, ਉਹਨਾਂ ਨੇ ਸਿੱਖ ਰਾਜ ਬਾਰੇ ਬੜਾ ਨੈਗੇਟਿਵ ਪ੍ਰੋਪੇਗੈਂਡਾ ਚਲਾਇਆ, ਬੜੀਆਂ ਕਿਤਾਬਾਂ ਵੀ ਇਸ ਤਰੀਕੇ ਦੀਆਂ ਲਿਖੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ। ਪਰ ਜਿਹੜੇ ਅੱਜ ਇਹ ਮਾਡਰਨਿਸਟ ਬਣਦੇ ਆ, ਜਿਹੜੇ ਅੱਜ ਇਹ ਵੱਧ ਸਿਵਲਾਈਜ਼ਡ ਜਿਹੜੀਆਂ ਸੁਸਾਇਟੀਜ਼ ਬਣਦੀਆਂ ਨੇ, ਇਹ ਤੁਸੀਂ ਇਹਨਾਂ ਦਾ ਅੱਜ ਦਾ ਰਵੱਈਆ ਦੇਖੋ ਵੀ ਇਹ ਕਿਵੇਂ ਜਿਹੜੀਆਂ ਰਿਲੀਜੀਅਸ ਆਈਡੈਂਟੀਟੀਜ਼ ਨੇ ਉਹਨਾਂ ਨੂੰ ਖਤਮ ਕਰਨ ਲਈ ਤੇ ਬੱਚਿਆਂ ਦੇ ਜਿਹੜਾ ਰਾਈਟ ਟੂ ਐਜੂਕੇਸ਼ਨ ਆ ਉਹਨੂੰ ਖੋਹਣ ਦੇ ਲਈ ਕਿਵੇਂ ਯਤਨ ਕਰ ਰਹੇ ਆ। ਪਰ ਉਦੋਂ ਮਤਲਬ ਉਹਦੇ 'ਚ ਫਿਰ ਉਹ ਸਪੈਸ਼ਲ ਦੱਸਦੇ ਆ ਵੀ ਜਿਹੜੇ ਮੁਸਲਿਮ ਸੀ, ਮਤਲਬ ਮੈਂ ਜ਼ਰੂਰ ਕੋਟ ਕਰਨਾ ਚਾਹੁੰਦਾ ਕਿਉਂਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਆ। ਉਹਦੇ 'ਚੋਂ ਕਹਿੰਦੇ ਕਿ ਮੁਸਲਿਮ ਪੂਪਿਲਸ ਮਤਲਬ ਬੱਚੇ ਜਿਹੜੇ ਆ enjoyed total freedom to study and advance in life and society since Muslim schools and madrasas operated well and without official interference। ਮਤਲਬ ਅਮਰਵੀਰ ਸਿੰਘ ਜੀ ਇਹ ਇੱਕੋ ਸ਼ਬਦ ਜਿਹੜਾ ਆ ਇਹ ਦੱਸ ਦਿੰਦਾ ਆ ਕਿ ਜਿਹੜੇ ਲੋਕ ਸਿੱਖਾਂ ਨੂੰ ਇਹ ਸਵਾਲ ਕਰਦੇ ਆ ਕਿ ਸਿੱਖ ਰਾਜ ਜਿਹੜਾ ਮਤਲਬ ਜਦੋਂ ਕੰਪੇਅਰ ਕਰਦੇ ਆ ਕਿ ਭਾਰਤ ਦੇ ਤੋਂ ਵੱਖ ਹੋ ਕੇ ਜਿਹੜਾ ਸਿੱਖਾਂ ਦਾ ਰਾਜ ਹੈ ਜੀ ਫਿਰ ਉਹ ਤਾਂ ਇਕੱਲਾ ਸਿੱਖਾਂ ਦਾ ਹੀ ਹੋਊਗਾ। ਪਰ ਸਿੱਖਾਂ ਨੇ ਤੁਸੀਂ ਕਿਸੇ ਨੂੰ ਜੱਜ ਕਰਨਾ ਤੁਸੀਂ ਉਹਦੇ ਅਮਲਾਂ ਤੋਂ ਜੱਜ ਕਰੋਗੇ। ਸਿੱਖਾਂ ਦੇ ਅਮਲਾਂ ਤੋਂ ਤੁਸੀਂ ਜਦੋਂ ਜੱਜ ਕਰਦੇ ਹੋ ਅਸੀਂ ਬਾਕੀ ਕਿੰਨੀਆਂ ਵੱਡੀਆਂ ਉਦਾਹਰਨਾਂ, ਪਰ ਇੱਕ ਐਜੂਕੇਸ਼ਨ ਦੇ ਨਾਲ ਜੁੜੀ ਵੀ ਕਿੰਨੀ ਵੱਡੀ ਉਦਾਹਰਨ ਆ ਵੀ ਅੱਜ ਦਾ ਜਿਹੜੀ ਇੰਡੀਅਨ ਸਟੇਟ ਆ ਉਹ ਕਿਵੇਂ ਤੁਸੀਂ ਦੇਖੋ ਸਿੱਖਾਂ ਦੇ ਤਾਂ ਉਹਨਾਂ ਨੇ ਖਤਮੇ ਕਰਤੇ ਆ, ਮਤਲਬ ਜਿਹੜਾ ਸਿੱਖਾਂ ਦਾ ਸਿੱਖਿਆ ਢਾਂਚਾ ਸੀ ਉਹਦਾ ਖਤਮੇ ਕਰਤਾ। ਪਰ ਮੁਸਲਮਾਨਾਂ ਨੇ ਜਿੰਨਾ ਕੁ ਬਚਾਇਆ ਹੋਇਆ ਉਹਦੇ ਤੇ ਕਿੰਨਾ ਵੱਡਾ ਅਸੋਲਟ ਕਰ ਰਹੇ ਆ। ਤੇ ਦੂਜੇ ਪਾਸੇ ਜਿਹੜਾ ਉਹ ਸਿੱਖ ਰਾਜ ਜਦੋਂ ਹਜੇ ਦੁਨੀਆ ਦੇ ਵਿੱਚ ਫਰੀਡਮਸ ਦੀ ਇੰਨੀ ਗੱਲ ਤੁਰੀ ਵੀ ਨਾ ਸੀ, ਜਦੋਂ ਦੁਨੀਆ ਦੇ ਵਿੱਚ ਮਤਲਬ ਰਾਜਸ਼ਾਹੀਆਂ ਸੀ ਵੀ ਰਾਜਾ ਜਿਹੜਾ ਰਾਜੇ ਦਾ ਧਰਮ ਹੀ ਸਾਰਿਆਂ ਨੂੰ ਅਡੋਪਟ ਕਰਨਾ ਪੈਂਦਾ ਸੀ, ਉਹ ਜਿਹਾ ਸਮਾਂ ਸੀ। ਤਾਂ ਉਸ ਸਮੇਂ 'ਚ ਵੀ ਮਤਲਬ ਉਹ ਕਹਿ ਰਹੇ ਆ ਵੀ ਜਿਹੜੇ ਮੁਸਲਮਾਨ ਬੱਚੇ ਸੀ ਉਹਨਾਂ ਨੂੰ ਟੋਟਲ ਫਰੀਡਮ ਸੀ ਆਪਣੇ ਮੁਤਾਬਕ ਪੜ੍ਹਨ ਦੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਵਧਣ ਫੁੱਲਣ ਦੀ। ਤੇ ਉਹਨਾਂ ਦੇ ਜਿਹੜੇ ਮਦਰਸੇ ਸੀ ਉਹ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਤੋਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਸੀ। ਤਾਂ ਮਤਲਬ ਇਹ ਕਿਸੇ ਸਿੱਖ ਨੇ ਨਹੀਂ ਲਿਖਿਆ, ਇੱਕ ਬਾਹਰਲੇ ਤੀਜੇ ਕਿਸੇ ਧਰਮ ਦੇ ਬੰਦੇ ਦੀ ਜਿਹੜੀ ਓਬਜ਼ਰਵੇਸ਼ਨ ਆ ਉਸ ਰਾਜ ਬਾਰੇ ਉਹ ਸੀ। ਤਾਂ ਇਹ ਆਈ ਅਮਰਵੀਰ ਸਿੰਘ ਜੀ ਕਿ ਇੰਡੀਆ ਜਿਹੜਾ ਆ ਉਹ ਟੋਟਲੀ ਅਸੀਂ ਜੇ ਕਹਿਣਾ ਹੋਵੇ ਮਨੁੱਖੀ ਕਦਰਾਂ ਕੀਮਤਾਂ ਦੇ ਹਵਾਲੇ ਦੇ ਨਾਲ ਜਿਹੜਾ ਇੰਡੀਅਨ ਨੇਸ਼ਨ ਬਣਾਇਆ ਆ ਉਹ ਟੋਟਲੀ ਫੇਲ ਹੋਇਆ, ਜਿਹਦੇ 'ਚ ਤੁਸੀਂ ਜੈਨੋਸਾਈਡਸ ਤੋਂ ਲੈ ਕੇ ਮਤਲਬ ਫਿਜ਼ੀਕਲ ਅਸੋਲਟ ਤੋਂ ਲੈ ਕੇ ਲੋਕਾਂ ਦੇ ਆਈਡੈਂਟੀਟੀ ਜੈਨੋਸਾਈਡ ਤੱਕ ਮਤਲਬ ਜਿਹੜੇ ਅਮਲ ਆ ਉਹ ਚੱਲ ਰਹੇ ਆ। ਤੇ ਅਸੀਂ ਉਹ ਲਗਾਤਾਰ ਦੇਖ ਰਹੇ ਆ। ਭਾਵੇਂ ਸੁਪਰੀਮ ਕੋਰਟ ਨੇ ਇੱਕ ਵਾਰ ਸਟੇ ਲਾਤੀ ਆ, ਪਰ ਇਹ ਉਹੀ ਆ ਕਿ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿਸਾਨਾਂ ਦੀ ਐਡੀ ਵੱਡੀ ਲੜਾਈ ਤੋਂ ਬਾਅਦ ਮੋਦੀ ਸਰਕਾਰ ਨੂੰ ਇੱਕ ਵਾਰ ਕਹਿਣ ਲਈ ਝੁਕਣਾ ਪਿਆ ਕਿ ਹਾਂਜੀ ਅਸੀਂ ਇਹ ਜਿਹੜੇ ਕਾਨੂੰਨ ਆ ਉਹ ਰੱਦ ਕਰਦੇ ਆ। ਪਰ ਫਿਰ ਸਟੇਟ ਦੇ ਕੋਲ ਕਿਉਂਕਿ ਕੰਟਰੋਲ ਸਾਰਾ ਸਟੇਟ ਦੇ ਕੋਲ ਆ, ਤਾਂ ਇਹ ਬਾਰੇ ਕਹਿੰਦੇ ਆ ਵੀ ਅੱਜ ਦੀ ਮਾਡਰਨ ਸਟੇਟ ਤਾਂ ਇਹ ਵੀ ਤੈਅ ਕਰਦੀ ਹੈ ਕਿ ਲੋਕਾਂ ਨੇ ਸੁਪਨੇ ਕਿਹੋ ਜਿਹੇ ਲੈਣੇ, ਉਹ ਇੰਨਾ ਜ਼ਿਆਦਾ ਲੋਕਾਂ ਨੂੰ ਕੰਟਰੋਲ ਕਰਦੀ ਆ। ਤੇ ਉਹਦੇ 'ਚ ਉਹਨਾਂ ਕੋਲ ਸਾਰੇ ਸਿਸਟਮ ਹੁੰਦੇ ਆ ਚੀਜ਼ਾਂ ਨੂੰ ਕਿਸੇ ਹੋਰ ਤਰੀਕੇ ਨਾਲ ਲਾਗੂ ਕਰਨ ਦੇ, ਕਿਸਾਨਾਂ ਦੇ ਉੱਤੇ ਉਹ ਬਿੱਲ ਲਾਗੂ ਕਰਨ ਤੋਂ ਲੈ ਕੇ। ਤੇ ਜੇ ਅੱਜ ਸੁਪਰੀਮ ਕੋਰਟ ਨੇ ਰੋਕਤਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਇਹੋ ਜਿਹੀ ਜਿਹੜੀ ਗਵਰਨਮੈਂਟ ਆ ਆਰਡਰ ਜਦੋਂ ਜਾਰੀ ਕਰਦੀ ਆ ਵੀ 10,000 ਨਹੀਂ ਜੁਰਮਾਨਾ ਭਰੋ, ਜੇ ਨਹੀਂ ਤਾਂ ਸਾਡੇ ਨਾਲ ਮਤਲਬ ਜੇ ਤੁਸੀਂ ਸਰਟੀਫਾਈਡ ਨਹੀਂ ਹੋ ਸਾਡੇ ਸਰਕਾਰ ਦੇ ਨਾਲ, ਤਾਂ ਉਹ ਜਿਹੜੇ ਚੀਜ਼ਾਂ ਆ ਉਹ ਚੱਲ ਰਹੀਆਂ। ਤੇ ਜਿਹੜੇ ਫਿਰ ਮਦਰਸੇ ਸਰਕਾਰ ਦੇ ਨਾਲ ਸਰਟੀਫਾਈਡ ਆ ਉਹ ਬੜੀ ਘੱਟ ਗਿਣਤੀ ਦੇ ਵਿੱਚ ਆ, ਜਿਹੜੇ ਰੈਕੋਗਨਾਈਜ਼ਡ ਹੈਗੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਅੰਕੜੇ ਨੇ। ਤਾਂ ਇਹ ਆ ਵੀ ਹੁਣ ਮਤਲਬ ਜਿਹੜੀ ਫਰੀਡਮ ਰਿਲੀਜੀਅਸ ਫਰੀਡਮ ਆ ਉਹ ਤਾਂ ਹੁਣ ਕਹਿਣ ਦੀ ਗੱਲ ਆ, ਪਰ ਉਹ ਇੰਡੀਆ ਦੇ ਵਿੱਚ ਅਮਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੈ। ਬਿਲਕੁਲ ਜਿਹੜੀ ਇਹ ਗੱਲ ਹੈਗੀ ਅਸੀਂ ਦੇਖਦੇ ਹਾਂ ਜਿਵੇਂ ਤੁਸੀਂ ਫਿਰ ਵੀ ਕੀਤਾ ਆ ਇਹ ਗੱਲ ਐਜੂਕੇਸ਼ਨ ਪਾਲਿਸੀ ਨੂੰ ਕਿਵੇਂ ਇਹਨਾਂ ਨੇ ਕੰਟਰੋਲ ਦੇ ਵਿੱਚ ਲੈਣਾ ਤੇ ਉਹਦੇ ਤੋਂ ਵੱਧ ਕੇ ਕਿਵੇਂ ਮਤਲਬ ਮਾਈਨੋਰਿਟੀਜ਼ ਦੇ ਉੱਤੇ ਤੇ ਆਪਣੀ ਸਾਰੀ ਆਪਣਾ ਜਿਹੜਾ ਗਲਬਾ ਬਣਾਇਆ ਹੋਇਆ ਉਹਨੂੰ ਬਰਕਰਾਰ ਰੱਖਣਾ ਤੇ ਉਹਨੂੰ ਹੋਰ ਮਜ਼ਬੂਤ ਕਰਨਾ। ਇਵੈਂਚੁਅਲੀ ਗੱਲ ਇਹ ਉੱਥੇ ਆ ਕੇ ਮੁੱਕਦੀ ਹੈ ਤੇ ਉੱਥੇ ਆ ਕੇ ਫਿਰ ਉਹੀ ਨੀਤੀ ਆ ਜਾਂਦੀ ਹੈ ਜਿਹੜੀ RSS ਵੱਲੋਂ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ ਹਿੰਦੁਸਤਾਨ ਦੀ ਜਿਹੜੀ ਨੀਤੀ ਹੈ ਉਹ ਲਾਗੂ ਕੀਤੀ ਜਾ ਰਹੀ ਹੈ। ਸੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਤੇ ਸਾਡੇ ਦਰਸ਼ਕਾਂ ਲਈ ਵੀ ਇਹ ਗੱਲ ਸਮਝਣੀ ਜ਼ਰੂਰੀ ਹੈ ਵੀ ਇਹ ਗੱਲ ਕੱਲੀ
ਮੁਸਲਮਾਨਾਂ ਦੇ ਲਈ ਨਹੀਂ, ਇਹ ਸਿੱਖਾਂ ਦੇ ਲਈ ਵੀ ਬੜੀ ਖਤਰਨਾਕ ਗੱਲ ਹੈਗੀ ਹੈ ਜਦੋਂ ਅਸੀਂ ਪਾਲਿਸੀ ਦੇ ਐਂਗਲ ਤੋਂ ਇਹਨੂੰ ਦੇਖਦੇ ਹਾਂ। ਸਿੱਖਾਂ ਨੂੰ ਵੀ ਇਸੇ ਦੇ ਥੱਲੇ ਟਾਰਗੇਟ ਕੀਤਾ ਗਿਆ ਆ। ਅਸੀਂ ਵੀ ਜਦੋਂ ਪੰਜਾਬ ਦੇ ਵਿੱਚ ਦੇਖਦੇ ਹਾਂ ਪੰਜਾਬੀ ਲੈਂਗੁਏਜ ਨੂੰ ਕਿਵੇਂ ਨਕਾਰਿਆ ਜਾ ਰਿਹਾ ਹੈ, ਕਿਵੇਂ ਹਿੰਦੀ ਨੂੰ ਤੇ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਤੇ ਅੱਜ ਆਪਣੀ ਜਦੋਂ ਅਸੀਂ ਪੰਜਾਬ ਦੇ ਵਿੱਚ ਜਾ ਕੇ ਦੇਖਦੇ ਹਾਂ, ਹੁਣ ਤੇ ਸ਼ਹਿਰਾਂ ਦੀ ਗੱਲ ਛੱਡ ਕੇ ਪਿੰਡਾਂ ਦੇ ਵਿੱਚ ਵੀ ਇਸ ਕਿਸਮ ਦੀ ਸਿਚੁਏਸ਼ਨ ਬਣ ਗਈ ਹੈ ਵੀ ਸਾਡੇ ਆਪਣੇ ਲੋਕ ਇਸ ਕਿਸਮ ਦੇ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਰਹੇ ਆ ਕਿ ਉਹ ਪੰਜਾਬੀ ਨੂੰ ਜਦੋਂ ਪੰਜਾਬੀ ਬੋਲਦੇ ਆ ਜਾਂ ਆਪ ਕਿਸੇ ਨਾਲ ਪੰਜਾਬੀ 'ਚ ਗੱਲ ਕਰਦੇ ਆ ਤੇ ਉਹ ਐਂ ਸਮਝਦੇ ਆ ਵੀ ਜਿਵੇਂ ਅਸੀਂ ਅਨਪੜ੍ਹ ਕਿਸਮ ਦੇ ਲੋਕ ਹੈਗੇ ਆ ਜਾਂ ਅਸੀਂ ਅਨਪੜ੍ਹਤਾ ਦੇ ਵਿੱਚ ਆ ਰਹੇ ਆ। ਜੇ ਅਸੀਂ ਇੰਗਲਿਸ਼ ਬੋਲ ਰਹੇ ਆ ਜਾਂ ਅਸੀਂ ਹਿੰਦੀ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਆ ਤੇ ਅਸੀਂ ਇੱਕ ਆਪਣੇ ਆਪ ਨੂੰ ਐਲੀਟ ਵਰਗ ਸਮਝ ਕੇ ਅਸੀਂ ਕੋਈ ਜਿਵੇਂ ਉੱਤੋਂ ਉਤਰੇ ਹੁੰਨੇ ਆ, ਇਸ ਕਿਸਮ ਦਾ ਇੱਕ ਮਾਈਂਡਸੈਟ ਪੈਦਾ ਕਰ ਦਿੱਤਾ ਗਿਆ ਆ। ਰੈਦਰ ਹੁਣ ਪੈਦਾ ਨਹੀਂ ਕੀਤਾ ਗਿਆ, ਹੁਣ ਤੇ ਮਤਲਬ ਬੜੇ ਵੱਡੇ ਲੈਵਲ ਦੇ ਉੱਤੇ ਉਹ ਚੀਜ਼, ਉਹ ਮਾਈਂਡਸੈਟ ਐਗਜ਼ਿਸਟ ਕਰ ਰਿਹਾ। ਸੋ ਇਹ ਗੱਲ ਉੱਥੇ ਜਾ ਕੇ ਜੁੜਦੀ ਹੈ। ਸੋ ਗੱਲ ਜਦੋਂ ਇਤਿਹਾਸਕ ਹਵਾਲਿਆਂ ਨਾਲ ਅਸੀਂ ਦੇਖਦੇ ਹਾਂ ਤੇ ਇਹ ਆਜ਼ਾਦੀ ਦੇ ਟਾਈਮ ਦੇ ਉੱਤੇ ਜਦੋਂ ਭਾਰਤ ਆਜ਼ਾਦ ਹੋਇਆ ਉਸ ਟਾਈਮ ਦੇ ਉੱਤੇ ਵੀ ਮਤਲਬ ਇਹ ਸਿਆਣਿਆਂ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਜਾਂ ਇਹ ਦੇਖਿਆ ਜਾ ਰਿਹਾ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਜਿਸ ਕਿਸਮ ਦਾ ਸਿਸਟਮ ਕ੍ਰੀਏਟ ਹੋਣਾ, ਤੁਹਾਨੂੰ ਪੈਰ ਪੈਰ ਦੇ ਉੱਤੇ ਜਿਹੜੀ ਆਪਣਾ ਨੈਸ਼ਨਲਿਜ਼ਮ ਹੈ ਜਾਂ ਤੁਸੀਂ ਭਾਰਤ ਦੇ ਵਸਨੀਕ ਹੁੰਦਿਆਂ ਇਥੋਂ ਦੀ ਵੱਡ ਗਿਣਤੀ ਦੇ ਨਾਲ ਤੁਹਾਨੂੰ ਆਪਣੀ ਲਾਇਲਟੀ ਦਾ ਸਬੂਤ ਦੇਣਾ ਪਊਗਾ। ਉਹੀ ਹਾਲਾਤ ਅੱਜ ਬਣੇ ਹੋਏ ਆ ਕਿ ਤੁਸੀਂ ਪੈਰ ਪੈਰ ਤੇ ਕਦਮ ਕਦਮ ਦੇ ਉੱਤੇ ਤੁਸੀਂ ਪ੍ਰੂਵ ਕਰਨ ਲੱਗੇ ਹੁੰਦੇ ਹੋ ਕਿ ਜੀ ਤੁਸੀਂ ਨੈਸ਼ਨਲਿਸਟ ਹੈਗੇ ਹੋ, ਤੁਸੀਂ ਇੰਡੀਅਨ ਨੈਸ਼ਨਲਿਸਟ ਹੈਗੇ ਹੋ। ਉਹੀ ਜਿਹੜੇ ਲੋਕ ਅੱਜ ਵੀ ਇੰਡੀਅਨ ਮਾਈਂਡਸੈਟ ਦੇ ਥੱਲੇ ਜਾਂ ਇੰਡੀਅਨ ਵਰਜ਼ਨ ਦੇ ਥੱਲੇ ਚੱਲ ਰਹੇ ਆ, ਉਹ ਜਿੱਥੇ ਮਾਣ ਮਹਿਸੂਸ ਕਰਦੇ ਆ ਭਾਰਤੀ ਮੁੱਖਧਾਰਾ ਦੇ ਵਿੱਚ ਰਹਿੰਦਿਆਂ ਹੋਇਆਂ, ਉਹ ਨਾਲ ਹੀ ਨਾਲ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਅਸੀਂ ਪੈਰ ਪੈਰ ਦੇ ਉੱਤੇ ਅਸੀਂ ਇਹ ਚੀਜ਼ ਉਹ ਵੱਧ ਕੇ ਪ੍ਰੂਵ ਕਰਦੇ ਆ। ਜਦੋਂ ਕੋਈ ਇਸ ਕਿਸਮ ਦੀ ਗੱਲ ਹੁੰਦੀ ਆ, ਮੁਸਲਮਾਨਾਂ ਨੂੰ ਗਾਲਾਂ ਕੱਢਦੇ ਆ, ਸਿੱਖਾਂ ਨੂੰ ਗਾਲਾਂ ਕੱਢਦੇ ਆ ਜਾਂ ਐਂਟੀ ਨੈਸ਼ਨਲ ਤੋਂ ਲੈ ਕੇ ਅੱਤਵਾਦੀ ਤੱਕ ਗਰਦਾਉਂਦੇ ਆ, ਉਹ ਉਹੀ ਹੁੰਦਾ ਵੀ ਉਹ ਵੱਡ ਗਿਣਤੀ ਨੂੰ ਦੱਸ ਰਹੇ ਹੁੰਦੇ ਆ ਵੀ ਜੀ ਅਸੀਂ ਤੁਹਾਡੇ ਲਾਇਲ ਆ, ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ। ਸੋ ਇਸ ਕਿਸਮ ਦਾ ਜਿਹੜਾ ਮਾਈਂਡਸੈਟ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਇਸ ਵਕਤ ਐਗਜ਼ਿਸਟ ਕਰ ਰਿਹਾ ਹੈ ਤੇ ਸਾਡੇ ਲੋਕਾਂ ਨੂੰ ਸਾਨੂੰ ਇਸ ਸਾਰੇ ਨੂੰ ਪਛਾਣਨ ਦੀ ਲੋੜ ਹੈ, ਸਮਝਣ ਦੀ ਲੋੜ ਹੈ ਤੇ ਇਹ ਦੇਖਣ ਦੀ ਲੋੜ ਹੈ ਕਿ ਇਹ ਗੱਲ ਇਵੈਂਚੁਅਲੀ ਆ ਕਿੱਥੋਂ ਰਹੀ ਹੈ ਤੇ ਕਿੰਨਾ ਸੂਖਮ ਤੇ ਸੂਖਮ ਢੰਗਾਂ ਦੇ ਨਾਲ ਇੱਕ ਬੜੀ ਫਾਈਨੈਸ ਦੇ ਨਾਲ ਸਾਡੇ ਮਾਈਂਡ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਸਾਨੂੰ ਸਾਡੇ ਵਿਰਸੇ ਨਾਲੋਂ, ਸਾਡੇ ਸੱਭਿਆਚਾਰ ਨਾਲੋਂ, ਸਾਡੇ ਧਰਮ ਨਾਲੋਂ, ਸਾਡੀ ਬੋਲੀ ਨਾਲੋਂ ਤੋੜਿਆ ਜਾ ਰਿਹਾ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਮਝਣ ਦੀ ਲੋੜ ਹੈਗੀ ਹੈ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਸਾਡਾ ਜਦੋਂ ਇਹ ਸਾਰੇ ਪਾਰਟ ਦੀ ਅਸੀਂ ਜ਼ਿਕਰ ਕੀਤਾ ਆ ਤੇ ਨਾਲ ਹੀ ਨਾਲ ਪਿਛਲੇ ਦਿਨਾਂ ਦੇ ਵਿੱਚ ਉੱਤਰਾਖੰਡ ਦੇ ਵਿੱਚੋਂ ਜਿਹੜਾ ਇੱਕ ਬਾਬਾ ਤਰਸੇਮ ਸਿੰਘ ਹੋਰਾਂ ਦੇ ਮਰਡਰ ਦੀ ਗੱਲ ਆਈ ਸੀਗੀ, ਉਸ ਦੇ ਵਿੱਚ ਅੱਜ ਉੱਤਰਾਖੰਡ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਆ ਕਿ ਜਿਹੜੇ ਮੇਨ ਅਕਿਊਜ਼ਡ ਸੀਗੇ ਉਸ ਮਾਮਲੇ ਦੇ ਵਿੱਚ ਅਮਰਜੀਤ ਸਿੰਘ, ਉਹਨਾਂ ਦਾ ਜਿਹੜਾ ਐਨਕਾਊਂਟਰ ਹੈ ਉਹ ਕਰ ਦਿੱਤਾ ਗਿਆ ਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਆ। ਸੋ ਥੋੜਾ ਜਿਹਾ ਇਸ ਦੇ ਬਾਰੇ ਮੈਂ ਚਾਹੂੰਗਾ ਕਿ ਅਸੀਂ ਡਿਟੇਲਸ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਕਿ ਇਹ ਮਾਮਲਾ ਹੈ ਕੀ ਹੈ, ਹੋਇਆ ਕੀ ਸੀ ਐਗਜ਼ੈਕਟਲੀ, ਤੇ ਅੱਜ ਜਿਹੜਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਇਹ ਕੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਪਹਿਲੀ ਤਾਂ ਜਿਹੜੀ ਇਹ ਖਬਰ ਆ ਇਹੀ ਆਪਣੇ ਆਪ ਦੇ ਵਿੱਚ, ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਇਹ ਹੈਗਾ ਸੀ ਬੰਦਾ ਤਰਸੇਮ ਸਿੰਘ, ਉਹਦਾ ਜਿਵੇਂ ਕਤਲ ਹੋਇਆ ਸੀ ਬਾਬਾ ਤਰਸੇਮ ਸਿੰਘ, ਤੇ ਉਹਦੀ ਵੀਡੀਓ ਵੀ ਸਾਹਮਣੇ ਆਈ ਸੀ ਕਿ 2 ਸਿੱਖ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਉਂਦੇ ਆ ਤੇ ਉਸ ਜਿਹੜਾ ਬੰਦਾ ਆ ਉਹਨੂੰ ਉੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ। ਪਰ ਉਸ ਤੋਂ ਪਹਿਲਾਂ ਜਿਹੜਾ ਤਰਸੇਮ ਸਿੰਘ ਦਾ ਇਹ ਕਤਲ ਆ ਉਹਦੇ ਪਿੱਛੇ ਜਿਹੜੀਆਂ ਸਿੱਖ ਰਵਾਇਤਾਂ ਨੇ ਉਹਨਾਂ ਨਾਲ ਜੁੜੀ ਗੱਲ ਸੀ, ਕਿਉਂਕਿ ਤਰਸੇਮ ਸਿੰਘ ਦੀ ਅਗਵਾਈ ਦੇ ਵਿੱਚ ਤਰਸੇਮ ਸਿੰਘ, ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਿਹੜਾ ਉੱਤਰਾਖੰਡ ਦਾ CM ਆ, ਚੀਫ ਮਿਨਿਸਟਰ ਆ ਪੁਸ਼ਕਰ ਧਾਮੀ, ਉਹਦਾ ਬਹੁਤ ਨਜ਼ਦੀਕੀ ਇਹਨੂੰ ਦੱਸਿਆ ਜਾਂਦਾ ਆ। ਉਹ ਨਜ਼ਦੀਕੀ ਸੀ ਕਿ ਜਿਹਦੇ ਚੱਲਦੇ ਜਦੋਂ ਪੁਸ਼ਕਰ ਧਾਮੀ ਕੁਛ ਮਹੀਨੇ ਪਹਿਲਾਂ ਨਾਨਕ ਮੱਤਾ ਜਿਹੜਾ ਸਿੱਖਾਂ ਦਾ ਇੱਕ ਬੜਾ ਇਤਿਹਾਸਕ ਸਥਾਨ ਆ ਇਸ ਹਿੱਲ ਸਟੇਟ ਦੇ ਵਿੱਚ, ਪਹਾੜੀ ਖਿੱਤੇ ਦੇ ਵਿੱਚ,
ਤੇ ਉੱਥੇ ਆਇਆ ਸੀ। ਤਾਂ ਇਹਨਾਂ ਸਾਰੀਆਂ ਸਿੱਖ ਰੋਹ ਰੀਤਾਂ ਰਵਾਇਤਾਂ ਨੂੰ, ਕਿਉਂਕਿ ਇਹਦੀ ਅਗਵਾਈ ਦੇ ਵਿੱਚ ਉਹ ਕਮੇਟੀ ਸੀ ਕਹਿੰਦੇ ਕੰਮ ਕਰਦੀ ਉੱਥੇ, ਤੇ ਇਹਨਾਂ ਨੇ ਜਿੱਥੇ ਜਦੋਂ ਪੁਸ਼ਕਰ ਧਾਮੀ ਆਇਆ ਤਾਂ ਉੱਥੇ ਮਤਲਬ ਸਕੂਲ ਦੀਆਂ ਬੱਚੀਆਂ ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਹਦੇ ਸਵਾਗਤ ਲਈ ਉਹਨਾਂ ਤੋਂ ਭੰਗੜਾ ਗਿੱਧਾ ਪਵਾਇਆ। ਤੇ ਉਸ ਤੋਂ ਇਲਾਵਾ ਜਦੋਂ ਚੱਲਦੇ ਕੀਰਤਨ ਨੂੰ ਰੋਕ ਕੇ ਤੇ ਭਾਜਪਾ ਬੀਜੇਪੀ ਜਿੰਦਾਬਾਦ ਦੇ ਉੱਥੇ ਨਾਅਰੇਬਾਜ਼ੀ ਕਰਾਈ ਜਾਓ, ਜਿਹੜਾ ਸਾਰਾ ਮਾਹੌਲ ਬਣਿਆ ਸੀ ਉਦੋਂ, ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਤੇ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਮਤਲਬ ਪੰਜਾਬ ਦੇ ਸਿੱਖਾਂ ਦੇ ਵਿੱਚ ਤਾਂ ਚਲੋ ਰੋਸ ਹੈ ਸੀ ਹੈ, ਜਿਹੜਾ ਇਹ ਅਸੀਂ ਕਹਿੰਦੇ ਉੱਤਰਾਖੰਡ ਯੂਪੀ ਦਾ ਜਿਹੜਾ ਸਾਰਾ ਜਿਹੜੀ ਬੈਲਟ ਆ, ਜਿੱਥੋਂ ਦੇ ਸਿੱਖ ਵੈਸੇ ਵੀ ਕਾਫੀ ਅਣਖੀਲੇ ਮੰਨੇ ਜਾਂਦੇ ਆ, ਉਹਨਾਂ ਨੇ ਬੜੀਆਂ ਉੱਥੇ ਮੁਸ਼ਕਿਲਾਂ ਦੇ ਵਿੱਚ ਵੀ ਆਪਣੀ ਥਾਂ ਬਣਾਈ ਆ ਤੇ ਆਪਣੇ ਧਾਰਮਿਕ ਅਕੀਦੇ ਨੂੰ ਉੱਥੇ ਸਾਬਤ ਰੱਖਿਆ। ਤੇ ਉਹਨਾਂ ਦੇ ਲਈ ਇੱਕ ਚੁਣੌਤੀ ਸੀ ਤੇ ਉਹਨਾਂ ਸਿੱਖਾਂ ਨੇ ਵੱਡਾ ਇਕੱਠ ਕੀਤਾ ਸੀ ਇਸ ਘਟਨਾ ਤੋਂ ਬਾਅਦ ਉੱਥੇ। ਤੇ ਜਿਸ ਤੋਂ ਬਾਅਦ ਜਿਹੜੀ ਉਹ ਕਮੇਟੀ ਸੀ ਗੁਰਦੁਆਰਾ ਸਾਹਿਬ ਦੀ, ਜਿਹਦੀ ਅਗਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ ਸੀ, ਉਸ ਕਮੇਟੀ ਨੂੰ ਉੱਥੋਂ ਅਸਤੀਫੇ ਵੀ ਦੇਣੇ ਪਏ ਸੀ। ਪਰ ਉਹ ਸਿੱਖਾਂ ਦੇ ਲਈ ਮਤਲਬ ਇਹ ਹੁੰਦਾ ਕਿ ਇੱਕ ਉਹ ਚੁਣੌਤੀ ਸੀ, ਜਿਹਦੇ ਵਿੱਚੋਂ ਹੀ ਕਹਿ ਰਹੇ ਸੀ ਕਿ ਜਿਹੜਾ ਇਹ ਤਰਸੇਮ ਸਿੰਘ ਦਾ ਜਿਹੜਾ ਕਤਲ ਆ ਉਹ ਹੋਇਆ, ਕਿਉਂਕਿ ਪਰਦੇ ਪਿੱਛੇ ਹੋਰ ਬੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ, ਕਿ ਜਿਹਦੇ ਵਿੱਚ ਤਰਸੇਮ ਸਿੰਘ ਦਾ, ਕਿਉਂਕਿ ਜਦੋਂ ਬੰਦੇ ਦੇ ਨਾਲ ਹੋਵੇ ਕਿ ਮੇਰਾ ਮੈਂ ਖਾਸ ਬੰਦਾ ਆ ਮੁੱਖ ਮੰਤਰੀ ਦਾ, ਫਿਰ ਉਹ ਦਬ ਕੇ ਵੀ ਮਾਰਦਾ ਹੈ ਲੋਕਾਂ ਨੂੰ, ਫਿਰ ਉਹ ਕਹਿੰਦਾ ਵੀ ਤੁਸੀਂ ਕਰ ਲਓ, ਮੇਰਾ ਕੀ ਕਰਨਾ, ਮੈਂ ਤਾਂ ਏਦਾਂ ਹੀ ਕਰੂੰਗਾ, ਹਨਾ, ਤੇ ਉਹ ਸਾਰਾ ਕੁਛ ਹੁੰਦਾ। ਤੇ ਫਿਰ ਉਹ ਜਿਹੜੇ ਕਰਨ ਵਾਲੇ ਹੁੰਦੇ ਆ, ਜੋ ਉਹਨਾਂ ਨੇ ਉੱਥੇ ਕੀਤਾ, ਉਹ ਜਨਤਕ ਤੌਰ ਤੇ ਉਹਨਾਂ ਨੇ ਵੀਡੀਓ ਸਾਰਿਆਂ ਦੇ ਸਾਹਮਣੇ ਆਈ ਸੀ। ਤੇ ਬਲਕਿ ਜਿਹੜੇ ਸਿੰਘ ਸੀ ਉਹਨਾਂ ਨੇ ਜ਼ਿੰਮੇਵਾਰੀ ਵੀ ਦੀ ਓੜੀ ਸੀ ਕਿ ਅਸੀਂ ਇਹ ਕੀਤਾ। ਤੇ ਮਤਲਬ ਉਹ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਜਿਹੜੀ ਆ ਇੱਕ ਅਸੀਂ ਦੇਖ ਰਹੇ ਹਾਂ ਕਿ ਪੋਸਟ ਵੀ ਕਾਫੀ ਵਾਇਰਲ ਹੋਈ ਸੀ। ਤੇ ਹੁਣ ਜਿਹੜੀ ਖਬਰ ਇਹ ਆ ਰਹੀ ਹੈ ਕਿ ਜਿਹੜੀ ਇੱਕ ਟਾਸਕ ਫੋਰਸ ਬਣਾਈ ਗਈ ਸੀ ਉੱਤਰਾਖੰਡ ਪੁਲਿਸ ਵੱਲੋਂ, ਤੇ ਜਿਹਦੇ ਤੇ ਮਤਲਬ ਜਿਹਨੇ ਕਿ 1 ਲੱਖ ਦਾ ਨਾਮ ਰੱਖਿਆ ਸੀ ਔਨ ਹਿਸ ਹੈਡ, ਅਮਰਜੀਤ ਸਿੰਘ ਦੇ ਸਿਰ ਦੇ ਉੱਤੇ, ਤੇ ਜਿਹੜੇ ਇੱਕ ਹੋਰ ਉਹਨਾਂ ਦਾ ਸਾਥੀ ਸੀ ਉਹਨਾਂ ਦੇ 1-1 ਲੱਖ ਦਾ ਨਾਮ, ਪਹਿਲਾਂ 50,000 ਦਾ ਨਾਮ ਸੀ, ਫਿਰ ਉਹਨੂੰ ਵਧਾ ਕੇ 1 ਲੱਖ ਦਾ ਕਰ ਦਿੱਤਾ ਗਿਆ ਸੀ। ਔਨ ਹਿਸ ਹੈਡ ਦਾ ਮਤਲਬ ਆ ਕਿ ਜਿਉਂਦਾ ਜਾਂ ਮੁਰਦਾ, ਕਿ ਸਾਨੂੰ ਬੰਦਾ ਚਾਹੀਦਾ। ਤੇ ਉੱਥੋਂ ਹੀ ਇਹ ਗੱਲ ਕਲੀਅਰ ਸੀ ਕਿ ਇਹ ਮਤਲਬ ਹੁਣ ਅਮਰਜੀਤ ਸਿੰਘ ਹੋਰਾਂ ਨੂੰ ਇਹ ਮਤਲਬ ਜਿਉਂਦਾ ਨਹੀਂ ਫੜਨਗੇ ਤੇ ਇਨਕਾਊਂਟਰ ਕਰਨਗੇ। ਤੇ ਉਹ ਅੱਜ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਹ ਇਨਕਾਊਂਟਰ ਮਤਲਬ ਕੋਈ ਰੀਅਲ ਇਨਕਾਊਂਟਰ ਆ ਜਾਂ ਫੇਕ ਇਨਕਾਊਂਟਰ ਆ, ਇਹਦੇ ਬਾਰੇ ਖਬਰਾਂ ਦੇ ਵਿੱਚੋਂ ਕੋਈ ਸਾਹਮਣੇ ਨਹੀਂ ਆ ਰਿਹਾ। ਪਰ ਕਿਉਂਕਿ ਜਦੋਂ ਕਿਸੇ ਥਾਂ ਤੇ ਇਨਕਾਊਂਟਰ ਹੁੰਦਾ ਤਾਂ ਉਹਦੀ ਇੱਕ ਜਦੋਂ ਪ੍ਰੈਸ ਰਿਲੀਜ਼ ਆਉਂਦਾ ਆ ਤਾਂ ਉਹਦੇ 'ਚ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਆ ਕਿ ਕਿਸ ਥਾਂ ਦੇ ਉੱਤੇ ਬੰਦਾ ਕਿੱਥੋਂ ਆ ਰਿਹਾ ਸੀ, ਕਿੱਥੇ ਜਾ ਰਿਹਾ ਸੀ, ਜਾਂ ਕਿਵੇਂ ਟਾਕਰਾ ਹੋਇਆ ਤੇ ਅੱਗਿਓਂ ਕਿਵੇਂ ਫਾਇਰਿੰਗ ਹੋਈ ਆ, ਬੰਦੇ ਨੇ ਕੋਈ ਅੱਗਿਓਂ ਫਾਇਰਿੰਗ ਕੀਤੀ ਆ, ਉਹਦੇ ਕੋਲੋਂ ਕੋਈ ਅਸਲਾ ਬਰਾਮਦ ਹੋਇਆ ਜਾਂ ਨਹੀਂ ਹੋਇਆ, ਉਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਫਿਲਹਾਲ ਤੱਕ। ਸਿਰਫ ਇਹ ਇਨਫੋਰਮੇਸ਼ਨ ਆ ਕਿ ਜੇ ਇਨਕਾਊਂਟਰ ਹੋਇਆ ਤੇ ਅੱਜ ਸਵੇਰੇ ਤੜਕਸਾਰ ਮਤਲਬ ਉੱਥੇ ਤੇ 9 ਅਪ੍ਰੈਲ ਨੂੰ ਤੇ ਹਰਿਦੁਆਰ ਦੇ ਵਿੱਚ ਦੱਸਿਆ ਜਾ ਰਿਹਾ, ਤੇ ਜਿੱਥੇ ਅਮਰਜੀਤ ਸਿੰਘ ਦਾ ਕਿਹਾ ਜਾ ਰਿਹਾ ਕਿ ਉਹਨਾਂ ਦੀ ਮੌਤ ਹੋਈ ਆ। ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸਾਥੀ ਸੀ ਉਹ ਕਿਹਾ ਜਾ ਰਿਹਾ ਕਿ ਉਹ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਆ। ਇਹ ਅਮਰਵੀਰ ਸਿੰਘ ਜੀ, ਹੁਣ ਜਿਹੜੀ ਗੱਲ ਇਹ ਵੀ ਸਿੱਖਾਂ ਦੇ ਵਿੱਚ ਤਾਂ ਇਹ ਗੱਲ ਜਦੋਂ ਇਹ ਖਬਰ ਸਾਹਮਣੇ ਆਈ ਆ ਤੇ ਕਿਹਾ ਜਾ ਰਿਹਾ ਹੈ, ਮਤਲਬ ਹਰ ਸਿੱਖ ਇਹ ਗੱਲ ਕਹਿ ਰਿਹਾ ਕਿ ਇੱਕ ਫੇਕ ਐਨਕਾਊਂਟਰ, ਕਿਉਂਕਿ ਅਸੀਂ ਪਿਛਲੇ ਜਿਵੇਂ ਕੁਝ ਸਮਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਤੁਹਾਡਾ ਜਿਹੜਾ ਪਹਿਲਾ ਪੁਰਾਣਾ ਤੁਹਾਡਾ ਕੰਮ ਕਰਨ ਦਾ ਤਰੀਕਾ ਹੁੰਦਾ, ਤੁਸੀਂ ਜੋ ਕੀਤਾ ਹੁੰਦਾ, ਉਹ ਤੋਂ ਹੀ ਤੁਹਾਡਾ ਪਤਾ ਲੱਗਦਾ ਕਿ ਤੁਸੀਂ ਕੀ ਕਰ ਰਹੇ ਹੋ ਜਾਂ ਤੁਸੀਂ ਕੀ ਕਰ ਸਕਦੇ ਹੋ। ਤਾਂ ਜਿਹੜਾ ਇੰਡੀਆ ਦੀ ਪੁਲਿਸ ਆ ਤੇ ਖਾਸ ਤੌਰ ਤੇ ਸਿੱਖਾਂ ਬਾਰੇ ਜਿਹੜਾ ਉਹਨਾਂ ਦਾ ਰਵੱਈਆ ਆ, ਉਹ ਇਹ ਸਪਸ਼ਟ ਜੀ ਗੱਲ ਆ ਵੀ ਜਦੋਂ ਮਤਲਬ ਇਸ ਤਰ੍ਹਾਂ ਦੇ ਐਨਕਾਊਂਟਰਸ ਹੁੰਦੇ ਆ ਤੇ ਮਤਲਬ ਸਿੱਖਾਂ ਨੂੰ ਪਤਾ ਆ ਕਿ ਇਹ ਝੂਠੇ ਐਨਕਾਊਂਟਰ ਜਿਹੜੇ ਆ ਉਹ ਪੁਲਿਸ ਕਰਦੀ ਆ। ਤੇ ਪੁਲਿਸ ਦੇ ਜਿਹੜੇ ਝੂਠੇ ਐਨਕਾਊਂਟਰ ਨੇ ਖਾਸ ਤੌਰ ਤੇ ਭਾਰਤ ਦੇ ਵਿੱਚ, ਉਹਦੇ ਬਾਰੇ ਮੈਂ ਜ਼ਰੂਰ ਕੁਛ ਨਾ ਕੁਛ ਜਿਹੜਾ ਜਾਣਕਾਰੀ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਯੂਨਾਈਟਿਡ ਨੇਸ਼ਨ ਦੇ ਸਪੈਸ਼ਲ ਜਿਹੜੇ ਰੈਪੋਰਟਰ ਸੀ, ਉਹਨਾਂ ਦੀ ਸਟੇਟਮੈਂਟ ਆ ਕ੍ਰਿਸਟੋਫ ਹੇਨਸ, ਜਿਨ੍ਹਾਂ ਨੇ ਕਿ ਭਾਰਤ ਦੇ ਵਿੱਚ ਜਿਹੜੀ ਐਕਸਟਰਾ ਜੁਡੀਸ਼ੀਅਲ ਜਿਹੜੀਆਂ ਤੇ ਆਰਬਿਟਰੇਰੀ ਐਗਜ਼ੀਕਿਊਸ਼ਨਸ ਨੇ ਉਹਨਾਂ ਬਾਰੇ UN ਨੂੰ ਜਿਹੜੀ ਰਿਪੋਰਟ ਦਿੱਤੀ ਸੀ ਸਾਰੀ ਜਾਂਚ ਕਰਕੇ। ਹੁਣ ਇਹ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿਹੜੀਆਂ 2560 ਇਨਕਾਊਂਟਰ ਡੈਥ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ NHRC ਦੇ ਉਹਦੇ 'ਚ, ਜਿਹਦੇ ਵਿੱਚੋਂ 1224 ਕੇਸ ਜਿਹੜੇ ਆ ਉਹ ਫੇਕ ਐਨਕਾਊਂਟਰਸ ਦੇ ਸੀ। ਮਤਲਬ ਭਾਰਤ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਜਦੋਂ ਵੀ ਪੁਲਿਸ ਕਿਸੇ ਬੰਦੇ ਨੂੰ ਮਾਰਦੀ ਆ ਤਾਂ ਆਮ ਲੋਕਾਂ ਨੂੰ ਇਹ ਗੱਲ ਪਤਾ ਹੁੰਦੀ ਆ ਕਿ ਹਾਂਜੀ ਇਹ ਬੰਦਾ ਇਹਨਾਂ ਨੇ ਐਨਕਾਊਂਟਰ 'ਚ ਨਹੀਂ, ਇਹ ਬੰਦਾ ਚੁੱਕ ਕੇ ਤੇ ਫਿਰ ਮਾਰਿਆ। ਪੰਜਾਬ ਦੇ ਵਿੱਚ ਤਾਂ ਇਹਦਾ ਇੱਕ ਲੰਮਾ ਇਤਿਹਾਸ ਰਿਹਾ, ਪਰ ਇਕੱਲਾ ਪੰਜਾਬ 'ਚ ਨਹੀਂ, ਤੁਸੀਂ ਭਾਰਤ ਦੇ ਵਿੱਚ ਹਰ ਥਾਂ ਦੇ ਉੱਤੇ ਹੀ ਕਹਿ ਸਕਦੇ ਹੋ। ਮਤਲਬ
ਇਹਦੇ ਇੱਕ ਜਿਹੜੇ ਰਾਈਟਰ ਨੇ ਉਹਨਾਂ ਮਤਲਬ ਜਿਹੜੇ ਸਪੈਸ਼ਲ ਰੈਪੋਰਟਾਇਰ ਆ, ਪਹਿਲਾਂ ਮੈਂ ਉਹਨਾਂ ਨੂੰ ਕੋਟ ਕਰਨਾ ਚਾਹੁੰਦਾ। ਉਹਨਾਂ ਨੇ ਤਾਂ ਜੀ ਇੱਥੋਂ ਤੱਕ ਕਿਹਾ ਕਿ NHRC also acknowledged the problem of encounters in India and expressed its agreement with the view that encounter killings have become virtually a part of unofficial state policy। ਤਾਂ ਮਨਜੀਤ ਸਿੰਘ ਜੀ ਮਤਲਬ ਇਹ ਅਸੀਂ ਨਹੀਂ ਕਹਿ ਰਹੇ, UN ਦੇ ਸਪੈਸ਼ਲ ਰੈਪੋਰਟਰ ਦੀ ਸਟੇਟਮੈਂਟ ਆ ਕਿ ਭਾਰਤ ਦੇ ਵਿੱਚ ਫੇਕ ਐਨਕਾਊਂਟਰ ਕਰਨਾ ਇੱਕ ਤਰ੍ਹਾਂ ਦੇ ਨਾਲ ਅਨਅਫੀਸ਼ੀਅਲ ਸਟੇਟ ਪਾਲਿਸੀ ਆ, ਵੀ ਜਿਹੜੀ ਇੱਥੋਂ ਦੀਆਂ ਸਰਕਾਰਾਂ ਨੇ, ਜਿਹੜੀ ਇੱਥੋਂ ਦੀ ਸਟੇਟ ਆ, ਉਹ ਇਹਨੂੰ ਹੱਲਾਸ਼ੇਰੀ ਦਿੰਦੀ ਆ। ਤੇ ਉਹ ਹੱਲਾਸ਼ੇਰੀ ਉਹ ਕਿਵੇਂ ਦੀ ਦਿੰਦੀ ਆ? ਤੇ ਇਹ ਜੋਤੀ ਬੈਲੂਰ ਸਾਬਕਾ IPS ਅਫਸਰ ਸੀ ਤੇ ਐਸੋਸੀਏਟ ਪ੍ਰੋਫੈਸਰ ਆ ਯੂਨੀਵਰਸਿਟੀ ਕਾਲਜ ਲੰਡਨ ਤੋਂ, ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਪਰਮਿਸ਼ਨ ਟੂ ਸ਼ੂਟ ਪੁਲਿਸ ਯੂਜ਼ ਆਫ ਡੈਡਲੀ ਫੋਰਸ ਇਨ ਡੈਮੋਕ੍ਰੇਸੀਜ਼। ਤੇ ਇਸ ਕਿਤਾਬ ਦੇ ਵਿੱਚ ਉਹ ਇੱਕ ਗੱਲ ਕਹਿੰਦੇ ਆ, ਕਹਿੰਦੇ ਅਕੋਰਡਿੰਗ ਟੂ ਬੈਲੋਰ some states like Punjab had even adopted the policy of one encounter one rank promotion to encourage police morale against terrorists। ਮਤਲਬ ਜਿਹੜੀ ਪੰਜਾਬ ਦੇ ਵਿੱਚ ਉਹ ਅਸੀਂ ਜਾਣਦੇ ਆ, ਮਤਲਬ ਮੈਂ ਹਵਾਲੇ ਪਤਾ ਤਾਂ ਸਾਨੂੰ ਹੈਗਾ ਹੀ ਆ, ਪਰ ਹਵਾਲੇ ਦੇ ਰਹੇ ਹਾਂ ਵੀ ਜਿਹੜੇ ਇਹਨਾਂ ਦੇ IPS ਆਫਿਸਰ ਆ ਉਹ ਵੀ ਇਸ ਗੱਲ ਦੇ ਉੱਤੇ ਮੋਹਰ ਲਾ ਰਹੇ ਆ ਵੀ ਜਿਹੜਾ ਇੱਥੇ ਵਨ ਐਨਕਾਊਂਟਰ ਵਨ ਰੈਂਕ ਪ੍ਰਮੋਸ਼ਨ ਦੀ ਪਾਲਿਸੀ ਜਿਹੜੀ ਸਰਕਾਰ ਨੇ ਲਾਗੂ ਕੀਤੀ ਕਿ ਤੁਸੀਂ ਜਿਹੜਾ ਪੁਲਿਸ ਵਾਲਾ ਇੱਕ ਬੰਦੇ ਨੂੰ ਮਾਰੂਗਾ ਤਾਂ ਉਹਨੂੰ ਤਾਂ ਪ੍ਰਮੋਸ਼ਨ ਮਿਲਣੀ ਹੈ। ਵੀ ਤਰੱਕੀ ਦਾ ਮਾਪਦੰਡ ਕੀ ਰੱਖਿਆ? ਬੰਦੇ ਮਾਰਨਾ। ਜਿਹੜੀ ਪੁਲਿਸ ਹੁੰਦੀ ਆ ਜਿਹਨੇ ਕਿ ਕਾਨੂੰਨ ਨੂੰ ਲਾਗੂ ਕਰਨ ਦੀ ਜਿਹਦੇ ਤੇ ਜ਼ਿੰਮੇਵਾਰੀ ਹੁੰਦੀ ਆ, ਕਾਨੂੰਨ ਲਾਗੂ ਕਰਨ ਦਾ ਮਸਲਾ ਕੀ ਹੁੰਦਾ ਵੀ ਤੁਸੀਂ ਅਦਾਲਤ ਦੇ ਰਾਹੀਂ ਅਦਾਲਤ ਨੇ ਫੈਸਲਾ ਕਰਨਾ ਹੈ ਕਿ ਬੰਦਾ ਸਹੀ ਹੈ ਜਾਂ ਗਲਤ ਆ, ਦੋਸ਼ੀ ਹੈ ਜਾਂ ਨਹੀਂ ਹੈ ਦੋਸ਼ੀ, ਪਰ ਤੁਸੀਂ ਉਹਨੂੰ ਅਦਾਲਤ ਤੱਕ ਲੈ ਕੇ ਨਹੀਂ ਜਾਣਾ, ਕਿਉਂਕਿ ਪੁਲਿਸ ਨੂੰ ਵੀ ਇਹ ਗੱਲ ਆ, ਪੁਲਿਸ ਕਹਿੰਦੀ ਹੈ ਵੀ ਸਾਨੂੰ ਵੀ ਅਦਾਲਤ ਤੇ ਯਕੀਨ ਨਹੀਂ, ਵੀ ਅਦਾਲਤ ਨੇ ਤਾਂ ਬੰਦਾ ਛੱਡ ਦੇਣਾ ਹੈ। ਮਤਲਬ ਇੰਡੀਆ ਦੀ ਜੁਡੀਸ਼ਰੀ ਇਹ ਦੇਖੇ ਵੀ ਉਹਦਾ ਸਟੇਟਸ ਕੀ ਆ, ਸਿੱਖ ਤਾਂ ਉਹਦੇ ਤੇ ਭਰੋਸਾ ਕਰਨ ਦੀ ਗੱਲ ਹੀ ਨਹੀਂ ਬਣਦੀ। ਮਤਲਬ ਆਪਣੀ ਪੁਲਿਸ ਵੀ ਉੱਤੇ ਭਰੋਸਾ ਨਹੀਂ ਕਰਦੀ ਵੀ, ਕਿਉਂਕਿ ਪੁਲਿਸ ਦੇ ਲਈ ਬੰਦੇ ਲਈ ਇਹ ਆ ਵੀ ਬੰਦੇ ਨੂੰ ਲੱਗਦਾ ਵੀ ਮੈਂ ਸਹੀ ਆ ਤੇ ਇਹ ਗਲਤ ਆ ਤੇ ਮੈਨੂੰ ਇਹ ਹੱਕ ਆ ਵੀ ਮੈਂ ਇਹਨੂੰ ਮਾਰ ਸਕਦਾ। ਤਾਂ ਜਿਹੜੇ ਮਤਲਬ ਇੰਡੀਆ ਦੇ ਵਿੱਚ ਜਿਹੜੀਆਂ ਫੇਕ ਐਨਕਾਊਂਟਰਸ ਦੀ ਇੱਕ ਵੱਡੀ ਹਿਸਟਰੀ ਰਹੀ ਆ ਤੇ ਇੰਡੀਆ ਦੀ ਅਨਅਫੀਸ਼ੀਅਲ ਸਟੇਟ ਪਾਲਿਸੀ ਆ, ਜਿਹਦੇ ਵਿੱਚ ਇੱਕ ਹੋਰ ਸਿੱਖ ਦਾ ਫੇਕ ਐਨਕਾਊਂਟਰ ਜਿਹੜਾ ਆ ਅਸੀਂ ਕਹਿ ਸਕਦੇ ਹਾਂ ਕਿ ਉਹ ਹੋਇਆ ਆ। ਤੇ ਜਿਹੜਾ ਮਸਲਾ ਸੀ ਭਾਵੇਂ ਕਿ ਸਿੱਖਾਂ ਦੀ ਇੱਕ ਤਰਾਸਦੀ ਆ ਵੀ ਜਿਹੜੇ ਸਿੱਖ ਚਿਹਰੇ ਆ ਉਹੀ ਕਿਵੇਂ ਸਿੱਖ ਰੋਹ ਰੀਤਾਂ ਰਵਾਇਤਾਂ ਨੂੰ ਮਤਲਬ ਉਹਨਾਂ ਦੀ ਬੇਅਦਬੀ ਕਰ ਰਹੇ ਆ, ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦੇਖੋ, ਜੇ ਉਹ ਬਾਬਾ ਬਣਿਆ ਆ ਅੱਜ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਆ ਤਾਂ ਲੋਕਾਂ ਦਾ ਉਹਦੇ ਤੇ ਕਿੰਨਾ ਟਰਸਟ ਹੋਊਗਾ, ਕਿਵੇਂ ਉਹ ਇਸ ਅਹੁਦੇ ਤੱਕ ਆਇਆ ਤੇ ਫਿਰ ਉਹ ਕਿਵੇਂ ਜਿਹੜਾ ਇੱਕ ਮੁੱਖ ਮੰਤਰੀ ਆ ਉਹਦਾ ਚਾਪਲੂਸ ਬਣਨ ਦੇ ਲਈ ਤੇ ਉਹ ਕਿਵੇਂ ਮਤਲਬ ਜਿਹੜੀ ਗੁਰੂ ਸਾਹਿਬ ਦਾ ਅਦਬ ਆ, ਗੁਰੂ ਸਾਹਿਬ ਦੀ ਮਰਿਆਦਾ ਆ, ਉਹਨੂੰ ਸੱਟ ਮਾਰਦਾ। ਤੇ ਫਿਰ ਜਿਹੜੇ ਇਹੋ ਜਿਹੇ ਬੰਦੇ ਆ, ਜਦੋਂ ਸਟੇਟ ਜਿਹੜੀ ਆ ਉਹ ਉਹਨਾਂ ਦੀ ਪੁਸ਼ਤ ਪਨਾਹੀ ਕਰਦੀ ਆ, ਮਤਲਬ ਸਟੇਟ ਜਿਹੜੀ ਆ ਉਹ ਉਹਨਾਂ ਨੂੰ ਹੱਲਾਸ਼ੇਰੀ ਦਿੰਦੀ ਆ, ਤਾਂ ਫਿਰ ਜਿਹੜੇ ਇਹ ਨੌਜਵਾਨ ਹੁੰਦੇ ਆ ਇਹਨਾਂ ਦੇ ਕੋਲ ਕੋਈ ਹੋਰ ਰਾਹ ਕੀ ਬਚਦਾ ਆ ਜਸਟਿਸ ਕਰਨ ਦਾ। ਤੇ ਫਿਰ ਉਹਦੇ ਵਿੱਚੋਂ ਹੀ ਇਹੋ ਜਿਹੀਆਂ ਘਟਨਾਵਾਂ ਨਿਕਲਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੁਸਾਇਟੀ ਦੇ ਵਿੱਚ। ਪਰ ਜਦੋਂ ਸਟੇਟ ਫੇਲ ਹੋ ਜੇ, ਜਦੋਂ ਸਟੇਟ ਕਿਸੇ ਧਰਮ ਨੂੰ, ਕਿਸੇ ਅਕੀਦੇ ਨੂੰ ਇਸ ਤਰ੍ਹਾਂ ਬੇਅਦਬ ਕਰਨ ਦੇ ਰਾਹ ਤੇ ਤੁਰ ਜੇ, ਫਿਰ ਉਸ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਕੋਲ ਕੋਈ ਅਸੀਂ ਕਹਿ ਸਕਦੇ ਕਿ ਕਾਨੂੰਨ ਨੂੰ ਹੱਥ 'ਚ ਲੈਣ ਤੋਂ ਬਿਨਾਂ ਕੋਈ ਰਾਹ ਨਹੀਂ ਹੁੰਦਾ। ਤਾਂ ਅਮਰਵੀਰ ਸਿੰਘ ਜੀ ਇੱਥੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਮਤਲਬ ਮੋਟੀ ਜੀ ਗੱਲ ਇਹ ਆ ਵੀ ਇੱਕ ਸਿੱਖ ਨੌਜਵਾਨ ਦੀ ਮੌਤ ਹੋਈ ਹੈ, ਹਜੇ ਦੂਜਾ ਨੌਜਵਾਨ ਜਿਹਨੂੰ ਕਹਿ ਰਹੇ ਆ ਕਿ ਉਹ ਗਿਰਫਤ ਤੋਂ ਬਾਹਰ ਆ, ਉਹਦੀ ਕੀ ਸਿਚੁਏਸ਼ਨ ਹੋਣੀ ਆ ਇਹ ਵੀ ਆਪਾਂ ਨੂੰ ਨਹੀਂ ਪਤਾ। ਪਰ ਸਿੱਖਾਂ ਦੇ ਲਈ ਤੁਸੀਂ ਦੇਖੋ ਵੀ ਹਾਲਾਤ ਕੀ ਆ, ਵੀ ਗੁਲਾਮੀ ਦੇ ਵਿੱਚ ਜਿਹੜੀ ਸਿਚੁਏਸ਼ਨ ਹੁੰਦੀ ਆ ਉਹ ਇਹੋ ਜਿਹੀ ਹੁੰਦੀ ਆ ਵੀ ਸਿੱਖ ਮਾਰਿਆ ਗਿਆ, ਸਿੱਖ ਵੱਲੋਂ ਮਾਰਿਆ ਗਿਆ, ਤੇ ਹੁਣ ਜਿਹੜਾ ਮਾਰਨ ਵਾਲਾ ਸਿੱਖ ਆ ਉਹਨੂੰ ਫਿਰ ਸਟੇਟ ਫੇਰ ਮਾਰ ਰਹੀ ਆ, ਕਿਉਂਕਿ ਜਿਹੜਾ ਸਿੱਖ ਮਾਰਿਆ ਗਿਆ ਉਹ ਗੁਰੂ ਸਾਹਿਬ ਦੀ ਬੇਅਦਬੀ ਕਿਹਦੇ ਲਈ ਕਰ ਰਿਹਾ ਸੀ? ਸਟੇਟ ਦੀ ਚਾਪਲੂਸੀ ਲਈ ਜੀ। ਤਾਂ ਮਤਲਬ ਇੱਥੇ ਸਿੱਖਾਂ ਦੀ ਮਤਲਬ ਅਸੀਂ ਅੱਜ ਨੂੰ ਡਿਸਕਸ ਕਰ ਰਹੇ ਹਾਂ, ਪਤਾ ਨਹੀਂ ਕਿੰਨੇ ਕੁ ਹੋਰ ਇਹੋ ਜਿਹੇ ਕੇਸਿਸ ਅਸੀਂ ਡਿਸਕਸ ਪਹਿਲਾਂ ਕਰਦੇ ਰਹੇ ਹਾਂ, ਅੱਗੇ ਕਰਾਂਗੇ। ਪਰ ਮੁੱਖ ਦੀ ਗੱਲ ਇਹ ਆ ਵੀ ਆਪਣੀ ਆਜ਼ਾਦੀ ਤੋਂ ਬਿਨਾਂ, ਆਪਣੀ ਐਡਮਿਨਿਸਟ੍ਰੇਸ਼ਨ ਤੋਂ ਬਿਨਾਂ, ਆਪਣੀ ਸਟੇਟ ਤੋਂ ਬਿਨਾਂ ਸਿੱਖਾਂ ਦੇ ਕੋਲ ਆਪਣੇ ਬੱਚਿਆਂ ਨੂੰ ਬਚਾਉਣ ਦਾ ਕੋਈ ਹੋਰ ਹੀਲਾ ਵਸੀਲਾ ਨਹੀਂ ਹੈ। ਬਿਲਕੁਲ, ਇਹ ਜਿਹੜੀ ਗੱਲ ਹੈਗੀ ਹੈ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਜਿਹੜੇ
ਜਦੋਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਸਟੇਟ ਪਾਲਿਸੀ ਦੇ ਥੱਲੇ ਜਿਹੜੀਆਂ ਚੀਜ਼ਾਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਉਹਨਾਂ ਤੋਂ ਬਚਿਆ ਨਹੀਂ ਜਾ ਸਕਦਾ। ਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜੀ ਇਨਫਿਲਟ੍ਰੇਸ਼ਨ ਹੈ, ਉਹ ਜਿਹੜੀ ਇਤਿਹਾਸ ਹੋਵੇ ਜਾਂ ਤੁਹਾਡੀਆਂ ਰਹੁ ਰੀਤਾਂ ਹੋਣ ਜਾਂ ਤੁਹਾਡੀ ਡੇਲੀ ਆਮ ਮਰ੍ਹਾ ਦੀ ਜ਼ਿੰਦਗੀ ਹੋਵੇ, ਉਹਦੇ ਵਿੱਚ ਕੁਛ ਨਾ ਕੁਛ ਕਿਸੇ ਨਾ ਕਿਸੇ ਕਿਸਮ ਦੀ ਜਿਹੜੀ ਘੁਸਪੈਠ ਹੈ ਉਹ ਹੁੰਦੀ ਹੈ। ਤੇ ਉਹਦਾ ਜਦੋਂ ਇਨਸਾਫ ਨਹੀਂ ਮਿਲਦਾ ਹੈਗਾ, ਜਿਹੜਾ ਕਿ ਆਮ ਵਰਤਾਰਾ ਭਾਰਤ ਦੇ ਵਿੱਚ, ਤੇ ਫਿਰ ਜਿਹੜੀ ਗੱਲ ਹੈ ਉਹ ਵੱਧ ਜਾਂਦੀ ਹੈ। ਤੇ ਇਵੈਂਚੁਅਲੀ ਜੇ ਅਸੀਂ ਆਪਣੇ ਧਾਰਮਿਕ ਪੱਖ ਤੋਂ ਦੇਖਦੇ ਹਾਂ ਜਾਂ ਪੋਲੀਟੀਕਲ ਐਂਗਲ ਤੋਂ ਦੇਖਦੇ ਹਾਂ, ਮੀਰੀ ਤੇ ਪੀਰੀ ਦੇ ਸੰਕਲਪ ਤੋਂ ਦੇਖਦੇ ਹਾਂ, ਤੇ ਗੱਲ ਉੱਥੇ ਹੀ ਆ ਕੇ ਨਿਬੜਦੀ ਹੈ ਵੀ ਭਾਈ ਤੁਹਾਡੀ ਆਪਣੀ ਜਦੋਂ ਤੱਕ ਡਿਸੀਜਨ ਮੇਕਿੰਗ ਨਹੀਂ ਹੁੰਦੀ, ਆਪਣੀ ਸਟੇਟਹੁੱਡ ਨਹੀਂ ਹੁੰਦੀ, ਤੁਹਾਡਾ ਆਪਣਾ ਉਹਦੇ ਵਿੱਚ ਇੱਕ ਨਿਆਂ ਦਾ, ਜਸਟਿਸ ਦਾ, ਅਦਲ ਦਾ ਇੱਕ ਪੈਮਾਨਾ ਸੈੱਟ ਨਹੀਂ ਹੁੰਦਾ, ਤੇ ਜਿਹੜੀ ਸੁਸਾਇਟੀ ਹੈ ਉਹਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਹੀ ਫਿਰ ਹੁੰਦੀਆਂ ਨੇ ਤੇ ਇਹਨਾਂ ਤੋਂ ਨਹੀਂ ਬਚਿਆ ਜਾ ਸਕਦਾ। ਬਿਲਕੁਲ ਜੀ, ਮਤਲਬ ਦੇਖੋ ਜਿਹੜੀ ਇਹ ਖਬਰ ਵੀ ਅਮਰਵੀਰ ਸਿੰਘ ਜੀ, ਇਹਦੇ 'ਚ ਜਦੋਂ ਅਸੀਂ ਦਾ ਹਿੰਦੂ ਦੀ ਇਹ ਖਬਰ ਪੜ੍ਹਦੇ ਹਾਂ ਤਾਂ ਉਹਨਾਂ ਦਾ ਆਖਰੀ ਸਟੈਂਜ਼ਾ ਜਿਹੜਾ ਆ ਉਹ ਆਪਣੇ ਆਪ 'ਚ ਕਾਫੀ ਗੱਲ ਕਲੀਅਰ ਕਰਦਾ ਵੀ ਜਿਹੜਾ ਇਹ ਜੇ ਫੇਕ ਇਨਕਾਊਂਟਰ ਆ ਤਾਂ ਇਹਦੇ 'ਚ ਕੰਪਲੀਸੈਂਟ ਇੱਥੋਂ ਦਾ ਚੀਫ ਮਿਨਿਸਟਰ ਡਾਇਰੈਕਟਲੀ ਆ। ਤੇ ਕਿਉਂਕਿ ਇਹ ਜਿਹੜਾ ਸਾਰਾ ਟਾਸਕ ਫੋਰਸ ਇਹ ਕੰਮ ਕਰ ਰਹੀ ਸੀ ਤਾਂ ਉਹਦੇ ਕਹਿੰਦੇ ਕਿ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਆਲਸੋ ਕੈਪਟ ਅ ਕੌਂਸਟੈਂਟ ਵਾਚ ਸਿੰਸ ਦਾ ਬਾਬਾ ਤਰਸੇਮ ਸਿੰਘ ਮਰਡਰ and had given strict instructions to the police to nab the accused। ਮਤਲਬ ਇਹ ਸਾਰਾ ਕਿਉਂਕਿ ਬੜਾ ਉਹ ਖਾਸ ਬੰਦਾ ਸੀ ਪੁਸ਼ਕਰ ਸਿੰਘ ਧਾਮੀ ਦਾ ਇਹ ਬਾਬਾ, ਤੇ ਉਹ ਮਤਲਬ ਉਹਦੀਆਂ ਇੰਸਟਰਕਸ਼ਨਸ ਤੇ ਹੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ। ਤੇ ਜਦੋਂ ਹੁਣ ਤੁਸੀਂ ਜਾਣਦੇ ਹੋ ਕਿ ਮਤਲਬ ਇੱਕ ਐਗਜ਼ਾਮਪਲ ਵੀ ਸੈੱਟ ਕੀਤੀ ਆ ਵੀ ਸਾਡੇ ਮੇਰੇ ਕਿਸੇ ਖਾਸ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਵੀ ਕਰੂੰਗਾ, ਤਾਂ ਫਿਰ ਉਹਨਾਂ ਐਕਸਟ੍ਰੀਮ ਦਾ ਜਿਹੜਾ ਇਹ ਸਟੈਪ ਆ ਵੀ ਇਹ ਲਿਆ। ਤਾਂ ਮਤਲਬ ਇਹ ਜੇ ਆਪਾਂ ਸਾਰੀ ਇਹਨੂੰ ਗੱਲ ਨੂੰ ਜੋੜ ਕੇ ਦੇਖੀਏ ਤਾਂ ਮੈਨੂੰ ਲੱਗਦਾ ਵੀ ਇਹ ਬਿਲਕੁਲ ਇਹ ਫੇਕ ਇਨਕਾਊਂਟਰ ਜਿਹੜਾ ਕਿ ਉਹਨਾਂ ਨੇ ਕੀਤਾ ਵੀ ਇੱਕ ਖਿੱਚ ਦੇ ਵਿੱਚੋਂ ਜਿਹੜਾ ਇੱਕ ਚੀਫ ਮਿਨਿਸਟਰ ਆ ਉਹਨੇ ਫੇਕ ਇਨਕਾਊਂਟਰ ਕਰਵਾਇਆ ਆ ਵੀ ਮੇਰੇ ਖਾਸ ਬੰਦੇ ਨੂੰ ਇਹਨਾਂ ਬੰਦਿਆਂ ਨੇ ਮਾਰਿਆ ਤੇ ਮੋੜਵਾਂ ਜਵਾਬ ਇਹਨਾਂ ਨੂੰ ਮਾਰ ਕੇ ਦਿੱਤਾ ਜਾਵੇ। ਤਾਂ ਜਦੋਂ ਹੁਣ ਕਿਸੇ ਡੈਮੋਕ੍ਰੈਟਿਕ ਸੈਟਅਪ ਦਾ ਜਿਹੜਾ ਚੀਫ ਮਿਨਿਸਟਰ ਆ ਉਹ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਇਨਵੋਲਵਡ ਹੋ ਜੇ ਤੇ ਪੁਲਿਸ ਨੂੰ ਮਤਲਬ ਆਰਡਰ ਕਰੇ ਲੋਕਾਂ ਨੂੰ ਮਾਰਨ ਦਾ, ਤਾਂ ਤੁਸੀਂ ਜਾਣ ਸਕਦੇ ਹੋ ਵੀ ਉਹ ਜਿਹੜੀ ਸਟੇਟ ਆ ਉਹਦੀ ਸਿਚੁਏਸ਼ਨ ਕੀ ਆ। ਮਤਲਬ ਇਹ ਇਕੱਲਾ ਮਤਲਬ ਇੰਡੀਆ ਦੇ ਵਿੱਚ ਤਾਂ, ਪਰ ਇਹ ਕੋਈ ਹੁਣ ਤੁਸੀਂ ਕਹਿ ਸਕਦੇ ਹੋ ਕਿ ਕੋਈ ਮੁਲਕ ਹੁੰਦਾ, ਹੁਣ ਕੈਨੇਡਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਜੇ ਵੀ ਕੋਈ ਇੱਕ ਪ੍ਰੋਵਿੰਸ ਦਾ ਜਿਹੜਾ ਲੀਡਰ ਆ ਜਾਂ ਉਹਨੇ ਆਪਣੇ ਕਿਸੇ ਖਾਸ ਬੰਦੇ ਨੂੰ ਮਾਰਨ ਵਾਲੇ ਨੂੰ ਮਤਲਬ ਮਾਰਨ ਦੇ ਲਈ ਪੁਲਿਸ ਨੂੰ ਕਿਹਾ, ਜਾਂ ਮਤਲਬ ਇੱਥੇ ਇੱਕ ਵੱਡੀ ਗੱਲ ਆ, ਇੱਥੇ ਸਾਰੇ ਕਿਤੇ ਰੌਲਾ ਪੈ ਜੂ ਵੀ ਮਤਲਬ ਸਿਵਲ ਲਿਬਰਟੀਜ਼ ਦੀ ਗੱਲ ਆ ਜਾਂਦੀ ਆ। ਪਰ ਇੰਡੀਆ ਉੱਥੇ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ, ਉੱਥੇ ਇੱਕ ਖਬਰ ਛੋਟੀ ਬਣ ਕੇ ਰਹਿੰਦੀ ਕਿਉਂਕਿ ਇੱਥੇ ਆਮ ਵਰਤਾਰਾ ਹੋ ਚੁੱਕਿਆ। ਤੁਸੀਂ ਦੇਖੋ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਕਿੰਨੇ ਇਨਕਾਊਂਟਰ ਜਿਹੜੇ ਆ ਮੁੰਡਿਆਂ ਦੇ ਕੀਤੇ ਆ ਜਿਨ੍ਹਾਂ ਨੂੰ ਇਹ ਗੈਂਗਸਟਰ ਕਹਿੰਦੇ ਸੀ, ਤੇ ਗੈਂਗਸਟਰ ਕਹਿ ਕੇ ਕਿੰਨੇ ਮੁੰਡਿਆਂ ਨੂੰ ਮਾਰਿਆ ਗਿਆ। ਖਾਸ ਤੌਰ ਤੇ ਭਗਵੰਤ ਮਾਨ ਦੀ ਸਰਕਾਰ, ਭਗਵੰਤ ਮਾਨ ਜਿਹੜਾ ਕਿ ਜਿਹਨੂੰ ਮੰਨਿਆ ਜਾਂਦਾ ਸੀ ਕਿ ਹਾਂਜੀ ਇਹ ਨਵੇਂ ਸਾਰੀ ਨਵੀਂ ਸਰਕਾਰ ਆਈ ਆ, ਨਵੇਂ ਬੰਦੇ ਆਏ ਆ, ਪੁਰਾਣੇ ਹਾੜੇ ਹੋਏ ਬੰਦਿਆਂ ਵਰਗੇ ਨਹੀਂ ਆ, ਤੇ ਉਹਨਾਂ ਨੇ ਸਭ ਤੋਂ ਵੱਧ ਫੇਕ ਇਨਕਾਊਂਟਰਾਂ ਦਾ ਦੌਰ ਹੁਣ ਪੰਜਾਬ 'ਚ ਚਲਾਇਆ। ਹੁਣ ਕਈ ਲੋਕ ਤਾਂ ਕਹਿ ਰਹੇ ਆ ਵੀ ਇਹ ਜਿਹੜੇ ਫੇਕ ਐਨਕਾਊਂਟਰਸ ਆ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਦਾ ਕੋਈ ਕੰਟਰੋਲ ਹੀ ਨਹੀਂ ਪੰਜਾਬ ਪੁਲਿਸ ਤੇ। ਹੁਣ ਕਈ ਕਹਿ ਰਹੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਡਾਇਰੈਕਟਲੀ ਇਨਵੋਲਵ ਹੋ ਕੇ ਫੇਕ ਐਨਕਾਊਂਟਰਸ ਕਰਵਾ ਰਿਹਾ। ਤਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਜਿਹੜੀਆਂ ਸੁਲਝੀਆਂ ਹੋਈਆਂ ਸੁਸਾਇਟੀਜ਼ ਨੇ ਉਹਨਾਂ ਦੇ ਵਿੱਚ ਤਾਂ ਇਹ ਮਸਲਾ ਬਣਦਾ ਹੈ ਜੇ ਤੁਸੀਂ ਕਿਸੇ ਵੀ ਬੰਦੇ ਦੀ ਇਸ ਤਰੀਕੇ ਨਾਲ ਜਾਨ ਲੈਂਦੇ ਹੋ। ਪਰ ਭਾਰਤ ਵਰਗਾ ਮੁਲਕ ਜਿੱਥੇ ਇੰਨੇ ਵੱਡੇ ਕਤਲੇਆਮ ਹੋ ਗਏ, ਜਿੱਥੇ ਲੋਕਾਂ ਨੂੰ ਸ਼ਰੇਆਮ ਅਸੀਂ ਦੇਖਿਆ ਵੀ ਕਿਵੇਂ ਸਿੱਖਾਂ ਦਾ ਕਤਲੇਆਮ ਹੋਇਆ, ਮੁਸਲਮਾਨਾਂ ਦਾ ਹੋਇਆ, ਇਸਾਈਆਂ ਦਾ ਕਤਲੇਆਮ ਹੋਇਆ, ਤੇ ਉੱਥੇ ਇੱਕ ਅੱਧੇ ਬੰਦੇ ਦੀ ਇਸ ਤਰ੍ਹਾਂ ਦੇ ਨਾਲ ਮਰਨ ਦੀ ਜਿਹੜੀ ਖਬਰ ਆ ਉਹ ਅਖਬਾਰ ਦੇ ਵਿੱਚ ਇੱਕ ਛੋਟੀ ਜਿਹੀ ਖਬਰ ਬਣ ਕੇ ਰਹਿ ਜਾਂਦੀ ਹੈ, ਤੇ ਉਸ ਤੋਂ ਅਗਲੇ ਕੁਝ ਘੰਟਿਆਂ ਬਾਅਦ ਲੋਕਾਂ ਦੇ ਲਈ ਨਵੇਂ ਮਸਲੇ ਉੱਥੇ ਖੜੇ ਹੋ ਜਾਂਦੇ ਆ। ਤਾਂ ਕਰਕੇ ਅਮਰਵੀਰ ਸਿੰਘ ਜੀ ਇਹ ਜਿਹੜੀ ਗੱਲ ਆ ਵੀ ਸਿੱਖਾਂ ਦੇ ਲਈ ਮੈਂ ਤੁਹਾਨੂੰ ਉਹੀ ਗੱਲ ਕਹੀ ਆ, ਅਸੀਂ ਵੀ ਅੱਜ ਡਿਸਕਸ ਕਰ ਰਹੇ ਹਾਂ। ਪਰ ਠੀਕ ਆ, ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਜ਼ਰੂਰ ਉਹਨਾਂ ਲੋਕਾਂ 'ਚ ਵੀ ਡਰ ਪੈਦਾ ਕਰਦੀਆਂ ਨੇ ਵੀ ਜਿਹੜੇ ਲੋਕ ਇਸ ਤਰ੍ਹਾਂ ਚਾਪਲੂਸੀਆਂ ਦੇ ਲਈ ਜਿਹੜੇ ਅਦਬ ਨੇ ਉਹਨਾਂ ਨੂੰ ਢਾਹ ਲਾਉਂਦੇ ਆ, ਗੁਰੂ ਸਾਹਿਬ ਦੇ ਅਦਬ ਨੂੰ ਢਾਹ ਲਾਉਂਦੇ ਆ। ਪਰ ਨਾਲ ਹੀ ਇਹ ਵੀ ਆ ਵੀ ਜਿਹੜਾ ਸਿੱਖ ਨੌਜਵਾਨੀ ਦਾ ਇਸ ਤਰੀਕੇ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮੌਤਾਂ ਨੇ ਜਾਂ ਜੇ ਸਟੇਟ ਕਤਲ ਕਰ ਰਹੀ ਆ ਤਾਂ ਉਹਦੇ ਵਿੱਚ ਜਦੋਂ ਸ਼ਹਾਦਤ ਹੁੰਦੀ ਆ ਜਾਂ ਮੌਤ ਹੁੰਦੀ ਆ ਤਾਂ ਉਹ ਸਿੱਖਾਂ ਦੇ ਪੱਖ ਤੋਂ ਇੱਕ ਨੁਕਸਾਨ ਆ। ਤੇ ਇਹਦਾ ਜਿਹੜਾ ਪਰਮਾਨੈਂਟ ਹੱਲ ਆ ਅਮਰਵੀਰ ਸਿੰਘ ਜੀ ਉਹ ਇਹੀ ਆ, ਜੇ ਹੁਣ ਤੁਸੀਂ ਕਹੋ ਕੋਈ ਬੰਦਾ ਕਹੇ ਜੀ ਇਹਦੀ ਇਨਕੁਆਇਰੀ ਕਰਵਾਓ, ਇੱਥੇ ਕਮਿਸ਼ਨ ਬਣਵਾਓ ਤੇ ਤੁਸੀਂ ਮਤਲਬ ਜਾਂਚ ਕਰਾਓ ਕਿ ਫੇਕ ਐਨਕਾਊਂਟਰ ਆ,
ਤਾਂ ਉਹਦੇ 'ਚ ਗੱਲ ਉੱਥੇ ਹੀ ਆ ਜਾਂਦੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ, ਜਿਹੜਾ ਰੈਪੋਰਟਰ ਦੀ ਰਿਪੋਰਟ ਆ ਉਹਦੇ 'ਚ ਇੱਕ ਜ਼ਿਕਰ ਇਹ ਵੀ ਕੀਤਾ ਗਿਆ, ਉਹ ਮੈਂ ਜ਼ਰੂਰ ਜਾਂਦਾ ਲਾਸਟ ਦੇ ਵਿੱਚ ਇਹਦੇ ਬਾਰੇ ਸ਼ੇਅਰ ਕਰਨਾ ਚਾਹੁੰਦਾ ਜੀ। ਤੇ ਉਹ ਕਹਿੰਦੇ ਵੇਅਰ ਦੇ ਐਕਰ, ਮਤਲਬ ਫੇਕ ਐਨਕਾਊਂਟਰ ਜਿੱਥੇ ਹੁੰਦਾ ਆ, entail that suspected criminals or persons alleged to be terrorists or insurgents, and in some cases individuals for whose apprehension an award is granted, are fatally shot by security officers. A shootout scene is staged afterwards. The scene portrays those killed as the aggressors who had first opened fire. The security officers allege in this regard that they returned fire in self-defense. Hain said in his report to the UN General Assembly, spelling out a classic fake encounter template. ਮਤਲਬ ਜੇ ਤੁਸੀਂ ਹੁਣ ਜਾਂਚ ਕਹੋ ਵੀ ਇਹਦੀ ਜਾਂਚ ਕਰੇ, ਜਾਂਚ ਕਿਹਨੇ ਕਰਨੀ? ਉਸੇ ਪੁਲਿਸ ਨੇ ਕਰਨੀ ਹੈ। ਤੇ ਉਹ ਕਹਿੰਦੇ ਵੀ ਪੁਲਿਸ ਪਹਿਲਾਂ ਹੀ ਇੰਨੀ ਮਹਾਰਤ ਦੇ ਨਾਲ, ਉਹ ਇੰਨੇ ਤਕੜੇ ਕਲਾਕਾਰ ਨੇ ਵੀ ਉਹ ਸਾਰਾ ਜਿਹੜਾ ਫੇਕ ਐਨਕਾਊਂਟਰ ਦਾ ਜਿਹੜਾ ਸੀਨ ਆ ਉਹਨੂੰ ਇੱਕ ਫਿਲਮੀ ਸੀਨ ਵਾਂਗ ਕ੍ਰੀਏਟ ਕਰ ਲੈਂਦੇ ਆ ਤੇ ਪ੍ਰੂਵ ਕਰਦੇ ਆ ਕਿ ਜਿਹੜਾ ਉਹ ਬੰਦਾ ਅਸੀਂ ਮਾਰਿਆ ਉਹਨੇ, ਦੇਖੋ ਜੀ, ਪਹਿਲਾਂ ਸਾਡੇ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋੜਵੀਂ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਿਆ। ਤਾਂ ਇਹਦੇ ਵਿੱਚ ਕੋਈ ਜਸਟਿਸ ਇੱਥੇ ਇਨਕੁਆਇਰੀਆਂ ਦੇ ਵਿੱਚ ਨਾ ਅਜੇ ਤੱਕ ਮਿਲਿਆ ਨਾ ਮਿਲਣਾ। ਪਰ ਮਸਲਾ ਇਹ ਹੈ ਵੀ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਇਹ ਖੁਆਰੀਆਂ ਸਿੱਖਾਂ ਪੱਲੇ ਸਿਰਫ ਗੁਲਾਮੀ ਕਰਕੇ ਹੀ ਪੈ ਰਹੀਆਂ ਨੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਤੇ ਗੱਲਬਾਤ ਨੂੰ ਹੁਣ ਅੱਗੇ ਤੋਰਦੇ ਹਾਂ। ਜਦੋਂ ਅਸੀਂ ਦੇਖਦੇ ਹਾਂ, ਸਾਡਾ ਅਖੀਰ ਦੇ ਉੱਤੇ ਗੱਲ ਕਰੀਏ, ਅਸੀਂ ਜਿਹੜੇ ਭਾਰਤ ਦੇ ਚੀਨ ਨਾਲ ਸੰਬੰਧ ਨੇ, ਚੀਨ ਨਾਲ ਜਿਹੜੇ ਸੰਬੰਧ ਨੇ, ਹੁਣ ਮਤਲਬ ਪਿੱਛੇ ਜੇ ਅਸੀਂ ਇਹ ਵੀ ਦੇਖਿਆ ਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਸ਼ੁਰੂ ਹੋਇਆ, ਜਿਹੜਾ ਕਿ ਹੁਣ ਦ ਗਾਰਡੀਅਨ ਦੀ ਰਿਪੋਰਟ ਦੇ ਨਾਲ ਅਨਕਵਰ ਹੋਇਆ, ਜਾਂ ਇਹ ਕਹਿ ਲਓ ਵੀ ਭਾਰਤ ਜਿਸ ਕਿਸਮ ਦੀ ਲਾਈਨ ਭਾਰਤ ਨੇ ਫੜੀ ਸੀ ਉਹ ਜੱਗ ਜ਼ਾਹਰ ਹੋਈ ਹੈ, ਉਹਦੇ ਤੇ ਮੋਹਰ ਲੱਗੀ ਹੈ ਗਾਰਡੀਅਨ ਦੀ ਸਟੋਰੀ ਦੇ ਨਾਲ। ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਲਾਸਟ ਵੀਕ ਚੀਨ ਨੇ ਵੀ ਬਿਆਨ ਦਿੱਤਾ ਆ, ਜਿੱਥੇ ਵੈਸਟ ਦੀਆਂ 5 ਆਈਜ਼ ਜਿਹੜੀਆਂ ਨੇਸ਼ਨਸ ਹੈਗੀਆਂ ਨੇ, ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਨੇ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਹੋਇਆ ਆਲਰੇਡੀ। ਇਹਦੇ ਵਿੱਚ ਚੀਨ ਇੱਕ ਵੱਖਰਾ ਮੁਲਕ ਸੀ ਜਿਹੜਾ ਇਸ ਦੇ ਉੱਤੇ ਨਹੀਂ ਸੀ ਬੋਲਿਆ, ਜਾਂ ਉਹਦਾ ਕੋਈ ਡਾਇਰੈਕਟ ਸਟੇਕ ਇਸ ਮਾਮਲੇ ਦੇ ਵਿੱਚ ਨਹੀਂ ਸੀ, ਪਰ ਉਹਨੇ ਵੀ ਬਿਆਨ ਦਿੱਤਾ ਕਿ ਭਾਰਤ ਨੂੰ ਇਸ ਕਿਸਮ ਦੀ ਕਾਰਵਾਈ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਇਹਦੀ ਜਿਹੜੀ ਪ੍ਰੋਪਰ ਜਾਂਚ ਹੈ ਮਾਮਲੇ ਦੀ ਹੋਣੀ ਚਾਹੀਦੀ ਹੈ। ਹੁਣ ਇਸ ਦੇ ਚੱਲਦਿਆਂ ਇੱਕ ਪਾਸੇ ਭਾਰਤ ਤੇ ਜਿਹੜੇ ਚੀਨ ਦੇ ਸੰਬੰਧ ਹੈਗੇ ਆ, ਉਹਨਾਂ ਦਾ ਅਸੀਂ ਦੇਖਦੇ ਹਾਂ ਡੋਕਲਾਮ ਤੋਂ ਲੈ ਕੇ ਕਿਵੇਂ ਭਾਰਤ ਦੇ ਫੌਜੀ ਜਿਹੜੇ ਆ ਉਹ ਮਾਰੇ ਚੀਨ ਨੇ, ਕੁਝ ਜਿਹੜੇ ਹੈਗੇ ਆ ਪ੍ਰਿਜ਼ਨਰਸ ਆਫ ਵਾਰ ਬਣਾਏ, ਤੇ ਪ੍ਰਿਜ਼ਨਰਸ ਆਫ ਵਾਰ ਬਣਾਉਣ ਤੋਂ ਬਾਅਦ ਉਹ ਛੱਡੇ। ਉਸ ਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਅਸੀਂ ਅੱਗੇ ਇਸ ਪਾਰਟ ਨੂੰ ਤੁਰਦਿਆਂ ਦੇਖਦੇ ਹਾਂ, ਤੇ ਹੁਣ ਮਤਲਬ ਭਾਰਤ ਵਾਲੀ ਸਾਈਡ ਤੋਂ ਜਿਹੜੀ ਬਿਆਨਬਾਜ਼ੀ ਹੈ ਉਹ ਵੱਡੇ ਲੈਵਲ ਦੇ ਉੱਤੇ ਦਿਖ ਰਹੀ ਹੈ। ਪਹਿਲਾਂ ਈਵਨ ਜਦੋਂ ਅਸੀਂ ਡੋਕਲਾਮ ਦਾ ਦੇਖਦੇ ਹਾਂ, ਉਦੋਂ ਵੀ ਮਤਲਬ ਅਮਿਤ ਸ਼ਾਹ ਵੱਲੋਂ ਇਸ ਕਿਸਮ ਦਾ ਜਿਹੜਾ ਬਿਆਨ ਹੈ ਉਹ ਦਿੱਤਾ ਗਿਆ ਸੀਗਾ ਕਿ ਈਵਨ ਜਦੋਂ ਸਰਕਾਰ ਬਣੀ ਸੀ ਉਦੋਂ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਆਪਣੀ ਜਿਹੜੀ ਟੈਰੀਟਰੀ ਹੈ ਅਸੀਂ ਉਹ ਵਾਪਸ ਲਵਾਂਗੇ। ਤੇ ਅੱਜ ਮਤਲਬ ਉਹ ਗੱਲ ਕਿੱਥੇ ਆ ਕੇ ਖਲੋਤੀ ਹੈ, ਤੇ ਅੱਜ ਦੀ ਜਿਹੜੀਆਂ ਲੇਟੈਸਟ ਖਬਰਾਂ ਹੈਗੀਆਂ ਉਹ ਇਹ ਦੱਸਦੀਆਂ ਨੇ ਕਿ ਅਮਿਤ ਸ਼ਾਹ ਦਾ ਵੀ ਬਿਆਨ ਆਇਆ ਤੇ ਰਾਜਨਾਥ ਸਿੰਘ ਦਾ ਵੀ ਬਿਆਨ ਆਇਆ ਚੀਨ ਦੇ ਖਿਲਾਫ। ਅਮਿਤ ਸ਼ਾਹ ਜਿਹੜੇ ਹੈਗੇ ਆ ਉਹ ਸਿੱਧੇ ਤੌਰ ਦੇ ਉੱਤੇ ਉਹ ਕਰ ਰਹੇ ਆ ਕਿ ਜੀ ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਅਸੀਂ ਇਸ ਕਿਸਮ ਦਾ ਸਟੈਂਡ ਰੱਖਿਆ ਆ, ਅਸੀਂ ਆਪਣੀ ਜਿਵੇਂ ਉਹ ਪਹਿਲਾਂ 56 ਇੰਚ ਦੀ ਛਾਤੀ ਨੂੰ ਫਲਾਊਟ ਕਰਦੇ ਰਹੇ ਆ, ਉਹਨੂੰ ਫਲਾਉਂਟ ਕਰਦੇ ਰਹੇ ਆ, ਤੇ ਨਾਲ ਹੀ ਨਾਲ ਮਤਲਬ ਹੁਣ ਇੱਥੇ ਤੱਕ ਉਹ ਕਹਿ ਰਹੇ ਆ ਕਿ ਜੀ ਅਸੀਂ 1 ਇੰਚ ਵੀ ਜਿਹੜੀ ਜ਼ਮੀਨ ਹੈ ਭਾਰਤ ਦੀ ਸਰਜ਼ਮੀਨ ਉਹ ਨਹੀਂ ਛੱਡੀ, ਚੀਨ ਅੰਦਰ ਨਹੀਂ ਆਇਆ ਹੈਗਾ। ਤੇ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਆ ਕਿ ਜਿਵੇਂ ਪਿਛਲੇ ਹਫ਼ਤੇ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 30 ਥਾਵਾਂ ਦੇ ਜਿਹੜੇ ਨਾਂ ਹੈਗੇ ਆ ਉਹ ਆਪਣੀ ਭਾਸ਼ਾ ਦੇ ਵਿੱਚ ਨਵੇਂ ਉਹਨਾਂ ਦਾ ਨਾਮਕਰਨ ਕੀਤਾ, ਇਹ ਦਾਅਵਾ ਰੱਖਣ ਦੇ ਲਈ ਕਿ ਅਰੁਣਾਚਲ ਪ੍ਰਦੇਸ਼ ਦੇ ਉੱਤੇ ਸਾਡਾ ਦਾਅਵਾ ਆ ਤੇ ਅਸੀਂ ਇਹ ਸਾਡੀ ਟੈਰੀਟਰੀ ਦਾ ਹਮੇਸ਼ਾ ਕਲੇਮ ਰਿਹਾ। ਤੇ ਹੁਣ ਰਾਜਨਾਥ ਸਿੰਘ ਕਹਿ ਰਹੇ ਆ ਕਿ ਜੀ ਇਹ ਨਾਂ ਬਦਲਣ ਨਾਲ ਕੀ ਹੁੰਦਾ, ਤੇ ਅਸੀਂ ਜੇ ਚੀਨ ਦੇ ਵਿੱਚ ਜਾ ਕੇ ਚੀਨ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦਾ ਨਾਂ ਆਪਣੇ ਮੁਤਾਬਕ ਰੱਖ ਦਈਏ, ਤੇ ਇਸ ਕਿਸਮ ਦਾ ਬਿਆਨ। ਸੋ ਇਹਨਾਂ ਬਿਆਨਾਂ ਤੋਂ ਇੰਡੀਕੇਸ਼ਨ ਕੀ ਸਮਝੀ ਜਾਵੇ ਜਾਂ ਕੀ ਦੇਖਿਆ ਜਾਵੇ ਵੀ ਕੀ ਭਾਰਤ ਹੁਣ ਚੀਨ ਨੂੰ ਕੋਈ ਸੰਕੇਤ ਦੇ ਰਿਹਾ ਹੈ, ਜਾਂ ਚੀਨ ਕੋਈ ਅਗਰੈਸਿਵ ਪਾਲਿਸੀ ਦੇ ਥੱਲੇ ਜਾ ਰਿਹਾ ਹੈ, ਜਾਂ ਜਸਟ ਇਹ ਇੱਕ ਮੀਅਰ ਬਿਆਨਬਾਜ਼ੀ ਹੈ
ਜਿਹੜੀਆਂ ਹੁਣ ਆਉਣ ਵਾਲੀਆਂ ਚੋਣਾਂ ਨੇ ਉਹਦੇ ਮੱਦੇਨਜ਼ਰ? ਅਮਰਵੀਰ ਸਿੰਘ ਜੀ ਦੇਖੋ, ਜਿਹੜੇ ਮਤਲਬ ਪੋਲਿਟਿਕਸ ਕਦੇ ਵੀ ਸਿਆਸਤ ਖੜਾ ਪਾਣੀ ਨਹੀਂ ਹੁੰਦੀ ਆ। ਮਤਲਬ ਸਿਆਸਤ ਦੇ ਵਿੱਚ ਹਰ ਪਲ ਜਿਹੜੇ ਆ ਸਮੀਕਰਨ ਆ ਉਹ ਬਦਲਦੇ ਰਹਿੰਦੇ ਆ, ਤੇ ਸਿਆਸਤ ਜਿਹੜੀ ਖਾਸ ਤੌਰ ਤੇ ਅੱਜ ਦੇ ਸਮੇਂ ਦੀ ਸਿਆਸਤ ਆ ਉਹ ਆਪਣੇ ਮਫਾਦਾਂ ਦੀ ਸਿਆਸਤ ਆ। ਤੁਸੀਂ ਉਹ ਇੰਡੀਵਿਜੂਅਲ ਜਦੋਂ ਇੰਟਰਨਲ ਸਰਕਲਸ 'ਚ ਦੇਖਦੇ ਹਾਂ ਤਾਂ ਇੰਡੀਵਿਜੂਅਲ ਆਪਣੇ ਮਫਾਦਾਂ ਦੇ ਫੈਸਲੇ ਕਰਦਾ ਹੈ, ਪਰ ਜਦੋਂ ਅਸੀਂ ਮੁਲਕਾਂ ਦੇ ਸੰਦਰਭ 'ਚ ਦੇਖਦੇ ਹਾਂ ਤਾਂ ਮੁਲਕ ਜਿਹੜੇ ਆ ਉਹ ਦੂਜੇ ਮੁਲਕਾਂ ਦੇ ਨਾਲ ਜਿਹੜੇ ਰਿਸ਼ਤਿਆਂ ਦੇ ਫੈਸਲੇ ਆ ਉਹ ਵੀ ਆਪਣੇ ਮਫਾਦਾਂ ਦੇ ਮੁਤਾਬਕ ਕਰਦੇ ਆ। ਤਾਂ ਜਿਹੜੀ ਇੱਕ ਗੱਲ ਜਿਹੜੀ ਤੈਅ ਆ ਉਹ ਇਹ ਆ ਕਿ ਅਗਲਾ ਜਿਹੜਾ ਡੈਕੇਡ ਆ ਉਹਦੇ 'ਚ ਸਾਰੇ 'ਚ ਇੱਕ ਇੰਪੋਰਟੈਂਟ ਫਲੈਸ਼ ਪੁਆਇੰਟ ਆ, ਜਿਹੜਾ ਅਸੀਂ ਕਹਿ ਸਕਦੇ ਹਾਂ ਸਾਊਥ ਚਾਈਨਾ ਸੀ ਦਾ ਇਹ ਖਿੱਤਾ ਆ ਜਾਂ ਸਾਊਥ ਏਸ਼ੀਆ ਦਾ ਇਹ ਖਿੱਤਾ ਆ, ਉਹ ਸਾਰਾ ਹੀ ਜਿਹਨੂੰ US ਤੇ ਜਿਹੜੀਆਂ ਵੈਸਟਰਨ ਕੰਟਰੀ ਹੁੰਦੀਆਂ ਉਹ ਇੰਡੋ ਪੈਸੀਫਿਕ ਓਸ਼ਨ ਦਾ ਏਰੀਆ ਕਹਿੰਦੀਆਂ ਨੇ। ਤੇ ਇਹ ਸਾਰੇ ਖਿੱਤੇ ਦੇ ਵਿੱਚ ਜਿਹੜੇ ਇੰਪੋਰਟੈਂਟ ਜਿਹੜੇ ਇਲਾਕੇ ਆ ਉਹ ਹੈਗੇ ਆ, ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਿਸੇ ਸਮੇਂ ਸਿੱਖ ਰਾਜ ਦਾ ਟੈਰੀਟਰੀ ਹੁੰਦੀ ਸੀ, ਜਿਹੜੀ ਅੱਜ ਦੇ ਸਮੇਂ ਭਾਰਤ ਦੇ ਕਬਜ਼ੇ ਵਾਲਾ ਪੰਜਾਬ, ਪਾਕਿਸਤਾਨ ਹੇਠਲਾ ਜਿਹੜਾ ਪੰਜਾਬ ਆ ਉਹ, ਤੇ ਨਾਲ ਜਿਹੜਾ ਅਫਗਾਨਿਸਤਾਨ ਦਾ ਇਲਾਕਾ ਹੈ। ਮਤਲਬ ਉਹਦੇ ਵਿੱਚ ਜਿਹੜੇ ਕਲੈਸ਼ਸ ਹੋ ਰਹੇ ਆ, ਤੁਸੀਂ ਦੇਖੋ ਵੀ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਕਿੰਨੀ ਡਿਸਟਰਬੈਂਸ ਜਿਹੜੀ ਉਹਨਾਂ ਦੋਵਾਂ ਦੇ ਦਰਮਿਆਨ ਆ, ਤੇ ਇੱਧਰ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਡਿਸਟਰਬੈਂਸ ਆ, ਤੇ ਨਾਲ ਜਿਹੜਾ ਚਾਈਨਾ, ਕਿਉਂਕਿ ਉਹ ਵੀ ਹਿੱਸਾ ਸਿੱਖ ਰਾਜ ਦਾ ਹਿੱਸਾ ਸੀ ਜਿਹੜਾ ਲਦਾਖ ਤੇ ਉਹ ਸਾਰੀ ਟੈਰੀਟਰੀ ਆ, ਤੇ ਉਹ ਵੀ ਸਾਰਾ ਇਸ ਸਮੇਂ ਟਰਬੂਲੈਂਸ ਦਾ ਹੀ ਪਾਰਟ ਆ। ਤੇ ਜਿੱਥੇ ਕਿੰਨੇ ਦਹਾਕਿਆਂ ਬਾਅਦ ਚਾਈਨਾ ਤੇ ਇੰਡੀਆ ਦੀਆਂ ਫੌਜਾਂ ਆਮੋ ਸਾਹਮਣੇ ਲੜੀਆਂ ਵੀ ਆ ਕੁਝ ਸਮਾਂ ਪਹਿਲਾਂ, ਤੇ ਉਹਦੇ ਵਿੱਚੋਂ ਹੀ ਇਹ ਸਾਰੀਆਂ ਗੱਲਾਂ ਨਿਕਲ ਰਹੀਆਂ ਕਿ ਅਸੀਂ ਜੋ ਦੇਖ ਰਹੇ ਹਾਂ ਕਿ ਸਿੱਖਾਂ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ, ਖਾਲਿਸਤਾਨ ਦੀ ਮੂਵਮੈਂਟ ਜਿਹੜੀ ਆ ਉਹ ਅੱਜ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆਈ ਆ ਫੇਰ ਮੁੜ ਕੇ। ਤੇ ਨਾਲ ਹੀ ਜਿੱਥੇ US ਦਾ ਇੱਕ ਅਸੀਂ ਦੇਖ ਰਹੇ ਹਾਂ ਕਿ ਵੈਸਟਰਨ ਮੀਡੀਆ ਦੇ ਹਵਾਲੇ ਨਾਲ ਹੋਵੇ, ਵੈਸਟਰਨ ਡਿਪਲੋਮੈਟਸ ਦੇ ਹਵਾਲੇ ਨਾਲ ਹੋਵੇ, ਤਾਂ ਉਹ ਸਿੱਖ ਮੂਵਮੈਂਟ ਦੇ ਬਾਰੇ ਇੱਕ ਪੋਜ਼ਿਟਿਵ ਅਸੀਂ ਰੋ ਦੇਖ ਰਹੇ ਹਾਂ। ਪਰ ਨਾਲ ਹੀ ਚਾਈਨਾ ਦਾ ਵੀ ਜਿਹੜਾ ਬਿਆਨ ਆਇਆ ਉਹਨੇ ਵੀ ਇਹ ਦੱਸਿਆ ਕਿ ਚਾਈਨਾ ਵੀ ਸਿੱਖਾਂ ਦੇ ਇਸ ਮਸਲੇ ਦੇ ਵਿੱਚ ਪੂਰੀ ਦਿਲਚਸਪੀ ਰੱਖ ਰਿਹਾ, ਤੇ ਚਾਈਨਾ ਦੇ ਅੰਬੈਸਡਰ ਦਾ ਦਰਬਾਰ ਸਾਹਿਬ ਆਉਣ ਤੋਂ ਲੈ ਕੇ ਲੇਟੈਸਟ ਬਿਆਨ ਇਹ ਕਲੀਅਰ ਕਰਦਾ ਵੀ ਜਿਹੜਾ ਇਹ ਟੈਰੀਟਰੀ ਆ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਿਆਸਤ 'ਚ ਕੋਈ ਪੱਕਾ ਦੋਸਤ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ, ਤੇ ਉਹਦੇ ਵਿੱਚ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਪੁਆਇੰਟ ਆ ਜਿਹਦੇ ਤੇ ਫੈਸਲੇ ਹੋਣੇ ਆ, ਜਿਹਦੇ ਤੇ ਮਤਲਬ ਡਿਸੀਜਨ ਬਦਲਨੇ ਆ ਸਾਰੀਆਂ ਤਰ੍ਹਾਂ ਦੇ, ਉਹ ਇਸ ਖਿੱਤੇ ਦੇ ਵਿੱਚ ਰਹਿਣ ਵਾਲੀਆਂ ਕੌਮਾਂ ਤੇ ਆ, ਤੇ ਉਹਦੇ 'ਚ ਸਭ ਤੋਂ ਐਕਟਿਵ ਕੌਮ ਜਿਹੜੀ ਇਸ ਟਾਈਮ ਆ ਉਹ ਸਿੱਖ ਕੌਮ ਆ। ਤੇ ਉਹਦੇ ਵਿੱਚੋਂ ਜਿਹੜਾ ਇਹ ਸਟੇਟਮੈਂਟ ਹੁਣ ਅਰੁਣਾਚਲ ਬਾਰੇ ਜਿਹੜੀ ਆਈ ਆ, ਤਾਂ ਅਰੁਣਾਚਲ ਜਿਵੇਂ ਜਿਹੜਾ ਚਾਈਨਾ ਦਾ ਇੰਡੀਆ ਦੇ ਨਾਲ ਕਲੈਸ਼ ਆ, ਉਹ ਜਿੱਥੇ ਇੱਕ ਪਾਸੇ ਲਦਾਖ ਵਾਲੇ ਪਾਸੇ ਆ ਤੇ ਦੂਜੇ ਪਾਸੇ ਅਰੁਣਾਚਲ, ਉਹਦੇ 'ਚ ਇੰਪੋਰਟੈਂਟ ਫਲੈਸ਼ ਪੁਆਇੰਟ ਆ। ਅਰੁਣਾਚਲ ਨੂੰ ਚਾਈਨਾ ਨੇ ਕਦੇ ਵੀ ਇੰਡੀਆ ਦਾ ਹਿੱਸਾ ਮੰਨਿਆ ਹੀ ਨਹੀਂ, ਉਹ ਹਮੇਸ਼ਾ ਨੂੰ ਆਪਣਾ ਹਿੱਸਾ ਮੰਨਦਾ। ਤੇ ਹੁਣ ਲੇਟੈਸਟ ਉਹਨਾਂ ਨੇ 30 ਜਿਹੜੀਆਂ ਥਾਵਾਂ ਨੇ ਉਹਨਾਂ ਦੇ ਨਵੇਂ ਜਿਹੜੇ ਨਾਮ ਆ ਉਹ ਜਾਰੀ ਕੀਤੇ, ਜਿਸ ਤੋਂ ਬਾਅਦ ਇਹ ਸਾਰੇ ਬਿਆਨਬਾਜ਼ੀਆਂ ਸ਼ੁਰੂ ਹੋਈਆਂ। ਤੇ ਅਸੀਂ ਹਮੇਸ਼ਾ ਦੇਖਿਆ ਵੀ ਇੰਡੀਆ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਮੁੱਦਾ ਆ ਉਹ ਹਮੇਸ਼ਾ BJP ਉਹਦੇ ਤੇ ਉਹਨੂੰ ਆਪਣੇ ਪੱਖ 'ਚ ਭੁਗਤਾਉਣ 'ਚ ਕਾਮਯਾਬ ਰਹੀ ਆ। ਜਿਵੇਂ ਲਾਸਟ ਵੀ ਅਸੀਂ ਦੇਖਿਆ ਵੀ, ਜਿਵੇਂ ਕੱਲ ਵੀ ਡਿਸਕਸ ਕੀਤਾ ਵੀ ਸਟੇਟਮੈਂਟ ਆਈਆਂ ਕਿ ਪਾਕਿਸਤਾਨ 'ਚ ਘੁਸ ਕੇ ਅਸੀਂ ਮਾਰਾਂਗੇ, ਮੋਦੀ ਦੀ ਇਹ ਸਟੇਟਮੈਂਟ ਪਾਕਿਸਤਾਨ ਦੇ ਹਵਾਲੇ ਨਾਲ ਹੈ ਕਿ ਅਸੀਂ ਹੋਰ ਮੁਲਕਾਂ 'ਚ ਘੁਸ ਕੇ ਮਾਰਾਂਗੇ, ਹਨਾ। ਪਰ ਚਾਈਨਾ ਦੇ ਬਾਰੇ ਮੋਦੀ ਤੋਂ ਲੈ ਕੇ ਇਹਨਾਂ ਦੀ ਸਾਰੀ ਜਿਹੜੀ ਲੀਡਰਸ਼ਿਪ ਆ ਉਹ ਚੁੱਪੀ ਧਾਰ ਜਾਂਦੀ ਹੈ। ਜਿਹੜਾ ਹੁਣ ਵੀ ਜਿਹੜੀ ਸਟੇਟਮੈਂਟ ਆਈ ਆ ਰਾਜਨਾਥ ਸਿੰਘ ਦੀ, ਉਹ ਕੀ ਆਈ ਆ, ਮਤਲਬ ਇੱਕ ਤਰਲਾ ਆ ਵੀ ਅਸੀਂ ਵੀ ਮਤਲਬ ਨਾਂ ਰੱਖ ਦਾਂਗੇ, ਹਨਾ, ਮਤਲਬ ਜੇ ਤੁਸੀਂ ਸਾਡੇ ਇੱਥੇ ਨਾਂ ਰੱਖੋਗੇ। ਪਰ ਕੋਈ ਅਗਰੈਸਿਵ ਸਟੇਟਮੈਂਟ ਚਾਈਨਾ ਬਾਰੇ ਨਹੀਂ ਇਹ ਕਦੇ ਵੀ ਦਿੰਦੇ ਆ, ਜਿਹੜੀ ਮੋਦੀ ਦੀ ਰਜੀਮ ਰਹੀ ਆ। ਤੇ ਉਹਦੇ ਚੋਂ ਅਮਿਤ ਸ਼ਾਹ ਦੀ ਸਟੇਟਮੈਂਟ ਲੇਟੈਸਟ ਸਟੇਟਮੈਂਟ ਆ, ਜਿਹਦੇ 'ਚ ਉਹਨੇ ਕਿਹਾ ਵੀ ਜਿਹੜਾ ਕਾਂਗਰਸ ਆ ਉਹਨਾਂ ਦੇ ਰਜੀਮ ਨੇ ਅਰੁਣਾਚਲ ਦਾ ਕਾਫੀ ਹਿੱਸਾ ਜਿਹੜਾ ਚਾਈਨਾ ਦੇ ਥੱਲੇ ਉਹਨਾਂ ਕਰਕੇ ਗਿਆ, ਤੇ ਮੋਦੀ ਦੀ ਰਜੀਮ ਦੇ ਵਿੱਚ 1 ਇੰਚ ਵੀ ਟੈਰੀਟਰੀ ਜਿਹੜੀ ਆ ਉਹ ਚਾਈਨਾ ਥੱਲੇ ਨਹੀਂ ਗਈ ਆ। ਤੇ ਇਹ ਲਗਾਤਾਰ ਜਿਹੜੀ BJP ਦੀ ਲੀਡਰਸ਼ਿਪ ਆ ਇਹ ਦਾਅਵਾ ਕਰ ਰਹੀ ਹੈ, ਪਰ ਜਿਹੜੇ ਫੈਕਟਸ ਨੇ ਗਰਾਊਂਡ ਤੇ ਖਾਸ ਤੌਰ ਤੇ ਜਿਹੜੀ ਓਪੋਜੀਸ਼ਨ ਆ ਕਾਂਗਰਸ ਆ, ਉਹਦੀ ਜਿਹੜੀ ਸਟੇਟਮੈਂਟ ਆ ਉਹਨਾਂ ਦੇ ਜਨਰਲ ਸੈਕਟਰੀ ਜੈਰਾਮ ਰਮੇਸ਼ ਦੀ ਸਟੇਟਮੈਂਟ ਆ ਕਿ ਉਹ ਦੱਸ ਰਹੇ ਆ 2000 ਸਕੁਅਰ ਕਿਲੋਮੀਟਰ ਜਿਹੜੇ ਭਾਰਤੀ ਇਲਾਕਾ ਆ ਉਹ ਚਾਈਨਾ ਨੇ ਜਦੋਂ ਗਲਵਾਨ ਦੇ ਵਿੱਚ ਇਹ ਹੋਇਆ ਤੇ ਉਹ ਤੋਂ ਬਾਅਦ ਚਾਈਨਾ ਨੇ ਉਹਨੂੰ ਦਬ ਲਿਆ, ਜਿਹਦੇ 'ਚ ਉਹ ਦੱਸਦੇ ਆ ਵੀ ਚਾਈਨਾ ਨੇ
China has taken over 26 out of 65 ਪੈਟਰੋਲਿੰਗ ਪੁਆਇੰਟਸ ਇਨ ਲਦਾਖ। ਮਤਲਬ ਲਦਾਖ ਦੇ 65 ਜਿਹੜੇ ਇੰਡੀਆ ਦੇ ਪੈਟਰੋਲਿੰਗ ਪੁਆਇੰਟ ਸੀ ਜਿੱਥੇ ਇੰਡੀਆ ਵਾਲੇ ਜਾ ਕੇ ਮਤਲਬ ਪੈਟਰੋਲਿੰਗ ਕਰਦੇ ਸੀ ਜਾਂ ਨਜ਼ਰਸਾਨੀ ਰੱਖਦੇ ਸੀ, ਉਹਨਾਂ ਚੋਂ 26 ਥਾਵਾਂ ਦੇ ਉੱਤੇ ਚਾਈਨਾ ਸਿੱਧਾ ਕਬਜ਼ਾ ਕਰ ਚੁੱਕਿਆ। ਚਾਈਨਾ ਹੈਜ਼ ਬਿਲਟ ਕੰਪਲੀਟ ਵਿਲੇजेस 50 to 60 ਕਿਲੋਮੀਟਰ ਡੀਪ ਇਨਸਾਈਡ ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਦੇ ਵਿੱਚ ਉਹ ਕਹਿੰਦੇ ਕਿ 50 ਤੋਂ 60 ਕਿਲੋਮੀਟਰ ਅੰਦਰ ਜਿਹੜਾ ਜਿਹਨੂੰ ਇੰਡੀਆ ਆਪਣਾ ਖਿੱਤਾ ਹੋਣ ਦਾ ਦਾਅਵਾ ਕਰਦਾ ਆ ਵੀ ਉਹਦੇ ਵਿੱਚ ਆ ਕੇ ਚਾਈਨਾ ਨੇ ਪੂਰੇ ਪਿੰਡ ਵਸਾ ਲਏ ਆ। ਤੇ ਅਫੈਕਟ ਕਨਫਰਮਡ ਬਾਈ ਸੈਟੇਲਾਈਟ ਇਮੇਜਰੀ ਐਂਡ ਰੇਸਡ ਬਾਈ ਬੀਜੇਪੀ ਐਮਪੀ ਤਪੀਰ ਗਾਓ ਔਨ ਦਾ ਫਲੋਰ ਆਫ ਦਾ ਲੋਕ ਸਭਾ। ਤਾਂ ਉਹਨਾਂ ਨੇ ਹਵਾਲਾ ਦਿੱਤਾ ਕਿ ਬੀਜੇਪੀ ਦੇ ਐਮਪੀ ਜਿਹੜਾ ਤਪੀਰ ਗਾਓ ਆ ਉਹਨੇ ਹੀ ਲੋਕ ਸਭਾ ਦੇ ਵਿੱਚ ਇਹ ਗੱਲ ਲਿਆਂਦੀ ਸੀ ਸਾਹਮਣੇ ਕਿ ਇਸ ਤਰੀਕੇ ਦੇ ਨਾਲ ਚਾਈਨਾ ਨੇ ਪਿੰਡ ਵਸਾ ਲਿਆ। 50-60 ਕਿਲੋਮੀਟਰ ਬਹੁਤ ਵੱਡੀ ਟੈਰੀਟਰੀ ਹੁੰਦੀ ਆ ਕਿਸੇ ਵੀ ਮੁਲਕ ਦੇ ਵਿੱਚ ਆ ਕੇ ਤੇ ਉਹਦੇ ਤੇ ਕਬਜ਼ਾ ਕਰ ਲਿਆ। ਤਾਂ ਇਹ ਜਿਹੜੀ ਚਾਈਨਾ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਕਿਉਂਕਿ ਚਾਈਨਾ ਆਪਣੇ ਨੂੰ ਜਸਟੀਫਾਈ ਕਰਦਾ, ਉਹ ਕਹਿੰਦਾ ਕਿ ਸਾਡਾ ਇਲਾਕਾ। ਅਮਰਵੀਰ ਸਿੰਘ ਜੀ, ਇਹਦੇ ਨਾਲ ਜੁੜੀ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਅਸੀਂ ਜਾਂਦੇ ਜਾਂਦੇ ਜ਼ਰੂਰ ਸ਼ੇਅਰ ਕਰ ਦਈਏ, ਬਾਕੀ ਤਾਂ ਬਿਆਨਬਾਜ਼ੀਆਂ ਨੇ। ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਿੱਖਾਂ ਦਾ ਇਸ ਖਿੱਤੇ ਦੇ ਵਿੱਚ ਸਿੱਖ ਇੰਪੋਰਟੈਂਟ ਐਕਟਰ ਨੇ, ਜਿਹੜੀ ਸਾਰੀ ਜੀਓਪੋਲੀਟੀਕਲ ਚੇਂਜ ਆਉਣੀ ਹੈ ਅਗਲੇ ਡੈਕੇਡ ਦੇ ਵਿੱਚ। ਤਾਂ ਉਹ ਤੋਂ ਪਹਿਲਾਂ ਜਿਹੜਾ ਲਦਾਖ ਵਾਲਾ ਇਲਾਕਾ ਉਹਦਾ ਜਿਹੜਾ ਹਿਸਟੋਰੀਕਲ ਸਿਗਨੀਫਿਕੈਂਸ ਆ ਉਹ ਇਹ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਦੋਂ ਇਹ ਟੈਰੀਟਰੀ ਸਿੱਖ ਰਾਜ ਦਾ ਹਿੱਸਾ ਸੀ, ਜਿਹਦੇ 'ਚ ਕਿ ਤਿੱਬਤ ਜਿਹੜਾ ਆ ਉਹ ਇੱਕ ਅਲੱਗ ਸੋਵਰਨ ਸਟੇਟ ਦੇ ਵਜੋਂ, ਸੋਵਰਨ ਕੰਟਰੀ ਦੇ ਵਜੋਂ ਐਗਜ਼ਿਸਟ ਕਰਦਾ ਸੀ। ਪਰ ਕਿਉਂਕਿ ਬਾਉਂਡਰੀਜ਼ ਜਿਹੜੀਆਂ ਇੱਦਾਂ ਐਗਜ਼ਿਸਟ ਨਹੀਂ ਕਰਦੀਆਂ ਹੁੰਦੀਆਂ, ਕੁਝ ਪਿੰਡਾਂ ਦੇ ਰੋਲੇ ਹਮੇਸ਼ਾ ਰਹਿੰਦੇ ਆ ਟੈਰੀਟਰੀਜ਼ ਤੇ, ਜਿਹੜੀਆਂ ਗਵਾੜ 'ਚ ਹੁੰਦੀਆਂ ਨੇ। ਪਰ ਉਦੋਂ ਜਿਹੜਾ ਚਾਈਨੀਜ਼ ਐਮਪਾਇਰ ਸੀ ਉਹਨਾਂ ਦਾ ਕਾਫੀ ਪ੍ਰਭਾਵ ਤਿੱਬਤ ਦੇ ਵਿੱਚ ਪੈ ਗਿਆ ਸੀ ਵੀ ਜਿਹੜੀ ਤਿੱਬਤ ਦੀ ਸਰਕਾਰ ਆ ਉਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਚਾਈਨੀਜ਼ ਸਰਕਾਰ ਦੇ ਅਧੀਨ ਚੱਲਦੀ ਸੀ। ਤੇ ਇੱਧਰੋਂ ਸਿੱਖ ਰਾਜ ਲਗਾਤਾਰ ਵੱਧ ਰਿਹਾ ਸੀ, ਸਿੱਖ ਆਰਮੀ ਜਿਹੜੀ ਆ ਉਹ ਲਗਾਤਾਰ। ਤੇ ਲਦਾਖ ਦੇ ਵਿੱਚ ਜਦੋਂ ਸਿੱਖ ਆਰਮੀ ਨੇ ਕਸ਼ਮੀਰ ਤੋਂ ਜਾ ਕੇ ਤੇ ਲਦਾਖ ਨੂੰ ਇੱਕ ਸਮਾਂ ਸੀ ਮਤਲਬ ਆਪਣੇ ਕਬਜ਼ੇ 'ਚ ਲਿਆ, ਤੇ ਉੱਥੇ ਜਿਹੜਾ ਰਾਜਾ ਸੀ ਉਹ ਕਿਉਂਕਿ ਸਹੀ ਤਰੀਕੇ ਦੇ ਨਾਲ ਉਹਦੇ ਅੰਦਰ ਆਵਾਮ ਖੁਸ਼ ਨਹੀਂ ਸੀ, ਤੇ ਉਹ ਮਤਲਬ ਉੱਥੇ ਕਲੈਸ਼ਿਸ ਤਿੱਬਤ ਵਾਲੇ ਪਾਸੇ ਵੀ ਅਟੈਕ ਹੋ ਰਹੇ ਸੀ ਉਹ ਲਗਾਤਾਰ। ਤਾਂ ਉੱਥੇ ਸਿੱਖ ਰਾਜ ਆ ਗਿਆ ਤੇ ਉਹ ਮਤਲਬ ਸਿੱਖਾਂ ਦੇ ਅੰਡਰ ਸੀ। ਤਾਂ ਉੱਥੇ ਉਹ ਜਿਹੜਾ ਸਾਰਾ ਕਲੈਸ਼ ਉਦੋਂ ਫਿਰ ਹੈਗਾ ਸੀ, ਉਹਦੇ 'ਚ ਇੱਕ ਸੰਧੀ ਹੋਈ ਸੀ। ਉਹ ਸੰਧੀ ਜਿਹੜੀ ਆ ਉਹ ਅੱਜ ਵੀ ਰਜਿਸਟਰਡ ਡਾਕੂਮੈਂਟ ਆ, ਜਿਹੜਾ ਕਿ ਬਾਰ-ਬਾਰ ਜਿਹੜਾ ਜਿਹਦਾ ਜ਼ਿਕਰ ਕੀਤਾ ਜਾਂਦਾ ਜਦੋਂ ਇੰਡੀਆ ਚਾਈਨਾ ਜਾਂ ਇਸ ਖਿੱਤੇ ਦੇ ਵਿੱਚ ਜਿਹੜੀਆਂ ਹੁਣ ਵੀ ਸਟੇਟਸ ਦੀ ਗੱਲਬਾਤ ਹੁੰਦੀ ਆ। ਤੇ ਉਹ ਸੰਧੀ ਸੀ ਜਿਹੜੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੋਹਰ ਥੱਲੇ ਹੋਈ ਆ, ਜਿਹਨੂੰ ਕਿ ਉਦੋਂ ਜਿਹੜਾ ਡੋਗਰਾ ਰਾਜਾ ਸੀ ਜੰਮੂ ਦਾ, ਜਿਹਨੂੰ ਕਿ ਜੰਮੂ ਦੀ ਰਿਆਸਤ ਦਿੱਤੀ ਹੋਈ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ, ਤੇ ਨਾਲ ਉਹਦੇ ਦਸਤਖਤ ਆ। ਤੇ ਨਾਲ ਇੱਕ ਪਾਸੇ ਜਿਹੜਾ ਤਿੱਬਤ ਦੀ ਸਰਕਾਰ ਆ ਉਹਦੇ ਦਸਤਖਤ ਆ, ਤੇ ਚਾਈਨੀਜ਼ ਜਿਹੜਾ ਉੱਥੇ ਨੁਮਾਇੰਦਾ ਸੀ ਉਹਦੇ ਦਸਤਖਤ ਆ, ਜਿਹਦੇ ਵਿੱਚ ਜਿਹੜੀਆਂ ਬਾਉਂਡਰੀਜ਼ ਸੀ। ਫਿਰ ਜਦੋਂ ਸਿੱਖ ਰਾਜ ਉੱਥੇ ਲਦਾਖ ਦੇ ਵਿੱਚ ਪੂਰਨ ਤੌਰ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤੇ ਫਿਰ ਉਹਨਾਂ ਨੇ ਸੰਧੀ ਕੀਤੀ ਵੀ ਆਹ ਜਿਹੜੀਆਂ ਸਾਡੀਆਂ ਹੱਦਾਂ ਨੇ ਅਸੀਂ ਇਹ ਮਿੱਥਦੇ ਹਾਂ। ਤਾਂ ਇਹ ਸੰਧੀ ਪਰ ਹੋਈ, ਤੁਹਾਨੂੰ ਯਾਦ ਹੋਣਾ ਕਿ ਜੋਰਾਵਰ ਸਿੰਘ ਹੋਰਾਂ ਦਾ ਜ਼ਿਕਰ ਆਉਂਦਾ ਆ, ਜਿਹੜੇ ਕਿ ਤਿੱਬਤ ਦੇ ਵਿੱਚ ਗਏ ਸੀ, ਫਿਰ ਉੱਥੇ ਜੰਗਾਂ ਵੀ ਹੋਈਆਂ ਸੀ ਤੇ ਉੱਥੇ ਉਹਨਾਂ ਦੀ ਸ਼ਹਾਦਤ ਵੀ ਹੋਈ ਸੀ। ਪਰ ਉਹ ਤੋਂ ਬਾਅਦ ਜਦੋਂ ਫਿਰ ਜਿਹੜਾ ਸਮਝੌਤਾ ਹੋਇਆ ਤਾਂ ਉਹਦੇ 'ਚ ਸੰਧੀ ਹੋਈ ਵੀ ਹੱਦਾਂ ਮਿਥੀਆਂ ਗਈਆਂ ਸੀ ਕਿ ਇੱਥੋਂ ਤੱਕ ਸਾਡੀ ਹੱਦ ਆ। ਫਿਰ ਲਦਾਖ ਦਾ ਜਿਹੜਾ ਉਹ ਅਸੀਂ ਮਤਲਬ ਅੱਜ ਦਾ ਲਦਾਖ ਦੇਖੋ, ਅੱਜ ਦਾ ਜਿਹੜਾ ਅਫਗਾਨਿਸਤਾਨ ਤੇ ਪਾਕਿਸਤਾਨ ਬਾਰਡਰ ਵਾਲਾ ਉਹ ਸਾਰਾ ਮੁਲਤਾਨ ਵਾਲਾ ਇਲਾਕਾ ਦੇਖੋ, ਜਿੱਥੇ ਸਾਰੀਆਂ ਨਵੀਆਂ ਸਟੇਟਸ ਜਿਹੜੀਆਂ ਹੁਣ ਬਾਅਦ 'ਚੋਂ ਬਣੀਆਂ ਨੇ ਲੜ ਰਹੀਆਂ ਨੇ ਇਹ ਕੌਮ। ਪਰ ਉਹ ਜਿਹੜੇ ਇਲਾਕੇ ਆ ਜੇ ਅੱਜ ਉਹ ਹਿੱਸਾ ਪਾਕਿਸਤਾਨ ਦਾ ਹਿੱਸਾ ਆ ਮੁਲਤਾਨ ਵਾਲਾ, ਤਾਂ ਉਹ ਵੀ ਸਿੱਖਾਂ ਵੱਲੋਂ ਜਿੱਤਿਆ ਹੋਇਆ ਇਲਾਕਾ ਸੀ, ਜਿਹੜਾ ਕਿ ਬਾਅਦ ਚੋਂ ਬ੍ਰਿਟਿਸ਼ਰਸ ਨੇ ਜਦੋਂ ਪਾਕਿਸਤਾਨ ਬਣਾਇਆ ਤਾਂ ਉਹ ਪਾਕਿਸਤਾਨ ਦੇ ਹਿੱਸੇ 'ਚ ਗਿਆ। ਜਦੋਂ ਅੱਜ ਅਫਗਾਨ ਫੇਰ ਆਪਣਾ ਰਾਜ ਹਿੱਸਾ ਹੋਣ ਦਾ ਦਾਅਵਾ ਕਰ ਰਹੇ ਆ ਤੇ ਉੱਤੇ ਲਗਾਤਾਰ ਅਟੈਕ ਕਰਦੇ ਆ। ਤੇ ਦੂਜੇ ਪਾਸੇ ਇਹ ਲਦਾਖ ਵਾਲਾ ਜਿਹੜਾ ਹਿੱਸਾ ਸੀ, ਜੇ ਉਹ ਇੰਡੀਆ ਦੀ ਟੈਰੀਟਰੀ ਦਾ ਅੱਜ ਹਿੱਸਾ ਬਣਿਆ ਤਾਂ ਉਹ ਵੀ ਇੰਡੀਆ ਨੇ ਨਹੀਂ ਜਿੱਤਿਆ, ਉਹ ਸਿੱਖਾਂ ਨੇ ਜਿੱਤਿਆ ਸੀ। ਤਾਂ ਕਰਕੇ ਉੱਥੇ ਉਹ ਬਾਉਂਡਰੀਜ਼ ਜਿਹੜੀਆਂ ਬਣੀਆਂ ਤੇ ਉਹਦੀ ਬਲਕਿ ਸੰਧੀ ਹੋਈ ਤੇ ਉਹ ਵੀ ਸਿੱਖ ਰਾਜ ਦਾ। ਤਾਂ ਇਹ ਆ ਵੀ ਜਿੱਥੋਂ ਅਲਟੀਮੇਟਲੀ ਗੱਲ ਸ਼ੁਰੂ ਹੋਈ ਆ ਉਹ ਸਿੱਖਾਂ ਤੋਂ ਹੀ ਸ਼ੁਰੂ ਹੋਈ ਆ। ਇਹ ਇਲਾਕਿਆਂ ਦੇ ਜਿਹੜੇ ਦਾਅਵੇਦਾਰ ਨੇ ਜਿਨ੍ਹਾਂ ਨੇ ਤਲਵਾਰ ਦੇ ਨਾਲ ਉਹ ਇਲਾਕੇ ਜਿੱਤੇ ਆ ਉਹ ਸਿੱਖ ਸੀ। ਜਿਹੜਿਆਂ ਨੂੰ ਬਾਅਦ ਚੋਂ ਮਿਲੇ ਆ ਉਹ ਤਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਟਰਾਂਸਫਰ ਆਫ ਪਾਵਰ ਹੋਈ ਆ, ਇੱਕ ਕਲੋਨੀਅਲਿਜ਼ਮ ਦਾ ਐਂਡ ਹੋਇਆ ਤੇ ਉਹ ਜਿਵੇਂ ਸੰਧੀਆਂ ਹੋਈਆਂ ਉਹਦੇ ਚੋਂ ਇਹ ਸਾਰੇ ਫੈਸਲੇ ਹੋਏ। ਤੇ ਹਜੇ ਤੱਕ ਵੀ ਜਿਹੜਾ ਪਰ ਮਸਲਾ ਇਹੀ ਅਮਰਵੀਰ ਸਿੰਘ ਜੀ ਕਿ ਹਜੇ ਤੱਕ ਵੀ ਇਹ ਮਸਲੇ ਸੁਲਝੇ ਨਹੀਂ। ਮਤਲਬ ਇਹ ਮਸਲੇ ਇਕੱਲਾ ਸਿੱਖਾਂ ਦੇ ਆਪਣੇ ਰਾਜ ਦਾ ਹੀ ਮਸਲਾ ਨਹੀਂ, ਪਰ ਸਿੱਖਾਂ ਦੀ ਇਹ ਸਾਰੀ ਟੈਰੀਟਰੀ ਦਾ ਮਸਲਾ ਹਜੇ ਤੱਕ ਵੀ ਉਹ ਉਵੇਂ ਹੀ ਅਲਝੇਵਿਆਂ 'ਚ ਫਸਿਆ ਹੋਇਆ, ਭਾਵੇਂ ਅਫਗਾਨਿਸਤਾਨ ਵਾਲੇ ਪਾਸੇ ਹੋਵੇ ਭਾਵੇਂ ਉਹ ਚਾਈਨਾ ਵਾਲੇ ਪਾਸੇ ਹੋਵੇ। ਤਾਂ ਇਸ ਕਰਕੇ ਜਿਹੜੀ ਸਿੱਖਾਂ ਬਾਰੇ ਅਸੀਂ ਦੇਖਦੇ ਹਾਂ ਵੀ ਚਾਈਨਾ ਦੀ ਸਟੇਟਮੈਂਟ ਜਿਹੜੀ ਆ
ਜਾਂ ਫਿਰ ਅਸੀਂ ਇਹ ਸਾਰੇ ਜਿਹੜਾ ਵੈਸਟਰਨ ਕੰਟਰੀਜ਼ ਜਿਹਨਾਂ ਦੇ ਇੰਟਰਸਟ ਨੇ ਇਸ ਖਿੱਤੇ ਦੇ ਵਿੱਚ ਉਹਨਾਂ ਦਾ ਜੋ ਰੋਲ ਅਸੀਂ ਦੇਖ ਰਹੇ ਹਾਂ, ਭਾਵੇਂ ਸਿੱਖ ਮੰਨਣ ਜਾਂ ਨਾ ਮੰਨਣ, ਪਰ ਸਿੱਖਾਂ ਦਾ ਇਤਿਹਾਸ ਤੇ ਸਿੱਖਾਂ ਦਾ ਜਿਹੜਾ ਸੰਘਰਸ਼ 1984 ਦਾ ਰਿਹਾ, ਉਹਨੂੰ ਜਿਹੜਾ ਅਗਲਾ ਡੈਕੇਡ ਆ ਉਹਦੇ ਜਿਹੜੀ ਇੱਥੇ ਜੀਓਪੋਲੀਟੀਕਲ ਕੋਈ ਵੀ ਫੈਸਲਾ ਹੋਣਾ ਆ ਉਹਦੇ 'ਚ ਸਿੱਖਾਂ ਨੂੰ ਇੱਕ ਵੱਡਾ ਐਕਟਰ ਬਣਾਉਂਦਾ ਆ। ਤੇ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਸਟੇਟਮੈਂਟਸ ਨੇ ਉਹ ਆ ਰਹੀਆਂ ਨੇ। ਬਾਕੀ ਇੰਡੀਆ ਦਾ ਜਿਹੜਾ ਇਹ ਦਾਅਵਾ ਆ ਚਾਈਨਾ ਬਾਰੇ, ਉਹ ਅਸੀਂ ਜਾਣਦੇ ਹਾਂ। ਗਲਵਾਨ ਦੇ ਵਿੱਚ ਆਪਣੇ ਬੰਦੇ ਮਰਾਉਣ ਤੋਂ ਲੈ ਕੇ, ਹਾਲਾਂਕਿ ਉਹਦੇ 'ਚ ਕਾਫੀ ਸਾਡੇ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਜਦੋਂ ਉੱਥੇ ਅਟੈਕ ਹੋਇਆ ਸੀ। ਤੇ ਉਸ ਤੋਂ ਬਾਅਦ ਹੁਣ ਤੱਕ ਇੰਡੀਆ ਜਿਹੜਾ ਆ ਉਹ ਸਿਰਫ ਜਿਵੇਂ ਗਿੱਦੜ ਭਾਬੀਆਂ ਅਸੀਂ ਕਹਿੰਦੇ ਹੁੰਦੇ ਆ ਵੀ ਉਹ ਮਾਰਨ ਵਾਲਾ ਹੀ ਰੋਲ ਆ ਚਾਈਨਾ ਦੇ ਸੰਦਰਭ 'ਚ ਜੇ ਗੱਲ ਕਰਨੀ ਹੋਵੇ। ਹਾਂ, ਪਾਕਿਸਤਾਨ ਬਾਰੇ ਜ਼ਰੂਰ ਇਹ ਮਤਲਬ ਸੌਖਾ ਟਾਰਗੇਟ ਸਮਝਦੇ ਆ, ਪਰ ਚਾਈਨਾ ਦੇ ਬਾਰੇ ਜਿਵੇਂ ਉਹ ਮਤਲਬ ਭੀਗੀ ਬਿੱਲੀ ਬਣਨਾ ਉਹ ਕਹਿੰਦੇ ਹੁੰਦੇ ਆ ਹਿੰਦੀ 'ਚ ਇੱਕ, ਵੀ ਉਹ ਉਸ ਤਰ੍ਹਾਂ ਦਾ ਇਹਨਾਂ ਦਾ ਰਵੱਈਆ ਆ। ਤੇ ਮੈਂ ਜਿਹੜੀਆਂ ਸਟੇਟਮੈਂਟਸ ਦੇਖ ਰਿਹਾ ਅਮਿਤ ਸ਼ਾਹ ਦੀਆਂ ਹੋਵੇ ਚਾਹੇ ਰਾਜਨਾਥ ਸਿੰਘ ਦੀਆਂ ਹੋਵੇ, ਉਹ ਉਸੇ ਤਰੀਕੇ ਨਾਲ ਦੇਖ ਰਿਹਾ। ਪਰ ਇਹ ਆ ਵੀ ਆਖਰੀ ਗੱਲ ਕਿਹਦੇ ਪਾਸੇ ਖੜਨਾ ਆ ਇਸ ਸਾਰੀ ਜੱਦੋ-ਜਹਿਦ ਦੇ ਵਿੱਚ, ਕਿਉਂਕਿ ਇੱਥੇ ਧਿਰਾਂ ਦੋ ਨਹੀਂ ਆ, ਇੱਥੇ ਧਿਰਾਂ ਬਹੁਤ ਨੇ ਜਿਨ੍ਹਾਂ ਦੇ ਆਪੋ ਆਪਣੇ ਮਫਾਦ ਨੇ ਤੇ ਉਹਨਾਂ ਨੇ ਆਪੋ ਆਪਣੇ ਮਫਾਦ ਦੇ ਮੁਤਾਬਕ ਫੈਸਲੇ ਕਰਨੇ ਆ। ਪਰ ਸਿੱਖਾਂ ਲਈ ਇਹ ਸਮਝਣਾ ਜ਼ਰੂਰੀ ਆ ਕਿ ਜਿਹੜੀਆਂ ਇਹ ਧਿਰਾਂ ਜਿਨ੍ਹਾਂ ਦੇ ਆਪੋ ਆਪਣੇ ਮਫਾਦ ਨੇ, ਜਿਨ੍ਹਾਂ ਨੇ ਫੈਸਲਾ ਕਰਨਾ ਅਗਲੇ ਦਹਾਕੇ ਦੇ ਵਿੱਚ, ਉਹਨਾਂ ਸਾਰੀਆਂ ਨੇ ਇੱਕ ਨਹੀਂ ਰਹਿਣਾ। ਤਾਂ ਕਿਸੇ ਨਾ ਕਿਸੇ ਨੇ ਸਿੱਖਾਂ ਵਾਲੇ ਪਾਸੇ ਜ਼ਰੂਰ ਆਉਣਾ ਹੈ। ਤਾਂ ਉਹ ਕਿਹਨੇ ਆਉਣਾ ਆ ਤੇ ਸਿੱਖਾਂ 'ਚ ਕਿਹਦਾ ਇੰਟਰਸਟ ਆ, ਇਹ ਸਮਾਂ ਹੀ ਦੱਸ ਸਕਦਾ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਤੁਸੀਂ ਵੀ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਪਸੰਦ ਆਇਆ ਹੋਵੇਗਾ। ਤੇ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਆ ਸੋਸ਼ਲ ਮੀਡੀਆ ਰਾਹੀਂ ਜਾਂ ਟੈਲੀਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਪਣੇ ਸੁਝਾਅ ਤੇ ਆਪਣੇ ਸਵਾਲ ਤੁਸੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ ਕਮੈਂਟਸ ਦੇ ਰੂਪ ਦੇ ਵਿੱਚ ਵੀ। ਸੋਸ਼ਲ ਮੀਡੀਆ ਤੇ YouTube Facebook ਦੇ ਉੱਤੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅੱਜ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ ਜੀ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।